हाँ जी, सत श्री अकाल, सलाम अलैकुम, नमस्ते। इस मौके ਆਪਾਂ ਇਹ ਗੱਲ ਕਰਨ ਜਾ ਰਹੇ ਹਾਂ, ਇੱਕ ਬਹੁਤ ਵੱਡੀ ਆਫਤ ਦਾ ਸਾਹਮਣਾ ਕਰ ਰਹੇ ਹਾਂ। ਔਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੇਖਣ ਵਾਲੇ ਔਰ ਜਿਹੜੇ ਬਾਕੀ ਨੇ ਉਹਨਾਂ ਸਾਰਿਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ। ਔਰ ਮੈਨੂੰ ਯਕੀਨ ਆ ਕਿ ਜਲਦੀ ਹੀ ਇਸ ਵੱਡੀ ਆਫਤ ਤੋਂ ਅਸੀਂ ਨਿਜਾਤ ਪਾ ਲਵਾਂਗੇ। ਔਰ ਇੱਕ ਮੌਕਾ ਇਹ ਵੀ ਹੁਣ ਬਣਿਆ ਕਿ ਇਤਿਹਾਸ ਨੂੰ ਜਿਸ ਤਰੀਕੇ ਨਾਲ ਬੜੀ ਤੰਗ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਸੀ, ਤੇ ਇਸ ਬਿਮਾਰੀ ਨੇ ਇੱਕ ਵਾਰੀ ਯਾਦ ਕਰਾ ਦਿੱਤਾ ਵਾ ਕਿ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਬਿਮਾਰੀਆਂ ਅਸੀਂ ਆਪਣੀ ਸਾਲਗਿਰਾ ਜਾਂ ਅਸੀਂ ਆਪਣੇ ਜਿਹੜੇ ਨੇ ਉਹ ਚੰਗੀਆਂ ਜਿਹੜੀ ਹੁੰਦੇ ਆ ਉਹਦੇ ਵਿੱਚ 100 ਈਅਰਸ 50 ਈਅਰਸ ਅਸੀਂ ਮਨਾਉਂਦੇ ਆ। ਤਾਂ ਜਿਹੜਾ 1918-19 ਦੇ ਵਿੱਚ ਪੈਂਡੇਮਿਕਸ ਆਇਆ ਸੀ, ਉਸ ਤੋਂ ਬਾਅਦ ਜੇ ਕੋਈ ਵੱਡੀ ਬਿਮਾਰੀ ਇਹ ਸਾਨੂੰ ਸਾਹਮਣੇ ਆਈ ਆ ਤਾਂ ਉਹ ਇਹ ਕੋਵਿਡ-19 ਆ। ਔਰ ਇਸ ਦੇ ਸੰਬੰਧ ਦੇ ਵਿੱਚ ਅਸੀਂ ਇੱਕ ਵਾਰੀ ਦੁਬਾਰਾ ਇਤਿਹਾਸ ਨੂੰ ਦੇਖਾਂਗੇ ਔਰ ਇਸ ਜਿਹੜੀ ਹੁਣ ਦੀ ਬਿਮਾਰੀ ਆ ਇਸ ਦੇ ਬਾਰੇ ਅਖੀਰ ਦੇ ਵਿੱਚ ਮੈਂ ਇਸ ਨੂੰ ਜਿਹੜਾ ਵਾ ਉਹ ਥੋੜ੍ਹਾ ਜਿਹਾ ਲਵਾਂਗਾ। ਔਰ ਜੇ ਅਸੀਂ ਬਹੁਤ ਲੰਮੇ ਸਮੇਂ ਤੋਂ ਦੇਖੀਏ, ਕਿਉਂਕਿ ਇਤਿਹਾਸ ਸਿਰਫ ਰਾਜੇ ਮਹਾਰਾਜੇ ਜਾਂ ਰਾਣੀਆਂ ਜਾਂ ਜੇ ਹੁਕਮਰਾਨ ਨੇ ਉਹਨਾਂ ਦੀ ਇੱਕ ਤਾਕਤ ਜਾਂ ਉਹਨਾਂ ਦਾ ਇੱਕ ਜਿਹੜਾ ਉਹ ਜਿਸ ਕਿਸਮ ਨਾਲ ਸਾਨੂੰ ਸਾਹਮਣੇ ਆਉਂਦੇ ਨੇ ਉਹੀ ਇਤਿਹਾਸ ਨਹੀਂ ਹੁੰਦਾ। ਅਸਲ 'ਚ ਇਤਿਹਾਸ ਲੋਕਾਂ ਦਾ ਹੁੰਦਾ ਵਾ। ਬਾਕੀ ਉਹ ਸਾਰੇ ਲੋਕਾਂ ਦੀ ਜਿਹੜੀ ਕੰਟਰੀਬਿਊਸ਼ਨ ਉਹਨੂੰ ਜਿਹੜਾ ਵਾ ਕਿੱਦਾਂ ਐਪਰੋਪਰੀਏਟ ਕੀਤਾ ਜਾਂਦਾ ਵਾ, ਇਹ ਇਤਿਹਾਸ ਦਾ ਬਹੁਤ ਇੱਕ ਵੱਡਾ ਜਿਹੜਾ ਵਾ ਉਹ ਸੱਚ ਆ। ਔਰ ਸਿਰਫ ਦੇਖਣ ਦੀ ਗੱਲ ਆ ਕਿ ਇਤਿਹਾਸ ਨੂੰ ਅਸੀਂ ਦੇਖਦੇ ਕਿੱਦਾਂ ਵਾ। ਅਸੀਂ ਹਜ਼ਾਰਾਂ ਸਾਲ ਲੱਖਾਂ ਸਾਲਾਂ ਤੋਂ ਇਨਸਾਨ ਜੰਗਲਾਂ ਦੇ ਵਿੱਚ ਜਾਨਵਰ ਪਸ਼ੂਆਂ ਦੇ ਵਿੱਚ ਰਿਹਾ। ਔਰ ਉਸ ਸਮੇਂ ਇਸ ਦਾ ਜਿਹੜਾ ਵਾ ਉਹ ਬਹੁਤ ਸਾਰਾ ਜਦੋਂ ਹੰਟਿੰਗ ਜਾਂ ਫੂਡ ਗੈਦਰਿੰਗ ਦੀ ਜਿਹੜੀ ਸਟੇਜ ਆ ਉਸ ਦਰਮਿਆਨ ਇਹ ਜਿਹੜਾ ਐਨੀਮਲ ਕਿੰਗਡਮ ਆ ਉਸ ਦੇ ਵਿੱਚ ਉਸ ਦਾ ਜਿਹੜਾ ਵਾ ਉਹ ਰਹਿਣ ਦੇ ਕਾਰਨ ਸਾਡੀਆਂ ਬਿਮਾਰੀਆਂ ਵੀ ਜਾਨਵਰਾਂ ਦੇ ਨਾਲ ਆਉਂਦੀਆਂ। ਤੁਸੀਂ ਸਭ ਤੋਂ ਵੱਧ ਜਿਹੜੇ ਜਾਨਵਰ ਜਿੱਦਾਂ ਕੁੱਤਾ ਵਾ, ਬਿੱਲੀ, ਘੋੜਾ ਜਾਂ ਦੁੱਧ ਦੇਣ ਵਾਲੇ ਪਸ਼ੂ ਆ ਜਾਂ ਬਾਕੀ ਜਿਹੜੇ ਪਸ਼ੂ ਨੇ ਉਹਨਾਂ ਦੀਆਂ ਬਿਮਾਰੀਆਂ ਦੇਖੋ ਤੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਉਹਨਾਂ ਦੇ ਨਾਲ ਸਾਂਝੀਆਂ ਕਰਦੇ ਹਾਂ। ਸੋ ਇਹ ਕੋਈ ਜਿਹੜਾ ਵਾ ਜਦੋਂ ਹੁਣ ਆਪਾਂ ਨਿਜ਼ਾਮ ਦੇਖਦੇ ਹਾਂ, ਜਾਨਵਰ ਪਸ਼ੂ ਪੰਛੀ ਸਾਡੇ ਤੋਂ ਬਾਹਰ ਨਹੀਂ, ਇਹ ਸਾਡਾ ਹਿੱਸਾ ਹੀ ਨੇ ਤੇ ਇਸ ਨੂੰ ਇਸ ਤਰੀਕੇ ਨਾਲ ਪਹਿਲਾਂ ਵੀ ਸੀ ਹੁਣ ਵੀ ਦੇਖਣਾ ਚਾਹੀਦਾ ਵਾ। ਔਰ ਇਸੇ ਤਰ੍ਹਾਂ ਜਦੋਂ ਇਨਸਾਨ ਜਿਹੜਾ ਹੋਲੋਸੀਨ ਪੀਰੀਅਡ ਆ ਜਿਸ ਨੂੰ 10,000 ਜਾਂ 15,000 ਸਾਲ ਪਹਿਲਾਂ ਆਪਾਂ ਦੇਖਦੇ ਹਾਂ, ਜਿਹਦੇ ਵਿੱਚ ਬਰਫ਼ ਜਿਹੜੀ ਆ ਉਹ ਘਟਣੀ ਸ਼ੁਰੂ ਹੋ ਗਈ, ਵੈਜੀਟੇਸ਼ਨ ਵਧਣੀ ਸ਼ੁਰੂ ਹੋ ਗਈ, ਲੋਕਾਂ ਦੀ ਜਿਹੜੀ ਤਾਦਾਦ ਸੀਗੀ, ਗਿਣਤੀ ਸੀਗੀ, ਪਾਪੂਲੇਸ਼ਨ ਉਹ ਜਿਉਂ ਹੀ ਵਧੀ ਤਾਂ ਹੌਲੀ ਹੌਲੀ ਜਿਹੜਾ ਵਾ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਤੇ ਉੱਠਣ ਲੱਗੇ। ਲੜਾਈਆਂ ਚੰਗੀ ਥਾਂ ਵਾਸਤੇ ਲੜਾਈਆਂ ਹੋਣ ਲੱਗੀਆਂ। ਇਹਨਾਂ ਲੜਾਈਆਂ ਕਰਕੇ ਬਹੁਤ ਕੁਛ ਜਿਹੜਾ ਵਾ ਉਹ ਟੁੱਟ ਭੱਜ ਔਰ ਲੋਕ ਕਾਫਲਿਆਂ ਦੀ ਤਰ੍ਹਾਂ ਟਰਾਈਬਲਸ ਜਿਹੜੇ ਸੀ ਉਹ ਇੱਕ ਕਾਫਲੇ ਦੀ ਤਰ੍ਹਾਂ ਇੱਕ ਦੂਸਰੀ ਥਾਵਾਂ ਤੇ ਜਾਂਦੇ ਸੀ। ਔਰ ਇਸੇ ਤਰੀਕੇ ਦੇ ਨਾਲ ਸਮਾਜਿਕ ਜਿਹੜੇ ਨੇ ਉਹ ਜਿਹੜੇ ਵਰਤੀਰੇ ਜਿਹਦੇ 'ਚ ਧਾਰਮਿਕ ਇਕੱਠ ਉਹ ਹੁੰਦੇ ਸੀਗੇ। ਔਰ ਦੇਖਣ 'ਚ ਇਹ ਵੀ ਆਇਆ ਵਾ ਕਿ ਹੌਲੀ ਹੌਲੀ ਜਿਹੜੀਆਂ ਇਹ ਬਿਮਾਰੀਆਂ ਦਾ ਵੀ ਇੱਦਾਂ ਇਨਸਾਨਾਂ ਦੇ ਨਾਲ ਚੱਲਣ ਨਾਲ ਜਿਹੜਾ ਵਾ ਉਹ ਆਪਣਾ ਸ਼ੁਰੂ ਜਿਹੜਾ ਵਾ ਉਹ ਐਕਸਚੇਂਜ ਹੋਣੀਆਂ ਸ਼ੁਰੂ ਹੋ ਗਈਆਂ। ਕੁਛ ਨਿਜ਼ਾਮ ਜਿਹੜਾ ਵਾ ਉਹ ਕੁਦਰਤ ਦਾ ਜਿਹੜਾ ਵਾ ਜ਼ਿਆਦਾ ਸੀ, ਜਿਸ ਕਰਕੇ ਖੇਤੀ ਜਿਹੜੀ ਆ ਉਹ ਕੁਦਰਤ ਤੇ ਡਿਪੈਂਡ ਕਰਦੀ ਸੀ। ਜਦੋਂ ਥੋੜਾ ਜਿਹਾ ਮੌਨਸੂਨ ਦਾ ਵੱਧ ਘੱਟ ਹੋ ਜਾਂਦਾ ਸੀ ਤਾਂ ਇਹ ਬਿਮਾਰੀ ਦਾ ਪਹਿਲਾਂ ਕਾਲ ਪੈਣਾ ਵਾ, ਸੋਕਾ ਪੈਣਾ, ਫਿਰ ਕਾਲ ਪੈਣੀ ਹੈ। ਇਸ ਦੇ ਨਾਲ ਵੀ ਬਿਮਾਰੀਆਂ ਜਿਹੜੀਆਂ ਨੇ ਵੱਧਦੀਆਂ ਸੀ। ਇੱਕ ਹੋਰ ਮਸਲਾ ਜਿਹੜਾ ਅਸੀਂ ਅਕਸਰ ਇਤਿਹਾਸ ਦਾ ਜਿਹੜਾ ਵਾ ਉਹ ਨਹੀਂ ਸਮਝਦੇ ਤੇ ਮੈਡੀਕਲ ਦਾ ਸਮਝਦੇ ਆ, ਉਹ ਇਹ ਆ ਕਿ ਸਾਨੂੰ ਆਪਣੇ ਸਰੀਰ ਦੀ ਬਣਤਰ ਜਿਹੜੀ ਆ ਉਹਨੂੰ ਵੀ ਸਮਝਣਾ ਚਾਹੀਦਾ ਵਾ। ਇਨਸਾਨ ਕੀ ਆ ਕਿ ਭਾਵੇਂ ਇਹ ਸਭ ਤੋਂ ਵੱਧ ਤਾਕਤ ਜਿੰਨੀਆਂ ਵੀ ਸਪੀਸ਼ੀਜ਼ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਤਾਕਤਵਰ ਆਪਣੇ ਆਪ ਨੂੰ ਮੰਨਦਾ ਵਾ, ਪਰ ਅਸਲੀਅਤ ਦੇ ਵਿੱਚ ਇਹ ਸਭ ਤੋਂ ਕਮਜ਼ੋਰ ਆ। ਇਹ ਜੇ ਬਾਅਦ ਦੇ ਵਿੱਚ ਕੋਈ ਸਵਾਲ ਹੋਇਆ ਮੈਂ ਦੱਸਾਂਗਾ ਕਿ ਕਮਜ਼ੋਰ ਕਿਸ ਤਰ੍ਹਾਂ ਵਾ। ਔਰ ਇਹੀ ਕਮਜ਼ੋਰੀ ਇਸਨੇ ਆਪਣੀ ਤਾਕਤ ਦੇ ਵਿੱਚ ਕਨਵਰਟ ਕਰ ਲਈ, ਕਿਉਂਕਿ ਇਹ ਜੀ ਸਰ ਤੁਸੀਂ ਜਾਰੀ ਰੱਖੋ ਸਰ। ਹਾਂਜੀ ਹਾਂਜੀ ਠੀਕ ਆ ਰਹੀ ਆਵਾਜ਼, ਬਿਲਕੁਲ ਠੀਕ ਹੈ। ਹਾਂਜੀ, ਇਸ ਤਰ੍ਹਾਂ ਕੀ ਹੋਇਆ ਕਿ ਇਹ ਜਿਹੜਾ ਇਨਸਾਨ ਆ
ਇਸ ਇਨਸਾਨ ਦੇ ਵਿੱਚ ਜਿਹੜਾ ਸਰੀਰ ਆ ਜਾਂ ਸਾਰੇ ਬਾਕੀ ਪ੍ਰਾਣੀ ਨੇ ਉਹਨਾਂ ਦੇ ਵਿੱਚ ਵੀ ਆ ਕਿ ਹੁੰਦਾ ਕੀ ਆ ਕਿ ਇੱਕ ਸਾਡਾ ਸਰੀਰ ਬਹੁਤ ਰਿਜ਼ਰਵਾਇਰ, ਵੱਡਾ ਰਿਜ਼ਰਵਾਇਰ ਆ ਜਿਹੜੇ ਵਾਇਰਸਿਸ ਨੇ, ਜਰਮਸ ਨੇ, ਔਰ ਹਮੇਸ਼ਾ ਹੀ ਕਸ਼ਮਕਸ਼ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਸਾਨੂੰ ਜਰਮ ਥਿਊਰੀ ਤੋਂ ਇਹ ਪਤਾ ਲੱਗਾ। ਔਰ ਸਾਡਾ ਇੱਕ ਕੁਦਰਤੀ ਨਿਜ਼ਾਮ ਹੈ ਜਿਸ ਦੇ ਵਿੱਚ ਇਮਿਊਨਿਟੀ ਸਿਸਟਮ ਜਿਹੜਾ ਵਾ ਉਹ ਹੁੰਦਾ ਵਾ, ਔਰ ਇਹ ਬੈਲੈਂਸ ਜਿਹੜਾ ਵਾ ਉਹ ਜਦੋਂ ਹੀ ਇਮਿਊਨਿਟੀ ਸਿਸਟਮ ਕਮਜ਼ੋਰ ਹੁੰਦਾ ਤਾਂ ਲੜਾਈ ਜਿਹੜੀ ਆ ਜ਼ੋਰ ਪਾ ਜਾਂਦੀ। ਸੋ ਇਸ ਨੂੰ ਸਾਡੇ ਮਨ 'ਚ ਜਿਹੜਾ ਵਾ ਰੱਖਣਾ ਚਾਹੀਦਾ, ਕਿਉਂਕਿ ਸਿਰਫ ਦਵਾਈ ਨਹੀਂ, ਦਵਾਈ ਦੇ ਨਾਲ ਸਾਡੀ ਚੰਗੀ ਸਿਹਤ ਜਿਹੜੀ ਆ ਉਹਦਾ ਹੋਣਾ ਵੀ ਬਹੁਤ ਜ਼ਰੂਰੀ ਆ। ਇਸੇ ਤਰ੍ਹਾਂ ਜਦੋਂ ਦੇਖਣ 'ਚ ਆਇਆ ਕਿ ਬਿਮਾਰੀ ਕਿੱਦਾਂ ਚੱਲਦੀ ਹੈ, ਜਦੋਂ ਬੰਦੇ ਇਨਸਾਨ ਘੋੜਿਆਂ ਤੇ ਤੁਰਦੇ ਸੀ ਜਾਂ ਇਹ ਆਪਣਾ ਜਿਹੜੀਆਂ ਸੜਕਾਂ ਨੇ ਉਹਨਾਂ ਦੇ ਰਾਹੀਂ, ਫਿਰ ਹਵਾਈ ਜਹਾਜ਼, ਸਮੁੰਦਰੀ ਜਹਾਜ਼, ਤੇ ਹੁਣ ਇਹ ਜਿਹੜੀ COVID-19 ਆ ਇਹ ਹਵਾਈ ਜਹਾਜ਼ ਦੇ ਰਾਹੀਂ 24 ਘੰਟਿਆਂ ਦੇ ਵਿੱਚ ਸਭ ਜਗ੍ਹਾ ਤੇ ਜਿਹੜਾ ਵਾ ਉਹ ਫੈਲ ਗਈ। ਬਿਮਾਰੀਆਂ ਪਹਿਲਾਂ ਵੀ ਫੈਲਦੀਆਂ ਸਨ, ਪਰ ਉਹਨਾਂ ਦੀ ਰਫ਼ਤਾਰ ਇਨਸਾਨ ਦੀ ਜਿਹੜੀ ਟੈਕਨੋਲੋਜੀ ਸੀਗੀ ਉਹਦੇ ਮੁਤਾਬਕ ਹੀ ਸੀਗੀ। ਇੱਕ ਹੋਰ ਆਪਾਂ ਨੂੰ ਦਿਮਾਗ ਦੇ ਵਿੱਚ ਰੱਖਣੀ ਚਾਹੀਦੀ ਆ ਕਿ ਜਦੋਂ ਵੀ ਇਹ ਬਿਮਾਰੀ ਫੈਲੀ ਆ ਤਾਂ ਸਮਾਜ ਦੇ ਵਿੱਚ ਬੜੀ ਸੋਚ, ਆਰਥਿਕ ਤੇ ਜਿਹੜੀ ਸਮਾਜਿਕ ਆ ਉਥਲ ਪੁਥਲ ਹੁੰਦੀ ਆ। ਹਰ ਕੋਈ ਜਲਦੀ ਦੇ ਨਾਲ ਇਸ ਨੂੰ ਜਿਹੜਾ ਵਾ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਵਾ। ਉਹਦੇ ਵਿੱਚ ਕਈ ਗਲਤ ਫਹਿਮੀਆਂ ਜਿਹੜੀਆਂ ਨੇ ਉਹ ਪੈਂਦੀਆਂ ਨੇ। ਬਿਮਾਰੀ ਨੂੰ ਕਿੱਦਾਂ ਨਾਮ ਦੇਣਾ ਵਾ ਇਹ ਵੀ ਬਹੁਤ ਜ਼ਰੂਰੀ ਆ, ਔਰ ਇਹਦੇ ਵਿੱਚ ਕਈ ਭੁਲੇਖੇ ਪੈਂਦੇ ਨੇ। ਔਰ ਜਦੋਂ ਜਿਹੜੀਆਂ ਪਹਿਲੀਆਂ ਬਿਮਾਰੀਆਂ ਨੇ, ਜਦੋਂ ਇਜਿਪਸ਼ੀਅਨ ਜਿਹੜੀਆਂ ਮਮੀਜ਼ ਨੇ ਉਹਨਾਂ ਨੂੰ ਕੀਤਾ ਗਿਆ, ਉੱਥੇ ਵੀ ਪਲੇਗ ਦੇ ਜਿਹੜੇ ਸੀਗੇ ਅਸਾਰ ਸੀਗੇ। ਇਸ ਤੋਂ ਇਲਾਵਾ ਜਿਹੜੀ ਪਹਿਲੀ ਰਿਕਾਰਡਡ ਪੈਂਡੇਮਿਕ ਆ ਉਹ ਪਲੇਗ ਆਫ ਏਥਨਸ ਆ, ਜਿਹੜੀ ਸਪਾਰਟਾ ਦੀ ਤੇ ਏਥਨਸ ਦੀ ਆਪਸ ਵਿੱਚ ਲੜਾਈ ਦੇ ਵਿੱਚੋਂ ਨਿਕਲੀ, ਔਰ ਜਿਹਨੂੰ ਥਿਊਸੀਡਾਈਟਸ ਨੇ ਜਿਹੜਾ ਵਾ ਉਹ ਬਹੁਤ ਚੰਗੇ ਤਰ੍ਹਾਂ ਆਪਣੀ ਕਿਤਾਬ ਦੇ ਵਿੱਚ ਵੀ ਲਿਖਿਆ। ਔਰ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਪਲੇਗ ਜਿਹਨੂੰ ਪਲੇਗ ਆਫ ਐਂਟੋਨੀਜ਼ ਕਹਿੰਦੇ ਨੇ, ਫਿਰ ਪਲੇਗ ਆਫ ਜਸਟੀਨੀਅਨ ਨੇ। ਇਹ ਦੋਨੋਂ ਪਲੇਗ ਰਾਜਿਆਂ ਦੇ ਨਾਂ ਦੇ ਉੱਤੇ ਸਮਝੀਆਂ ਜਾਂਦੀਆਂ ਨੇ, ਹਾਲਾਂਕਿ ਰਾਜਿਆਂ ਦਾ ਇਹਨਾਂ ਦਾ ਨਾਲ ਉਸ ਤਰ੍ਹਾਂ ਦਾ ਬਿਲਕੁਲ ਸੰਬੰਧ ਨਹੀਂ। ਪਰ ਇਸ ਸਮੇਂ ਇੱਕ ਹੋਰ ਸਾਨੂੰ ਨਜ਼ਰ ਆਉਂਦਾ ਵਾ ਕਿ ਹਿਪੋਕਰਟੀਜ਼, ਜਿਹੜਾ ਗ੍ਰੀਕ ਦਾ ਬਹੁਤ ਵੱਡਾ ਫਿਜ਼ੀਸ਼ੀਅਨ ਸੀਗਾ, ਉਸ ਨੇ ਆਪਣੀ ਸੋਚ ਦੇ ਰਾਹੀਂ, ਜਿਹਨੂੰ ਆਪਾਂ ਫਾਦਰ ਆਫ ਮੈਡੀਸਨ ਵੀ ਕਹਿੰਦੇ ਆ, ਔਰ ਉਸਦੇ ਤੇ ਇੱਕ ਹਿਪੋਕਰਟੀਜ਼ ਓਥ ਵੀ ਜਿਹੜੇ ਡਾਕਟਰ ਨੇ ਉਹ ਲੈਂਦੇ ਨੇ। ਔਰ ਇਸ ਜਿਹੜਾ ਫਿਜ਼ੀਸ਼ੀਅਨਸ ਨੇ ਇਸਨੇ ਦੱਸਿਆ ਕਿ ਹਰ ਬਿਮਾਰੀ ਦਾ ਇੱਕ ਨੈਚੁਰਲ ਜਿਹੜਾ ਵਾ ਉਹ ਹੁੰਦਾ ਵਾ, ਔਰ ਇਹਦੀ ਜਿਹੜੀ ਖੋਜ ਦੇ ਰਾਹੀਂ ਜਦੋਂ ਇਹਦੀ ਰੈਸ਼ਨਲ ਜਿਹੜਾ ਵਾ ਰੀਜ਼ਨ ਆ ਉਹਦੇ ਰਾਹੀਂ ਅਸੀਂ ਇਸ ਨੂੰ ਜਿਹੜਾ ਵਾ ਉਹ ਲੱਭ ਸਕਦੇ ਹਾਂ। ਜਦੋਂ ਆਪਾਂ ਇਹੀ ਜਿਹੜਾ ਪ੍ਰੋਸੈਸ ਆ ਅੱਗੇ ਚੱਲਦਾ ਵਾ ਤਾਂ ਇਹ ਮਿਡੀਵਲ ਟਾਈਮ ਦੇ ਵਿੱਚ ਇੱਕ ਬੜਾ ਮਸ਼ਹੂਰ ਫਿਜ਼ੀਸ਼ੀਅਨ ਆ ਇਬਨ ਸਨਾ, ਜਿਸ ਨੇ ਇੱਕ ਆਪਣਾ ਸਿਧਾਂਤ ਦਿੱਤਾ ਜਿਸ ਨੂੰ ਅਲ ਅਰੇਬੀਆ ਇਨੀਆ ਇਹ ਕਿਹਾ ਜਾਂਦਾ ਵਾ, ਜਿਸ ਦਾ ਮਤਲਬ ਇਹ ਆ ਕਿ 40 ਦਿਨ। ਔਰ ਇਸ ਨੂੰ ਜਦੋਂ ਇਹ ਇਟਲੀ ਦੇ ਵਿੱਚ, ਫਰਾਂਸ ਜਾਂ ਇੰਗਲੈਂਡ ਦੇ ਵਿੱਚ ਇਹ ਸ਼ਬਦ ਗਿਆ ਤਾਂ ਹੁਣ ਸਾਡੇ ਕੋਲ ਇਹ ਕੁਆਰੰਟੀਨ ਦੇ ਨਾਂ ਤੇ ਜਿਹੜਾ ਵਾ ਉਹ ਸਾਡੇ ਕੋਲ ਆ। ਯਾਨੀ 40 ਦਿਨ ਉਸ ਸਮੇਂ ਜਹਾਜ਼ ਨੂੰ ਬੰਦਰਗਾਹ ਦੇ ਬਾਹਰ ਸਾਬਤ ਕਰਨਾ ਪੈਂਦਾ ਸੀਗਾ ਕਿ ਸਭ ਕੁਝ ਠੀਕ ਠਾਕ ਆ, ਫਿਰ ਹੀ ਉਹ ਅੰਦਰ ਜਾ ਸਕਦੇ ਸੀਗੇ। ਔਰ ਇਸੇ ਹਿਸਾਬ ਨਾਲ ਜਦੋਂ ਆਪਾਂ ਮੈਡੀਵਲ ਪੀਰੀਅਡ ਦੇਖਦੇ ਹਾਂ, ਸਭ ਤੋਂ ਵੱਡੀ ਜਿਹੜੀ ਹੈਗੀ ਆ ਪਲੇਗ ਬਲੈਕ ਡੈਥ 1346 ਦੇ ਵਿੱਚ, ਔਰ ਇਸਨੇ ਯੂਰਪ ਦੀ ਤਕਰੀਬਨ 1/3 ਆਬਾਦੀ ਜਿਹੜੀ ਸੀਗੀ ਖਤਮ ਕਰ ਦਿੱਤੀ। ਇਸੇ ਤਰ੍ਹਾਂ ਜਦੋਂ ਨਵਾਂ ਜਿਹੜਾ ਵਾ ਉਹ ਅਮਰੀਕਾ ਜਿਹੜਾ ਵਾ ਉਹ ਲੱਭਿਆ ਤਾਂ ਕੋਲੰਬਸ ਦੀਆਂ ਜਿਹੜੀਆਂ ਸੀਗੀਆਂ ਡਿਸਕਵਰੀਜ਼ ਉਸ ਦੇ ਹਿਸਾਬ ਨਾਲ ਤਾਂ ਬਹੁਤ ਵੱਡੀ ਤਾਦਾਦ ਨਾਲ ਯੂਰਪੀਅਨ ਜਿਹੜੇ ਨੇ ਉਹ ਆਪਣੇ ਘੋੜੇ, ਆਪਣੇ ਹੋਰ ਜਿਹੜਾ ਸੀਗਾ ਸਨੇ ਬਿਮਾਰੀਆਂ ਉਹ ਨਾਰਦਰਨ ਅਮਰੀਕਾ ਤੇ ਸਾਊਦਰਨ ਅਮਰੀਕਾ ਦੇ ਵਿੱਚ ਲੈ ਕੇ ਗਏ। ਔਰ ਇਸ ਨੂੰ ਐਲਫਰਡ ਕਰੋਸਬੀ ਦੀ ਕਿਤਾਬ ਦ ਕੋਲੰਬੀਅਨ ਐਕਸਚੇਂਜ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਗਿਆ ਵਾ ਕਿ ਕਿਸ ਤਰ੍ਹਾਂ ਅਸੀਂ ਉਸ ਸਮੇਂ ਜਿਹੜੇ ਪਲਾਂਟਸ ਨੇ ਜਾਂ ਬਿਮਾਰੀਆਂ, ਔਰ ਉਹਦੇ ਨਾਲ ਹੋਇਆ ਕਿ ਜਿਹੜੇ ਨੇਟਿਵ ਅਮਰੀਕਨ ਸਨ ਉਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਬਹੁਤ ਇਹਨਾਂ ਬਿਮਾਰੀਆਂ ਦੇ ਪ੍ਰਤੀ ਕਮਜ਼ੋਰ ਸੀਗਾ ਤੇ ਉਹ ਜ਼ਿਆਦਾ ਲੜਾਈਆਂ ਤੇ ਘੱਟ ਮਰੇ ਤੇ ਬਿਮਾਰੀਆਂ ਦੇ ਨਾਲ ਜ਼ਿਆਦਾ ਜਿਹੜਾ ਸੀਗਾ ਉਹ ਮਾਰੇ ਗਏ।
ਔਰ ਇਸੇ ਸਮੇਂ ਇੱਕ ਹੋਰ ਆਪਾਂ ਨੂੰ ਜਦੋਂ ਆਪਾਂ ਦੇਖਦੇ ਹਾਂ ਤਾਂ ਇੱਕ ਮੀਡੀਵਲ ਟਾਈਮ ਦੇ ਉੱਤੇ ਇੱਕ ਕਾਸਮਿਕ ਆਰਡਰ ਦੇ ਬਾਰੇ ਜਿਹੜਾ ਵਾ ਕਿ ਉੱਥੇ ਗੁੱਡ ਤੇ ਈਵਲ ਦਾ ਜਿਹੜਾ ਵਾ ਉਹ ਫੈਸਲਾ ਹੋ ਰਿਹਾ ਵਾ ਤੇ ਗੋਡ ਦੀ ਜਿਹੜੀ ਆਸਥਾ ਹੋਰ ਵੱਧਦੀ ਆ, ਸੁਪਰਸਟੀਸ਼ਨ ਔਰ ਨਾਲ ਨਾਲ ਜਿਹੜਾ ਵਾ ਉਹ ਇੱਕ ਸਟਿਗਮਾ ਔਰ ਫੈਟਲਿਜ਼ਮ ਕਿ ਨੈਗੇਟਿਵਿਟੀ ਮਨ ਚ ਆਉਂਦੀ ਆ ਕਿ ਇਸ ਦੁਨੀਆ 'ਚ ਕੁਛ ਨਹੀਂ ਗਾ। ਔਰ ਜਦੋਂ ਆਪਾਂ ਪਿੱਛੇ ਥੋੜਾ ਜਿਹਾ ਦੇਖੀਏ ਜਿਹੜੀ ਐਂਟਨੀ ਫਲੇਗ ਆ ਉਸਦੇ ਵਿੱਚ ਕ੍ਰਿਸਚੀਅਨਸ ਨੂੰ ਦੋਸ਼ੀ ਜਿਹੜਾ ਵਾ ਠਹਿਰਾਇਆ ਗਿਆ ਔਰ ਜਦੋਂ 1200 ਸਾਲ ਬਾਅਦ ਉਹੀ ਕ੍ਰਿਸਚੀਅਨ ਸਾਰੇ ਯੂਰਪ ਦੇ ਵਿੱਚ ਜ਼ਿਆਦਾ ਹਾਵੀ ਹੁੰਦੇ ਆ ਤਾਂ ਬਲੈਕ ਡੈਥ ਦੇ ਵਿੱਚ ਜਿਊਸ ਨੂੰ ਜਿਹੜਾ ਵਾ ਉਹ ਘਰਾਂ ਦੇ ਵਿੱਚ ਕੁੱਟਿਆ ਮਾਰਿਆ ਗਿਆ, ਸਿਨਾਗੋਗ ਜਿਹੜੇ ਸੀਗੇ ਉਹ ਸਾੜੇ ਫੂਕੇ ਗਏ। ਸੋ ਇਹਦੇ ਨਾਲ ਜਿਹੜਾ ਸਟਿਗਮਾ ਵਾ ਇਹ ਵੀ ਅਟੈਚ ਹੁੰਦਾ ਵਾ ਔਰ ਕਈ ਵਾਰ ਕਿਉਂਕਿ ਇਨਸਾਨ ਹਰ ਕੋਈ ਇੰਨੀ ਚੰਗੀ ਤਰ੍ਹਾਂ ਉਹ ਰੈਸ਼ਨਲ ਸੋਚ ਨਹੀਂ ਉਹ ਕਰਦਾ ਤੇ ਔਰ ਕਨਫਿਊਜ਼ ਹੋਣ ਦੇ ਨਾਲ ਜਲਦੀ ਜਲਦੀ ਜਾਵਾ ਉਸਨੂੰ ਇਹ ਢਾਲ ਦਿੰਦਾ ਵਾ। ਔਰ ਕਿਸ ਤਰੀਕੇ ਨਾਲ ਸਾਡੀ ਮੈਡੀਕਲ ਜਿਹੜੀ ਆ ਉਹ ਆਪਣੀ ਸੋਚ ਵਧੀ ਆ, ਜਦੋਂ ਟਾਈਮ ਮਿਲੇਗਾ ਤਾਂ ਮੈਂ ਦੱਸਾਂਗਾ ਕਿ ਇਹ ਜਿਹੜੇ ਮੈਡੀਕਲ ਲੈਵਲ ਤੇ ਵੀ ਅਸੀਂ ਹੌਲੀ ਹੌਲੀ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਉਹ ਗਿਆਨ ਦਾ ਜਿਹੜਾ ਵਾ ਉਹ ਸਾਡਾ ਜਿਹੜਾ ਇਹ ਡਿਜ਼ੀਜ਼ ਦੇ ਬਾਰੇ ਜਿਹੜਾ ਵਾ ਉਹ ਰੈਸ਼ਨਲ ਵਿਊ ਜਿਹੜਾ ਵਾ ਉਹ ਕਿੱਦਾਂ ਆਇਆ। ਮਾਡਰਨ ਨੂੰ ਮੈਂ ਉਸ ਤਰੀਕੇ ਨਾਲ ਨਹੀਂ ਲਵਾਂਗਾ ਕਿਉਂਕਿ ਆਪਾਂ ਜਦੋਂ ਹੁਣ ਆਪਣੇ ਪੰਜਾਬ ਦੀ ਗੱਲ ਕਰਦੇ ਹਾਂ ਕਾਫੀ ਕੁਝ ਉਸ ਸਮੇਂ ਵਿਕਸਿਤ ਹੋ ਚੁੱਕਾ ਸੀਗਾ ਔਰ ਇਹ ਜਿਹੜਾ ਮਾਡਰਨ ਦੇ ਸਮੇਂ ਜੋ ਕੁਝ ਹੋਇਆ ਵਾ ਜਦੋਂ ਪੰਜਾਬ ਦੇ ਵਿੱਚ 1849 ਦੇ ਵਿੱਚ ਐਨੈਕਸੇਸ਼ਨ ਹੁੰਦੀ ਆ ਤਾਂ ਦੋ ਲੜਾਈਆਂ ਦੇ ਬਾਅਦ ਉਸ ਸਮੇਂ ਕਾਫੀ ਹੱਦ ਤੱਕ ਜਿਹੜਾ ਬ੍ਰਿਟਿਸ਼ ਅੰਪਾਇਰ ਆ ਉਹ ਐਸਟੈਬਲਿਸ਼ ਹੋ ਚੁੱਕਾ ਸੀ। ਇੰਡਸਟਰੀਅਲ ਰੈਵੋਲੂਸ਼ਨ ਆ ਰਹੀ ਸੀ, ਉਹਨਾਂ ਨੂੰ ਮੰਡੀ ਦੀ ਜ਼ਰੂਰਤ ਸੀ ਔਰ ਇਸ ਦੇ ਵਿੱਚ ਜਦੋਂ ਆਪਾਂ ਡੇਨੀਅਲ ਹੈਡਰਿਕ ਦੀ ਇੱਕ ਬੁੱਕ ਹੈ ਦ ਟੂਲਸ ਆਫ ਅੰਪਾਇਰ ਜਿਸ ਦੇ ਵਿੱਚ ਟੈਕਨੋਲੋਜੀ, ਕਮਿਊਨੀਕੇਸ਼ਨ ਤੇ ਮੈਡੀਸਨ ਵੀ ਇੱਕ ਟੂਲ ਹੈ। ਪੰਜਾਬ ਦੇ ਵਿੱਚ ਬਹੁਤ ਵਧੀਆ ਇੱਕ ਸਿਹਤ ਦਾ ਜਿਹੜਾ ਵਾ ਪ੍ਰਬੰਧ ਸੀਗਾ, ਹਕੀਮ, ਵੈਦ ਔਰ ਸਾਡਾ ਆਯੁਰਵੈਦਿਕ, ਯੂਨਾਨੀ ਤਿੱਬ ਤੇ ਲੋਕਾਂ ਦੇ ਵਿੱਚ ਬਹੁਤਾ ਇੰਨੀ ਜਿਹੜੀ ਆ ਉਹ ਐਕਸਚੇਂਜ ਨਾ ਹੋਣ ਕਰਕੇ ਬਿਮਾਰੀਆਂ ਨੂੰ ਚੰਗੇ ਤਰੀਕੇ ਦੇ ਨਾਲ ਉਹ ਟ੍ਰੀਟ ਕਰ ਰਹੇ ਸੀ। ਪਰ ਜਦੋਂ ਇਹ ਅੰਗਰੇਜ਼ੀ ਨਿਜ਼ਾਮ, ਵੈਸਟਰਨ ਨਿਜ਼ਾਮ ਆਉਂਦਾ ਵਾ ਤਾਂ ਵੱਡੇ ਫੌਜਾਂ ਦੇ ਕਾਫਲੇ, ਉਹਦੇ ਨਾਲ ਨਹਿਰਾਂ ਦਾ ਜਿਹੜਾ ਵਾ ਉਹ ਸਥਾਪਿਤ ਹੋਣਾ, ਨਹਿਰਾਂ ਦੇ ਵਿੱਚ ਜ਼ਿਆਦਾ ਪਾਣੀ ਜਦੋਂ ਇਹਨਾਂ ਇਲਾਕਿਆਂ 'ਚ ਆਉਂਦਾ ਵਾ, ਵਾਟਰ ਲੌਗਿੰਗ ਹੁੰਦੀ ਹੈ ਜਿਸ ਦੇ ਨਾਲ ਇੱਕ ਮੱਛਰ ਜਾਂ ਮਲੇਰੀਆ ਜਿਹੜਾ ਵਾ ਉਹ ਫੈਲਦਾ ਵਾ। ਸੜਕਾਂ, ਰੇਲਵੇ, ਉਸ ਦੇ ਨਾਲ ਜਿਹੜੀ ਐਕਸਪੋਰਟ ਕਰਨ ਦੀ ਜਿਹੜੀ ਹੈਗੀ ਆ ਸਪੀਡ ਉਹ ਬਹੁਤ ਫਾਸਟ ਹੋ ਜਾਂਦੀ ਆ ਔਰ ਜਦੋਂ ਮਾੜਾ ਜਿਹਾ ਵੀ ਕਿਤੇ ਇਹ ਮੌਨਸੂਨ ਦਾ ਜਿਹੜਾ ਵਾ ਵੱਧ ਘੱਟ ਹੁੰਦਾ ਵਾ ਉਹਦੇ ਨਾਲ ਜਲਦੀ ਹੀ ਸੋਕਾ, ਉਸ ਦੇ ਬਾਅਦ ਕਾਲ ਔਰ ਕਾਲ ਦੇ ਨਾਲ ਪਸ਼ੂਆਂ ਦੀਆਂ ਬੜੀ ਵੱਡੀ ਪੱਧਰ ਦੇ ਉੱਤੇ ਜਿਹੜਾ ਵਾ ਉਹ ਮੌਤਾਂ ਔਰ ਇਨਸਾਨ ਵੀ ਭੁੱਖਮਰੀ ਦੇ ਕਰਕੇ ਜਿਹੜਾ ਵਾ ਉਹ ਸਰੀਰ ਕਮਜ਼ੋਰ ਹੋ ਜਾਂਦਾ ਵਾ ਤੇ ਜਿਹੜੀਆਂ ਆਮ ਟ੍ਰੋਪੀਕਲ ਡਿਜ਼ੀਜ਼ ਉਸ ਸਮੇਂ ਸੀ ਜਦੋਂ ਉਹ ਹਾਵੀ ਹੁੰਦੀਆਂ ਨੇ ਤੇ ਮੌਤਾਂ ਦੀ ਗਿਣਤੀ ਬਹੁਤ ਵੱਡੀ ਪੱਧਰ ਤੇ ਜਿਹੜਾ ਵਾ ਉਹ ਹੁੰਦੀ ਆ। ਸੋ ਇਸ ਕਿਸਮ ਦਾ ਜਿਹੜਾ ਵਾ ਉਹ ਸਾਨੂੰ ਜਿਹੜਾ ਵਾ ਉਹ ਇੱਕ ਸਿਸਟਮ ਜਿਹੜਾ ਵਾ ਉਹ ਅੰਗਰੇਜ਼ਾਂ ਦੇ ਆਉਣ ਦੇ ਨਾਲ ਜਿਹੜਾ ਵਾ ਉਹ ਮਿਲਦਾ ਵਾ। ਜਿਹੜੇ ਆਮ ਇਹ ਕਹਿੰਦੇ ਨੇ ਕਿ ਅੰਗਰੇਜ਼ੀ ਰਾਜ ਦੀਆਂ ਬਰਕਤਾਂ, ਉਹਨਾਂ ਨੂੰ ਨਾ ਤਾਂ ਉਹਨਾਂ ਨੇ ਕਾਲਸ ਜਿਹੜੇ ਨੇ, ਫੈਮਿਨਸ ਨੇ, ਉਹਨਾਂ ਦੇ ਬਾਰੇ ਕਦੀ ਕੁਛ ਪੜ੍ਹਿਆ ਹੁੰਦਾ ਵਾ ਤੇ ਨਾ ਹੀ ਉਹ ਕਦੀ ਜਿਹੜਾ ਵਾ ਉਹ ਜਿਹੜੇ ਬਿਮਾਰੀਆਂ ਨੇ ਉਹਨਾਂ ਦੇ ਬਾਰੇ ਸਮਝਿਆ ਹੁੰਦਾ ਵਾ। ਉਹਨਾਂ ਦੀ ਬਸ ਆਪਣੀ ਬਰਕਤਾਂ ਪਤਾ ਨਹੀਂ ਉਹ ਕਿਸ ਤਰੀਕੇ ਨਾਲ ਦੇਖਦੇ ਹੋਣਗੇ, ਉਹਨਾਂ ਦਾ ਵੀ ਜ਼ਿਕਰ ਹੋ ਸਕਦਾ ਵਾ। ਪਰ ਉਸੇ ਸਮੇਂ ਜਿਹੜਾ ਵਾ ਉਹ ਅੰਗਰੇਜ਼ ਕਰੀਮੀਆ ਦੇ ਵਿੱਚ ਇੱਕ ਲੜਾਈ ਜਿਹੜੀ ਆ ਉਹ ਕਰੀਮੀਅਨ ਵਾਰ ਲੜ ਰਹੇ ਸੀ। ਫਲੋਰੈਂਸ ਨਾਈਟਿੰਗੇਲ ਉੱਥੇ ਸੀ, ਕਾਫੀ ਉੱਥੇ ਸਰੀਰਕ ਤੌਰ ਤੇ ਜਿਹੜਾ ਵਾ ਉਹ ਅੰਗਰੇਜ਼ਾਂ ਦੀਆਂ ਫੌਜਾਂ ਨੂੰ ਨੁਕਸਾਨ ਹੋਇਆ। ਪਰ ਉਹਦੇ ਨਾਲ ਫਲੋਰੈਂਸ ਨਾਈਟਿੰਗੇਲ ਨੇ ਆਪਣੇ ਤੌਰ ਤੇ ਇੱਕ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਜਿਹੜਾ ਸੈਨੀਟੇਸ਼ਨ ਇਜ਼ ਸਿਵਲਾਈਜੇਸ਼ਨ ਔਰ ਇਹ ਜਿਹੜੀ ਸੈਨੀਟੇਸ਼ਨ ਆ ਇਹ ਇੱਕ ਵੈਸਟਰਨ ਕਨਸੈਪਟ ਕਿ ਜਿੱਦਾਂ ਯੂਰਪ ਵਾਲੇ ਕਹਿਣਗੇ ਉਹ ਸੈਨੀਟੇਸ਼ਨ ਹੋਏਗੀ। ਔਰ ਉਸਨੇ 1872 ਦੇ ਵਿੱਚ ਇੱਕ ਪਰਚਾ ਪੜ੍ਹਿਆ ਔਰ ਉਹ ਪਰਚੇ ਦਾ ਜਿਹੜੀ ਕਾਨਫਰੰਸ ਸੀਗੀ ਉਹ ਸੀਗੀ ਕਾਨਫਰੰਸ ਔਨ ਸੋਸ਼ਲ ਸਾਇੰਸਿਸ। ਇਹ ਕੋਈ ਮੈਡੀਕਲ ਜਿਹੜੇ ਲੋਕ ਨੇ ਉਹਨਾਂ ਵਾਸਤੇ ਇਹ ਪਰਚਾ ਨਹੀਂ ਸੀ। ਔਰ ਉਸ ਪਰਚੇ ਦੇ ਵਿੱਚ ਉਸਨੇ ਦੱਸਿਆ ਕਿ ਉਹ ਬੜੀ ਹੈਰਾਨ ਆ ਕਿ ਹਿੰਦੁਸਤਾਨ ਦੇ ਵਿੱਚ ਲੋਕ ਜਿੰਦਾ ਕਿੱਦਾਂ ਰਹਿ ਰਹੇ ਨੇ ਔਰ ਮਰ ਕਿਉਂ ਨਹੀਂ ਗਏ ਰਹੇ। ਉਹਨੂੰ ਜਾਨੀ ਜਿਸ ਤਰੀਕੇ ਨਾਲ ਉਹਨੂੰ ਗੰਦਗੀ ਜਾਂ ਇੱਥੋਂ ਦੀ ਜਿਹੜੀ ਆ ਉਹ ਘੱਟਾ ਮਿੱਟੀ, ਇੱਥੋਂ ਦਾ ਜਿਹੜਾ ਮਾਹੌਲ ਆ ਉਹਦੇ ਬਾਰੇ ਦੱਸਿਆ ਗਿਆ
ਸੋ ਇਦਾਂ ਦੀ ਸੋਚ ਜਿਹੜੀ ਆ ਸੋਸ਼ਲ ਕਸਟਮਸ ਦੇ ਬਾਰੇ ਦੱਸਿਆ ਗਿਆ। ਇਦਾਂ ਦੀ ਸੋਚ ਜਿਹੜੀ ਆ ਉਹ ਜਿਹੜੇ ਅੰਗਰੇਜ਼ ਅਫਸਰ ਆਏ ਉਹਨਾਂ ਦਾ ਜਿਹੜਾ ਵਾ ਉਹ ਸੀਗਾ, ਜਦੋਂ ਫੌਜਾਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਕਾਫਲੇ ਦੇ ਤੌਰ ਤੇ ਕੰਟੋਨਮੈਂਟ ਬਣੇ ਜਾਂਦੇ ਸੀ, ਸਭ ਤੋਂ ਪਹਿਲਾਂ ਅੰਗਰੇਜ਼ਾਂ ਨੂੰ ਆਪਣੀ ਸਿਹਤ ਦਾ, ਉਸ ਤੋਂ ਬਾਅਦ ਆਪਣੀਆਂ ਫੌਜਾਂ ਦੀ ਸਿਹਤ ਦਾ ਲੱਗਾ। ਜਿਹੜੇ ਕੰਟੋਨਮੈਂਟ ਬਣਾਏ ਗਏ ਉਹਨਾਂ ਦੇ ਆਲੇ ਦੁਆਲੇ ਜਿਹੜੇ ਪਿੰਡ ਸੀਗੇ ਉਹਨਾਂ ਦੇ ਵਿੱਚ ਮਾੜਾ ਮੋਟ ਜਿਹੜਾ ਮੈਡੀਕਲ ਸਿਸਟਮ ਆ ਬਣਾਇਆ ਜਾਵੇ ਤਾਂ ਕਿ ਜਿਹੜੀਆਂ ਬਿਮਾਰੀਆਂ ਨੇ ਉਹ ਕੰਟੋਨਮੈਂਟ ਵਾਲੀ ਸਾਈਡ ਤੇ ਨਾ ਆਉਣ। ਆਪਣੇ ਰਿਹਾਇਸ਼ ਵਾਸਤੇ ਸ਼ਹਿਰਾਂ ਦੇ ਬਾਹਰ ਸਿਵਲ ਲਾਈਨਸ ਜਿਹੜੀਆਂ ਨੇ ਬਣਾਈਆਂ ਗਈਆਂ, ਤੇ ਤੁਸੀਂ ਆਪ ਹੀ ਭਾਸ਼ਾ ਦੇ ਜਿਹੜਾ ਵਾ ਉਹਦੇ ਰਾਹੀਂ ਤੁਸੀਂ ਦੇਖ ਸਕਦੇ ਜੇ ਕਿ ਜੇ ਇੱਕ ਹਿੱਸਾ ਸ਼ਹਿਰ ਦਾ ਸਿਵਲ ਲਾਈਨ ਤੇ ਆ ਤੇ ਬਾਕੀ ਹਿੱਸਾ ਜਿਹੜਾ ਵਾ ਉਹ ਕੀ ਹੋਵੇਗਾ। 1859 ਦੇ ਵਿੱਚ 1859 ਦੇ ਵਿੱਚ ਰਾਇਲ ਕਮਿਸ਼ਨ ਔਨ ਦ ਹੈਲਥ ਆਫ ਆਰਮੀ ਬਣਾਇਆ ਗਿਆ, ਜਿਹਨੇ ਰਿਪੋਰਟ 1863 ਦੇ ਵਿੱਚ ਸਬਮਿਟ ਕੀਤੀ। ਔਰ ਇਸ ਦੇ ਵਿੱਚ ਹੈਰਾਨੀ ਵਾਲੀ ਗੱਲ ਇਹ ਸੀ ਕਿ ਅੰਗਰੇਜ਼ਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਫੌਜੀ ਜਿਹੜੇ ਨੇ ਉਹ 1000 ਪਿੱਛੇ ਤਕਰੀਬਨ 70 ਮਰ ਰਹੇ ਨੇ ਤੇ ਭਾਰਤੀ ਫੌਜੀ ਜਿਹੜੇ ਨੇ ਉਹ 20 ਮਰ ਰਹੇ ਨੇ। ਔਰ ਇਸ ਦੇ ਨਾਲ ਅੰਗਰੇਜ਼ਾਂ ਨੇ ਜਿਹੜਾ ਟ੍ਰੋਪੀਕਲ ਮੈਡੀਸਨ ਆ, ਟ੍ਰੋਪੀਕਲ ਡਿਜ਼ੀਜ਼ ਆ, ਉਹਦੇ ਵੱਲ ਜਾਂ ਸੈਨੀਟੇਸ਼ਨ ਵੱਲ ਇਹ ਜਿਹੜਾ ਵਾ ਧਿਆਨ ਜਿਹੜਾ ਵਾ ਉਹ ਦਿੱਤਾ। ਔਰ ਜਿਹੜੀ ਉਹਨਾਂ ਦੀ ਐਲੋਪੈਥਿਕ ਇੱਕ ਪ੍ਰਣਾਲੀ ਸੀਗੀ, ਸਿਸਟਮ ਸੀਗਾ ਵੈਸਟਰਨ ਮੈਡੀਸਨ, ਉਸ ਨੂੰ ਜ਼ਿਆਦਾ ਜਿਹੜਾ ਵਾ ਉਹ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਲਾਹੌਰ 'ਚ ਮੈਡੀਕਲ ਕਾਲਜ, ਪਹਿਲਾਂ ਸਕੂਲ ਬਣਿਆ, ਮੈਡੀਕਲ ਕਾਲਜ ਬਣਿਆ, ਤੇ ਜਿਹੜਾ ਸਾਡਾ ਇੱਥੋਂ ਦਾ ਨਿਜ਼ਾਮ ਸੀਗਾ ਸਿਹਤ ਦਾ ਉਸ ਨੂੰ ਬਹੁਤ ਪਿੱਛੇ ਰੱਖ ਦਿੱਤਾ ਗਿਆ। ਉਹ ਸਿਰਫ ਛੱਡ ਦਿੱਤਾ ਗਿਆ ਪਿੰਡ ਦੇ ਜਿਹੜੇ ਲੋਕ ਸੀਗੇ ਤੇ ਸ਼ਹਿਰਾਂ ਵਾਸਤੇ। ਔਰ ਉਸ ਸਮੇਂ ਸ਼ਹਿਰਾਂ ਦੇ ਵਿੱਚ ਜਿਹੜਾ ਐਜੂਕੇਸ਼ਨ ਵੀ ਆ ਗਈ, ਇੱਕ ਮਿਡਲ ਕਲਾਸ ਕ੍ਰੀਏਟ ਹੋ ਰਹੀ ਸੀ। ਮਿਡਲ ਕਲਾਸ ਨੂੰ ਉਹਨਾਂ ਦਾ ਜਿਹੜਾ ਲਿਵਿੰਗ ਲਾਈਫ ਸਟਾਈਲ ਔਰ ਉਹਨਾਂ ਦਾ ਜਿਹੜਾ ਬਾਕੀ ਹੈਲਥ ਦਾ ਜਿਹੜਾ ਸਾਰਾ ਕੁਛ ਉਹ ਅਸੀਂ ਜਿਹੜਾ ਵਾ ਉਹ ਦੇਖ ਲੈਂਦੇ ਹਾਂ, ਉਹਦੇ 'ਚ ਉਹ ਕਾਫੀ ਹੱਦ ਤੱਕ ਕਾਮਯਾਬ ਰਹੇ। ਜਦੋਂ ਅਸੀਂ ਹੁਣ ਬਿਮਾਰੀਆਂ ਦਾ ਦੇਖਦੇ ਹਾਂ, ਕੁਝ ਬਿਮਾਰੀਆਂ ਮੈਂ ਤੁਹਾਨੂੰ ਜਿਹੜੀਆਂ ਜ਼ਿਆਦਾ ਹਾਵੀ ਹੋਈਆਂ ਉਹਨਾਂ ਦੇ ਬਾਰੇ ਪੰਜਾਬ ਦੇ ਵਿੱਚ ਉਹਨਾਂ ਦੇ ਬਾਰੇ ਤੁਹਾਨੂੰ ਦੁਬਾਰਾ ਯਾਦ ਕਰਾਵਾਂਗੇ। ਜਿੱਦਾਂ ਹੈਜ਼ਾ ਆ, ਉਹ ਕਾਲਰਾ ਵਾ, ਇਹ ਅੰਗਰੇਜ਼ਾਂ ਨੂੰ ਜਿਹੜਾ ਵਾ ਅਕਸਰ ਰਹਿੰਦਾ ਸੀ ਕਿ ਜਿਹੜੇ ਇਹ ਵੱਡੇ ਵੱਡੇ ਧਾਰਮਿਕ ਇਕੱਠ ਹੁੰਦੇ ਆ ਇਹਨਾਂ ਦੇ ਵਿੱਚੋਂ ਇਹ ਬਿਮਾਰੀ ਨਿਕਲਦੀ ਆ। ਔਰ ਜਿਹੜੇ ਮਸ਼ਹੂਰ ਉਸ ਸਮੇਂ ਜਿਹੜੇ ਸਾਡੇ ਸਾਹਮਣੇ ਸੀਗੇ ਮੱਕਾ ਦੇ ਵਿੱਚ ਜਾਂ ਹਰਿਦੁਆਰ ਦੇ ਵਿੱਚ, ਇਹਨਾਂ ਨੂੰ ਜਿਹੜਾ ਅੰਗਰੇਜ਼ਾਂ ਦਾ ਜਿਹੜਾ ਲਿਟਰੇਚਰ ਆ ਉਸ ਦੇ ਵਿੱਚ ਨਰਸਰੀਜ਼ ਆਫ ਕਾਲਰਾ ਜਿਹੜਾ ਵਾ ਉਹ ਸਮਝਿਆ ਗਿਆ। 1880 ਤੋਂ ਲੈ ਕੇ 1929 ਤੱਕ ਜਦੋਂ ਆਪਾਂ ਸਾਰੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਵਾ ਫਿਗਰਸ ਕਾਲਰਾ ਦੇ ਸੰਬੰਧ 'ਚ ਇਕੱਠੇ ਕਰਦੇ ਆ ਤਾਂ ਹਰ ਸਾਲ ਤਕਰੀਬਨ 3.5 ਲੱਖ ਲੋਕ ਇਹ ਹੈਜੇ ਦੇ ਨਾਲ, ਕਾਲਰੇ ਦੇ ਨਾਲ ਜਿਹੜਾ ਵਾ ਉਹ ਮਰ ਜਾਂਦੇ ਸੀਗੇ। ਇਸੇ ਤਰੀਕੇ ਨਾਲ ਮਲੇਰੀਆ, ਜਿੱਦਾਂ ਮੈਂ ਪਹਿਲਾਂ ਦੱਸਿਆ ਵਾ, ਜਿਹੜਾ ਨਹਿਰਾਂ ਦਾ ਸੀ ਨਿਜ਼ਾਮ ਉਹ ਬਹੁਤ ਉਸ ਸਮੇਂ ਦੀ ਜਿਹੜੀ ਟੈਕਨੋਲੋਜੀ ਹੈ, ਇੰਜੀਨੀਅਰਿੰਗ ਟੈਕਨੋਲੋਜੀ ਉਹਨਾਂ ਮੁਤਾਬਕ ਠੀਕ ਸੀ, ਪਰ ਇਸ ਦੇ ਨਾਲ ਜਿਹੜੀ ਵਾਟਰ ਲੌਗਿੰਗ ਦੀ ਸਮੱਸਿਆ ਹੋਈ, ਇਸ ਨੇ ਕਾਫੀ ਏਰੀਆ ਜਿਹੜਾ ਸੀਗਾ ਅਫੈਕਟ ਕੀਤਾ। ਫੀਵਰ ਜਿਹੜਾ ਸੀ, ਜਦੋਂ ਮਲੇਰੀਆ ਫੈਲਦਾ ਸੀ, ਹਾਈ ਫੀਵਰ ਹੁੰਦਾ ਸੀ। ਇਹਨਾਂ ਨੂੰ ਅਕਸਰ ਜਿਹੜੀਆਂ ਇਹ ਮਲੇਰੀਏ ਦੇ ਜਿਹੜੇ ਵਾਟਰ ਲੌਗ ਏਰੀਆ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਡੈਥ ਟ੍ਰੈਪਸ ਜਿਹੜਾ ਵਾ ਉਹ ਕਿਹਾ ਜਾਂਦਾ ਸੀ। ਔਰ 1850 ਤੋਂ ਲੈ ਕੇ 1947 ਤੱਕ ਵੱਡੀਆਂ ਜਿਹੜੀਆਂ ਮਲੇਰੀਆ ਦੀਆਂ ਕੋਈ 15 ਜਿਹੜੀਆਂ ਨੇ ਉਹ ਮਹਾਮਾਰੀਆਂ ਜਿਹੜੀਆਂ ਨੇ ਆਈਆਂ, ਔਰ ਜਿਨ੍ਹਾਂ ਦੇ ਵਿੱਚ ਤਕਰੀਬਨ 51 ਲੱਖ ਬੰਦਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਮਾਰਿਆ ਗਿਆ। ML ਡਾਰਲਿੰਗ ਜਿਹੜਾ ਅੰਗਰੇਜ਼ ਬੜਾ ਮਸ਼ਹੂਰ 1920-25 ਤੋਂ ਬਾਅਦ ਹੋਇਆ, ਜਿਸਨੇ ਪੈਜੈਂਟਰੀ ਦੇ ਵੀ ਕੰਮ ਕੀਤਾ ਵਾ, ਉਸਨੇ ਆਪਣੀ ਜਿਹੜੀ ਰੂਰਲ ਰਾਈਟਸ ਤੇ ਕਿਤਾਬ ਲਿਖੀ ਆ। ਔਰ 1940 ਦੇ ਸਮੇਂ ਉਹ ਪਿੰਡਾਂ ਦੇ ਵਿੱਚ ਜਾ ਰਿਹਾ ਸੀ ਔਰ ਉਸਨੂੰ ਬੜਾ ਹੈਰਾਨ ਸੀ। ਕੁਛ ਹੱਦ ਤੱਕ ਤਾਂ ਉਸਨੂੰ ਦੁੱਖ ਵੀ ਹੋਇਆ ਜਦੋਂ ਉਸਨੇ ਦੇਖਿਆ ਕਿ ਜਿਹੜਾ ਆਪਣਾ ਲਹਿੰਦਾ ਪੰਜਾਬ ਆ, ਇਸ ਦੇ ਵਿੱਚ ਬਹੁਤ ਸਾਰੇ ਪਿੰਡ ਜਿਹੜੇ ਉਹ ਬੇਆਬਾਦ ਹੋਏ ਸੀ ਔਰ ਬਹੁਤ ਸਾਰੇ ਘਰ ਜਿਹੜੇ ਸੀਗੇ ਠੱਠੇ ਹੋਏ ਸੀਗੇ ਇਸ ਵਾਟਰ ਲੌਗਿੰਗ ਸਮੱਸਿਆ ਕਰਕੇ। ਲੋਕਾਂ ਨਾਲ ਉਸਨੇ ਗੱਲਾਂ ਕੀਤੀਆਂ ਔਰ ਬਾਅਦ ਦੇ ਵਿੱਚ ਆਪਣੀ ਕਿਤਾਬ 'ਚ ਲਿਖਿਆ ਕਿ ਚਾਹੇ ਅਸੀਂ ਜਿੰਨਾ ਮਰਜ਼ੀ ਫਾਇਦਾ ਕੀਤਾ ਵਾ ਨਹਿਰਾਂ ਦੇ ਰਾਹੀਂ, ਪਰ ਜਿਹੜੇ ਇਹ ਲੋਕ ਨੇ
ਇਹਨਾਂ ਵਾਸਤੇ ਇਹ ਇੱਕ ਇਸ ਸੰਸਾਰ ਦਾ ਜਿਹੜਾ ਵਾ ਉਹ ਅੰਤ ਆ। ਸਾਨੂੰ ਇਹ ਜਲਦੀ ਤੋਂ ਜਲਦੀ ਇੱਥੋਂ ਇਹ ਕੱਢਣਾ ਚਾਹੁੰਦੇ ਨੇ। ਸਾਡੇ ਕੋਲ ਹੁਣ ਇਸ ਦਾ ਕੋਈ ਹੱਲ ਨਹੀਂ ਗਾ, ਜਿਸ ਕਰਕੇ ਅਸੀਂ ਕਾਫੀ ਹੱਦ ਤੱਕ ਇਹਨਾਂ ਲੋਕਾਂ ਦੇ ਵਿੱਚ ਬਦਨਾਮ ਆ। ਇਹਨਾਂ ਦਾ ਸਾਡੇ ਤੇ ਵਿਸ਼ਵਾਸ ਜਿਹੜਾ ਵਾ ਟੁੱਟ ਚੁੱਕਾ ਵਾ। ਇਸੇ ਤਰ੍ਹਾਂ ਸਮਾਲ ਪੌਕਸ ਆ, ਉਸ ਬਿਮਾਰੀ ਦਾ ਵੀ ਜਿਹੜਾ ਵਾ ਉਹ ਬਹੁਤ ਜ਼ਿਆਦਾ ਸੀਗਾ, ਅੰਗਰੇਜ਼ਾਂ ਤੋਂ ਪਹਿਲਾਂ ਵੀ ਸੀ ਕਿ ਇਸ ਦੀਆਂ ਵੀ ਜਿਹੜਾ ਇਸ ਨੂੰ ਸਕਰਜ ਆਫ ਪੰਜਾਬ ਜਿਹੜਾ ਵਾ ਕਿਹਾ ਜਾਂਦਾ ਸੀਗਾ। ਫਿਰ 1896-97 ਦੇ ਵਿੱਚ ਬੰਬੇ ਤੋਂ ਪਲੇਗ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਉਂਦੀ ਆ, ਔਰ ਇਹ ਜਿਹੜੀ ਆਪਣਾ 19ਵੀਂ ਸਦੀ ਆ ਉਸ ਦੀ ਆਖਰ ਦੇ ਵਿੱਚ ਉਸ ਦੀ ਸਭ ਤੋਂ ਵੱਡੀ ਜਿਹੜੀ ਆ ਉਹ ਮਹਾਮਾਰੀ ਜਿਹੜੀ ਮੰਨੀ ਜਾਂਦੀ ਆ। ਇਸ ਨੂੰ ਜਿਹੜਾ ਵਾ ਉਹ ਜੇ ਆਪਾਂ ਇਹਦਾ ਡਾਟਾ ਦੇਖੀਏ ਤਾਂ ਇਹ ਹਿੰਦੁਸਤਾਨ ਦੇ ਲੈਵਲ ਤੇ 10 ਤੋਂ 12 ਮਿਲੀਅਨ ਲੋਕ ਜਿਹੜੇ ਨੇ ਉਹ ਮਰਦੇ ਨੇ 1896 ਤੋਂ ਲੈ ਕੇ 1921 ਤੱਕ, ਤੇ ਪੰਜਾਬ ਦੇ ਵਿੱਚ ਇਹ ਤਕਰੀਬਨ 35 ਲੱਖ ਲੋਕ ਮਰਦੇ ਨੇ। ਜੇ 1000 ਪਿੱਛੇ ਦੇਖੀਏ ਤਾਂ ਇਹ 122 ਲੋਕ ਜਿਹੜੇ ਨੇ ਸਮਝੇ ਜਾ ਸਕਦੇ ਆ। ਔਰ ਜਿਹੜਾ ਜਲੰਧਰ, ਹੁਸ਼ਿਆਰਪੁਰ ਜਿੱਥੋਂ ਇਹ ਪਹਿਲਾਂ ਸ਼ੁਰੂ ਹੁੰਦੀ ਆ, ਪਿੰਡਾਂ ਦੇ ਪਿੰਡ ਬੇਆਬਾਦ ਹੋ ਜਾਂਦੇ ਨੇ, ਉਹਨਾਂ ਨੂੰ ਬਾਹਰ ਕੈਂਪਾਂ ਦੇ ਵਿੱਚ ਜਿਹੜਾ ਵਾ ਲੈ ਆਂਦਾ ਜਾਂਦਾ ਵਾ। ਕਿਸ ਤਰ੍ਹਾਂ ਵੈਕਸੀਨੇਸ਼ਨ, ਉਹ ਜਦੋਂ ਆਪਾਂ ਉਹਨਾਂ ਜਿਹੜੀਆਂ ਰਿਪੋਰਟਸ ਅੰਗਰੇਜ਼ਾਂ ਨੇ ਬਾਅਦ ਦੇ ਵਿੱਚ ਸਬਮਿਟ ਕੀਤੀਆਂ, ਤਾਂ ਜਦੋਂ ਆਪਾਂ ਉਹਨਾਂ ਨੂੰ ਪੜ੍ਹਦੇ ਹਾਂ ਤਾਂ ਕਿਸ ਤਰੀਕੇ ਦੇ ਨਾਲ ਲੋਕ ਜਿਹੜਾ ਆਮ ਚੂਹੇ ਕੁੱਤਿਆਂ ਦੇ ਵਾਂਗ ਜਿਹੜਾ ਵਾ ਉਹ ਮਰੇ। ਪਰ ਇਸ ਕਿਸਮ ਦਾ ਕੋਈ ਨਹੀਂ ਸੀਗਾ। ਲੋਕ ਸੰਸਕਾਰ ਦਾ ਜਿਹੜਾ ਕੰਮ ਆ ਉਸ ਨੂੰ ਬਕਾਇਦਾ ਜਿਹੜਾ ਵਾ ਉਹ ਕਰਦੇ ਸੀਗੇ। ਤੇ ਜਿਹੜਾ ਇਸ ਤੋਂ ਬਾਅਦ ਵੱਡੀ ਜਿਹੜੀ ਮਹਾਮਾਰੀ ਆ ਉਹ ਇਨਫਲੂਐਂਜ਼ਾ ਵਾ। ਇਹ ਵੀ ਫਸਟ ਵਰਲਡ ਵਾਰ ਦੇ ਵਿੱਚੋਂ ਨਿਕਲਦਾ ਵਾ, ਔਰ ਅੰਗਰੇਜ਼ਾਂ ਦੀਆਂ ਜਿੰਨੀਆਂ ਕਿਤਾਬਾਂ ਨੇ ਇਸ ਦੇ ਵਿੱਚ ਉਸ ਨੂੰ ਸਪੈਨਿਸ਼ ਫਲੂ ਜਿਹੜਾ ਵਾ ਉਹਦੇ ਨਾਲ ਯਾਦ ਕੀਤਾ ਜਾਂਦਾ ਵਾ। ਹਾਲਾਂਕਿ ਸਪੇਨ ਦਾ ਇਹਦੇ ਨਾਲ ਕੋਈ ਸੰਬੰਧ ਨਹੀਂ। ਸਪੇਨ ਲੜਾਈ ਦੇ ਵਿੱਚ ਨਹੀਂ ਸੀ। ਸਪੇਨ ਦੇ ਵਿੱਚ ਲਿਖਣ ਦੀ ਆਜ਼ਾਦੀ ਸੀ, ਅਖਬਾਰਾਂ ਦੇ ਉੱਤੇ ਉਸ ਕਿਸਮ ਦੀ ਸੈਂਸਰਸ਼ਿਪ ਨਹੀਂ ਸੀ। ਸਪੇਨ ਦੀਆਂ ਅਖਬਾਰਾਂ ਨੇ ਸਿਰਫ ਇਹੀ ਕੀਤਾ ਕਿ ਜਿਹੜੀ ਬਿਮਾਰੀ ਇਹ ਫੈਲੀ ਉਸ ਦੀਆਂ ਖਬਰਾਂ ਛਾਪਦੇ ਰਹੇ। ਅੰਗਰੇਜ਼ ਅਮਰੀਕਾ ਜਾਂ ਬਾਕੀ ਜਾਂ ਫਰਾਂਸੀਸੀ ਅਖਬਾਰਾਂ ਤੋਂ ਅੱਗੇ ਜਿਹੜਾ ਵਾ ਸਪੈਨਿਸ਼ ਫਲੂ ਦੇ ਨਾਲ ਆਪਣਾ ਜਿਹੜਾ ਸੀ ਇਨਫੋਰਮੇਸ਼ਨ ਅਪਡੇਟ ਕਰਦੇ ਰਹੇ, ਔਰ ਹੁਣ ਤੱਕ ਇਹ ਸਪੈਨਿਸ਼ ਫਲੂ ਦੇ ਨਾਲ ਇੱਕ ਸਟਿਗਮਾ ਜਿਹੜਾ ਵਾ ਲੱਗਾ ਹੋਇਆ ਵਾ। ਤੇ ਅਸਲ 'ਚ ਇਹ ਜਿਹੜੀਆਂ ਫੌਜਾਂ ਦੇ ਵਿੱਚ ਜਿਹੜੀ ਆ ਉਹ ਬੜੀ ਅਜੀਬ ਕਿਸਮ ਦੀਆਂ, ਉਹ ਕਿਉਂਕਿ ਕੋਲਡ ਕੰਟਰੀ ਸੀਗੇ, ਔਰ ਉਸ ਦੇ ਵਿੱਚ ਕਿਸ ਤਰੀਕੇ ਨਾਲ ਜਿਹੜੇ ਸਿਪਾਹੀਆਂ ਨੂੰ ਟ੍ਰੈਂਚਸ ਦੇ ਵਿੱਚ ਮਜਬੂਰਨ ਰਹਿਣਾ ਪੈਂਦਾ ਸੀ, ਔਰ ਇਹ ਬਿਮਾਰੀ ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਜਿਹੜੀਆਂ ਨੇ ਉਹ ਪੈਂਦੀਆਂ ਨੇ। ਇਹਨੂੰ ਹੁਣ ਆਪਾਂ ਜੇ ਦੇਖੀਏ ਤੇ ਇਹ ਦੋ ਪੱਧਰ ਦੇ ਉੱਤੇ ਇਸ ਦਾ ਡਾਟਾ ਜਿਹੜਾ ਵਾ ਸਾਡੇ ਕੋਲ ਆਉਂਦਾ ਵਾ। ਇੱਕ ਤਾਂ ਜਿਹੜਾ ਵਾ ਉਹ ਇੰਡੀਆ ਦੇ ਲੈਵਲ ਤੇ ਜਿਹੜਾ ਸਰਕਾਰੀ ਆ, ਉਹਦੇ ਮੁਤਾਬਕ ਤਾਂ ਤਕਰੀਬਨ 49 ਲੱਖ ਲੋਕ ਜਿਹੜੇ ਨੇ ਮਰਦੇ ਨੇ, ਜਿਹੜਾ ਕਿ ਸਾਰੇ ਉਸ ਸਮੇਂ ਦੇ ਹਿੰਦੁਸਤਾਨ ਦੇ ਵਿੱਚ 2% ਆਬਾਦੀ ਦਾ ਹਿੱਸਾ ਵਾ। ਪੰਜਾਬ ਦੇ ਵਿੱਚ ਇਹ ਤਕਰੀਬਨ 8.25 ਲੱਖ ਲੋਕ ਜਿਹੜੇ ਨੇ ਮਰਦੇ ਨੇ, ਜਿਹੜਾ ਕਿ 4.2% ਪੰਜਾਬ ਦੀ ਪਾਪੂਲੇਸ਼ਨ ਦਾ, ਜਿਹੜਾ ਹਿੰਦੁਸਤਾਨ ਦੀ ਆਬਾਦੀ ਨਾਲੋਂ ਤਕਰੀਬਨ ਦੁੱਗਣਾ ਵਾ, ਪ੍ਰਪੋਰਸ਼ਨ ਨਾਲੋਂ ਜਿਹੜਾ ਵਾ, ਪਰਸੈਂਟੇਜ ਨਾਲੋਂ ਜਿਹੜਾ ਵਾ ਉਹ ਦੁੱਗਣਾ ਵਾ। ਪਰ ਕਿੰਗਸਲੇ ਡੇਵਿਡ ਨੇ ਆਪਣੀ ਕਿਤਾਬ ਜਿਹੜੀ ਆ ਉਹ ਪਾਪੂਲੇਸ਼ਨ ਤੇ ਲਿਖੀ ਆ, ਉਹਦੇ ਵਿੱਚ ਇਸ ਨੂੰ ਅਪਡੇਟ ਕੀਤਾ ਵਾ। ਉਸ ਦੇ ਮੁਤਾਬਕ ਦਰਅਸਲ ਜੇ ਇਸ ਨੂੰ ਇਨਫਲੂਐਂਜ਼ਾ ਨੂੰ ਦੇਖਿਆ ਜਾਵੇ ਤਾਂ ਇਸ ਦੀ ਜਿਹੜੀ ਹੈਗੀ ਆ ਉਹ ਇੰਡੀਆ ਦੇ ਲੈਵਲ ਤੇ 20 ਮਿਲੀਅਨ ਲੋਕ ਨੇ, ਯਾਨੀ ਕਿ 2 ਕਰੋੜ ਲੋਕ ਮਰੇ, ਔਰ ਪੰਜਾਬ ਦੇ ਵਿੱਚ ਤਕਰੀਬਨ 30 ਲੱਖ ਲੋਕ ਮਰੇ, ਔਰ ਸਮਝ ਲਓ ਕਿ 4 ਇਹ ਸਾਰਾ ਜਿਹੜਾ ਵਾ ਉਹ ਇਸ ਦੇ ਵਿੱਚ। ਔਰ ਇਹ ਵੱਡੀ ਜਿਹੜੀ ਆ, ਸਭ ਤੋਂ ਵੱਡੀ ਜਿਹੜੀ ਆ ਉਹ ਤੁਸੀਂ ਹੁਣ ਵੀ ਦੇਖ ਸਕਦੇ ਜੇ ਕਿ 4.2% ਆਬਾਦੀ ਦਾ ਹਿੱਸਾ ਜਿਹੜਾ ਵਾ ਉਹ ਉਸ ਇਨਫਲੂਐਂਜ਼ਾ ਦੇ ਟਾਈਮ ਤੇ ਇੱਕ ਕੰਬਣੀ ਜਿਹੜੀ ਆ ਉਹ ਹੁਣ ਲਿਆ ਦਿੰਦਾ ਵਾ। ਇਹ ਬਿਮਾਰੀਆਂ ਜਦੋਂ ਵੀ ਆਉਂਦੀਆਂ ਨੇ ਇਹਦੇ ਨਾਲ ਰਿਊਮਸ ਜਿਹੜੀਆਂ ਨੇ ਫੈਲਦੀਆਂ ਨੇ। ਉਦੋਂ ਵੀ ਰਿਊਮਸ ਸੀਗੀ ਕਿ ਖੂਹ ਜਿਹੜੇ ਨੇ ਉਹ ਪੋਇਜ਼ਨ ਕੀਤੇ ਜਾ ਰਹੇ ਨੇ, ਕ੍ਰਿਸਚੀਅਨ ਡਾਕਟਰਸ ਨੂੰ ਜਿਹੜਾ ਵਾ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਔਰ ਕਈ ਥਾਵਾਂ ਤੇ ਡਾਕਟਰਸ ਨੂੰ ਪਰੇਸ਼ਾਨੀ ਵੀ ਹੋਈ, ਕਈ ਥਾਵਾਂ ਤੇ ਦੰਗੇ ਫਸਾਦ ਵੀ ਹੋਏ। ਇਸੇ ਤਰੀਕੇ ਨਾਲ
ਵੈਦ ਹਕੀਮ ਉਹਨਾਂ ਦਾ ਵੀ ਜਿਹੜਾ ਵਾ ਉਹ ਕੋਸ਼ਿਸ਼ ਕਰਦੇ ਸਨ, ਪਰ ਉਹਨਾਂ ਨੂੰ ਅੰਗਰੇਜ਼ ਮਾਨਤਾ ਨਹੀਂ ਸੀਗੇ ਦਿੰਦੇ। ਲੋਕ ਕਾਫੀ ਹੱਦ ਤੱਕ ਉਹਨਾਂ ਦੇ ਕੋਲ ਵੀ ਜਿਹੜਾ ਵਾ ਉਹ ਜਾਂਦੇ ਰਹੇ। ਸੋ ਉਸ ਤਰੀਕੇ ਨਾਲ ਮਹਾਮਾਰੀ ਜਿਹੜੀ ਕੋਵਿਡ-19 ਆ, ਇਸ ਨੂੰ ਆਪਾਂ ਇਹ ਕਿ 1950 ਦੀ ਜਿਹੜੀ 1945 ਤੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੁਬਾਰਾ ਅਮਰੀਕਾ ਜਿਹੜਾ ਵਾ ਉਹ ਇੱਕ ਸੁਪਰ ਪਾਵਰ ਦੇ ਤੌਰ ਤੇ ਜਿਹੜਾ ਵਾ ਸਥਾਪਿਤ ਹੁੰਦਾ ਵਾ, ਜਿਹਦੇ ਨਾਲ ਹੁੰਦਾ ਵਾ ਬੋਟਸ ਦੇ ਰਾਹੀਂ ਔਰ ਜਿਹੜੇ ਹਵਾਈ ਜਹਾਜ਼ਾਂ ਦੇ ਰਾਹੀਂ ਫਿਰ ਇੱਕ ਵਾਰੀ ਪਾਪੂਲੇਸ਼ਨ ਦਾ ਵਾ ਜਿਹੜਾ ਵਾ ਚੇਂਜ ਹੁੰਦਾ ਵਾ, ਟੈਲੀਫੋਨ, ਕੰਪਿਊਟਰ, ਟੀਵੀ, ਔਰ ਇਸੇ ਤਰੀਕੇ ਨਾਲ ਜਿਹੜੇ ਜਰਮਸ ਨੇ ਉਹਨਾਂ ਦਾ ਵੀ ਜਿਹੜਾ ਵਾ, ਔਰ ਫੂਡ ਚੇਨ ਵੀ ਆਪਣੇ ਆਪ ਦੇ ਵਿੱਚ ਜਿਹੜਾ ਵਾ ਉਹ ਨੈਰੋ ਬੜੀ ਤੰਗ ਜਾ ਰਹੀ ਆ। ਇੱਕ 2008 ਦੇ ਵਿੱਚ ਇੱਕ ਸਟੱਡੀ ਸੀਗੀ ਜਿਹਦੇ ਵਿੱਚ ਦੱਸਿਆ ਗਿਆ ਕਿ 1940 ਤੋਂ ਲੈ ਕੇ 2004 ਤੱਕ 330 ਨੇ ਇਨਫੈਕਸ਼ੀਅਸ ਡਿਜ਼ੀਜ਼ ਪੰਜਾਬ ਦੇ ਵਿੱਚ ਹੋਈਆਂ, ਇੰਡੀਆ ਵਰਲਡ ਦੇ ਵਿੱਚ ਹੋਈਆਂ। ਯਾਨੀ ਹਰ ਸਾਲ 5 ਨਵੀਆਂ ਜਿਹੜੀਆਂ ਨੇ ਉਹ ਇਨਫੈਕਸ਼ੀਅਸ ਡਿਜ਼ੀਜ਼ ਜਿਹੜੀਆਂ ਨੇ ਉਹ ਇੱਕ ਸਾਡੇ ਸਾਹਮਣੇ ਜਿਹੜਾ ਵਾ ਉਹ ਆਉਂਦਾ ਵਾ। ਔਰ 1968 ਦੇ ਵਿੱਚ 2 ਵਿਗਿਆਨੀਆਂ ਨੇ ਇੱਕ ਸਾਨੂੰ ਜਿਹੜਾ ਵਾ ਯਾਦ ਕਰਾਇਆ, ਔਰ 1977 ਦੇ ਵਿੱਚ ਲੰਡਨ ਦੇ ਵਿੱਚ ਕਾਨਫਰੰਸ ਹੋਈ, ਜਿਹੜੀ ਕਾਨਫਰੰਸ ਸਿਰਫ ਕਰੋਨਾ ਵਾਇਰਸ ਨੂੰ ਸਮਝਣ ਵਾਸਤੇ ਸੀ। ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਸਾਨੂੰ ਇਹ ਜਿਹੜਾ ਆਉਣ ਵਾਲਾ ਜਿਹੜਾ ਖਤਰਾ ਵਾ ਕਰੋਨਾ ਵਾਇਰਸ, ਜਿਹੜਾ ਪੰਛੀਆਂ ਤੇ ਜਾਨਵਰਾਂ ਦੀ ਖੁਰਾਕ ਦੇ ਵਾਇਰਸ ਦੇ ਵਿੱਚੋਂ ਨਿਕਲਦਾ ਵਾ, ਇਹਦੇ ਬਾਰੇ ਸਾਨੂੰ ਜਿਹੜਾ ਵਾ ਉਹ ਧਿਆਨ ਰੱਖਣਾ ਚਾਹੀਦਾ ਵਾ। ਇਹਦੇ 'ਚ ਜਿਹੜੀ ਉਹਦੀ ਟੈਕਸੋਨੋਮੀ ਆ, ਉਹਨੂੰ ਜਿਹੜਾ ਵਾ ਉਹਦਾ ਸਟਰਕਚਰ ਆ, ਉਹਨੂੰ ਦੱਸਿਆ ਸਮਝਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ 1980 ਦੇ ਵਿੱਚ ਜਰਮਨੀ ਦੇ ਵਿੱਚ ਕਾਨਫਰੰਸ ਹੋਈ। ਹੌਲੀ ਹੌਲੀ ਇੱਦਾਂ ਦੀਆਂ ਕਾਨਫਰੰਸ ਜਿਹੜੀਆਂ ਨੇ ਉਹ ਵਰਲਡ ਵਾਈਡ ਹੋਣ ਲੱਗ ਪਈਆਂ। ਜਿਵੇਂ ਕਹਿਣ ਦਾ ਭਾਵ ਇਹ ਆ ਕਿ ਜਿਹੜਾ ਇਹ ਕਰੋਨਾ ਵਾਇਰਸ ਆ, ਇਸ ਦੇ ਬਾਰੇ ਕਾਫੀ ਚਿਰ ਤੋਂ ਪਰੇਸ਼ਾਨੀ ਜਿਹੜੀ ਸੀਗੀ, ਜਿਹੜੀ ਸਾਡੀ ਮੈਡੀਕਲ ਜਿਹੜਾ ਵਰਲਡ ਆ ਉਹਦੇ ਵਿੱਚ ਸੀਗੀ। ਔਰ ਠੀਕ 2003 ਦੇ ਵਿੱਚ 2002-3 ਦੇ ਵਿੱਚ ਜਿਹੜਾ ਸਾਰਸ ਕਰੋਨਾ, ਪਹਿਲਾ ਜਿਹੜਾ ਕਰੋਨਾ ਵਾਇਰਸ ਐਪੀਡੈਮਿਕ ਹੈ ਸਾਰਸ, ਉਹ ਸਾਡੇ ਸਾਹਮਣੇ ਆਉਂਦਾ ਵਾ। ਔਰ ਠੀਕ 10 ਸਾਲ ਬਾਅਦ ਜਿਹੜਾ MERS ਮਰਸ, ਜਿਹਨੂੰ ਮਿਡਲ ਈਸਟ ਰੈਸਪੀਰੇਟਰੀ ਸਿੰਡਰਮ ਵੀ ਕਿਹਾ ਜਾਂਦਾ ਵਾ, ਉਹ ਵੀ ਇੱਕ ਕਰੋਨਾ ਵਾਇਰਸ ਹੀ ਇੱਕ ਵਾਇਰਸ ਦੇ ਵਿੱਚੋਂ ਜਿਹੜਾ ਵਾ ਉਹ ਨਿਕਲਦਾ ਵਾ। ਤੇ ਆ ਤੀਸਰਾ ਜਿਹੜਾ ਵਾ ਹੁਣ ਕੋਵਿਡ-19 ਆ। ਇਹਦੀ ਜਿਹੜੀ ਜਦੋਂ ਸਟੱਡੀ ਹੁੰਦੀ ਆ ਤੇ ਇਹਨੂੰ ਸਾਰਸ ਦੇ ਇਹਦੇ 2 ਪੱਖ ਨੇ। ਇੱਕ ਤਾਂ ਜੇ ਡਿਜ਼ੀਜ਼ ਆ ਤਾਂ ਕੋਵਿਡ-19 ਇਹ ਡਿਜ਼ੀਜ਼ ਆ। ਜੇ ਵਾਇਰਸ ਨੂੰ ਦੇਖੀਏ ਤਾਂ ਇਹ ਵਾਇਰਸ ਆਇਡੈਂਟੀਫਾਈ ਹੁੰਦਾ ਵਾ ਸਾਰਸ CoV ਕਰੋਨਾ ਵਾਇਰਸ 2, ਯਾਨੀ ਉਸੇ ਹੀ ਲੜੀ ਦਾ ਇਹ ਦੂਸਰਾ ਜਿਹੜਾ ਵਾ ਉਹ ਇੱਕ ਵਾਇਰਸ ਸਾਡੇ ਸਾਹਮਣੇ ਜਿਹੜਾ ਵਾ ਉਹ ਇਹ ਆਉਂਦਾ। ਔਰ ਇਹਦੇ ਬਾਰੇ ਜਿਹੜਾ ਨੋਮਨਕਲੇਚਰ ਸਾਇੰਸ ਵਾਲਿਆਂ ਨੇ ਜਿਹੜਾ ਵਾ ਕਾਫੀ ਹੱਦ ਤੱਕ ਕਲੀਅਰ ਕਰ ਦਿੱਤਾ ਵਾ। ਪਰ ਦੁੱਖ ਨਾਲ ਕਹਿਣਾ ਪੈਂਦਾ ਵਾ ਕਿ ਜਿਹੜੀ ਸਾਡੀ ਜਿਹੜੀ ਸਮਾਜਿਕ ਜਿਹੜੀ ਹੈਗੀ ਆ ਚੇਤਨਾ, ਉਹ ਅਜੇ ਉਜਾਗਰ ਨਹੀਂ ਹੋਈ। ਅਸੀਂ ਹਜ਼ਾਰਾਂ ਸਾਲ ਪਹਿਲਾਂ ਹੁਣ ਵੀ ਵਾਇਰਸ ਜਿਹੜਾ ਵਾ ਉਹ ਆਲੇ ਦੁਆਲੇ ਲੋਕਾਂ ਦੇ ਵਿੱਚ ਲੱਭਦੇ ਆ। ਔਰ ਇਹ ਜਿਹੜਾ ਅਜੀਬ ਕਿਸਮ ਦਾ ਇੱਕ ਸੋਸ਼ਲ ਵਾਇਰਸ ਜਿਹੜਾ ਵਾ ਉਹ ਦੁਬਾਰਾ ਸ਼ੁਰੂ ਹੋਇਆ। ਨੂੰ ਬੈਲੈਂਸ ਜਿਹੜਾ ਵਾ ਉਹ ਰੱਖਣਾ ਚਾਹੀਦਾ ਵਾ। ਜਿਸ ਤਰ੍ਹਾਂ ਬੜੇ ਜ਼ਿੰਮੇਵਾਰ ਜਿਹੜੇ ਅਦਾਰੇ ਤੇ ਉਹਨਾਂ ਤੋਂ ਇਹ, ਜਿਸ ਤਰ੍ਹਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਅਚਾਨਕ ਇਸ ਨੂੰ ਜਿਹੜਾ ਵਾ ਉਹ ਕੁੰਗ ਫਲੂ ਜਿਹੜਾ ਵਾ ਉਹ ਕਹਿ ਦਿੱਤਾ, ਜਦੋਂ ਚਾਈਨਾ ਨੂੰ ਜੇ ਸਿੱਧੇ ਤਰੀਕੇ ਨਾਲ ਕਹਿਣਾ ਹੋਵੇ। ਸੋ ਵਾਇਰਸ ਜਿਹੜੀ ਇਹ ਬਿਮਾਰੀ ਆਈ ਆ, ਇਹਦੀ ਯਾਦ ਰੱਖੋ, ਇਹਦੇ ਵਿੱਚ ਨਾਲ ਨਾਲ ਜਿਹੜਾ ਵਾ ਉਹ ਬਾਕੀ ਜਿਹੜੇ ਨੇ ਐਕਟੀਵਿਟੀਜ਼ ਬੜੀਆਂ ਫਾਸਟ ਹੋ ਗਈਆਂ ਨੇ। ਇਹਦੇ ਪਿੱਛੇ ਇੱਕ ਖਾਸ ਕਿਸਮ ਦੀ ਪੋਲਿਟਿਕਸ ਆ, ਜਿਹੜੀ ਪਾਵਰ ਆ, ਉਸਨੂੰ ਵੀ ਕਿਸ ਤਰੀਕੇ ਦੇ ਨਾਲ ਹਰ ਸਟੇਟ ਦੇ ਲੈਵਲ ਤੇ ਜਾਂ ਵਰਲਡ ਦੀਆਂ ਜਿਹੜੀਆਂ ਪਾਵਰਸ ਨੇ ਉਹਨਾਂ ਦੇ ਲੈਵਲ ਤੇ ਦੇਖਿਆ ਜਾ ਰਿਹਾ ਵਾ। ਇੱਕ ਜੰਗ ਅਸੀਂ ਇਨਸਾਨ ਜਾਂ ਮੈਡੀਕਲ ਫਰਟਰਨਿਟੀ ਲੋਕਾਂ ਦੇ ਵਿੱਚ ਜਿਹੜਾ ਵਾ ਉਹ ਇਸ ਨੂੰ ਜਿਹੜਾ ਵਾ ਉਹ ਲੜ ਰਹੀ ਆ। ਦੂਸਰੀ ਜੰਗ ਉਸੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਪਾਵਰ ਸਟਰਕਚਰ ਦੇ ਵਿੱਚ ਜਿਹੜਾ ਵਾ, ਔਰ ਜਿਹੜੇ ਰੂਲਿੰਗ ਐਲੀਟਸ ਨੇ, ਚਾਹੇ ਉਹ ਕਿਸੇ ਵੀ ਕੰਟਰੀ ਦੇ ਵਿੱਚ ਨੇ, ਉਹ ਆਪਣੀ ਅਥਾਰਟੀ ਜਿਹੜੀ ਆ ਟੋਟਲ ਵਾਇਰਸ ਉਸਨੂੰ ਜਿਹੜਾ ਵਾ
ਕਿਸ ਤਰੀਕੇ ਨਾਲ ਕਲਾਸ ਜਿਹੜੀ ਡਿਵੀਜ਼ਨ ਹੁੰਦੀ ਜਾ ਰਹੀ ਆ, ਕਿਹੜੇ ਲੋਕ ਕੀ ਗੱਲਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਵਾ ਉਹ ਇਹ ਵਾਇਰਸ ਨੂੰ ਲੈ ਰਹੇ ਨੇ, ਇਹ ਵੀ ਆਪਾਂ ਦੇਖ ਸਕਦੇ ਹਾਂ। ਮੈਂ ਹੁਣ ਅਖੀਰ ਦੇ ਵਿੱਚ ਜਿਹੜੀ ਇਹ ਵੈਕਸੀਨ ਦੇ ਬਾਰੇ ਹੁਣ ਜਿਹੜੀ ਆ ਰੇਸ ਲੱਗੀ ਹੋਈ ਆ, ਇਹਦੇ ਵਿੱਚ ਦੋ ਗੱਲਾਂ ਜਿਹੜੀਆਂ ਮੈਂ ਦੱਸਾਂਗਾ। ਇੱਕ ਤਾਂ ਇਹ ਆ ਕਿ ਨਿਕਲਦੇ ਨੇ ਸਾਡੀ ਫੂਡ ਚੇਨ ਬਹੁਤ ਨੈਰੋ ਹੋ ਗਈ ਆ, ਜਿਹੜੀ ਬਾਇਓਡਾਇਵਰਸਿਟੀ ਸੀਗੀ, ਇੱਕ ਜਿਹੜਾ ਸਾਡਾ ਕੈਪੀਟਲਿਜ਼ਮ ਦਾ ਜਿਹੜਾ ਨਿਜ਼ਾਮ ਆ ਉਸ ਦੀਆਂ ਮਾਰਕੀਟ ਤੇ ਪ੍ਰੋਫਿਟ ਦੀਆਂ ਜਿਹੜੀਆਂ ਫਾਊਂਡੇਸ਼ਨ ਜਿਹੜਾ ਉਹ ਫੂਡ ਚੇਨ ਬਹੁਤ ਨੈਰੋ ਹੋ ਗਿਆ। ਜਦੋਂ ਫੂਡ ਚੇਨ ਨੈਰੋ ਹੋ ਜਾਵੇਗਾ ਤਾਂ ਬਿਮਾਰੀਆਂ ਹਾਵੀ ਹੋ ਜਾਣਗੀਆਂ। ਬਾਇਓਡਾਇਵਰਸਿਟੀ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦਾ ਬਾਕੀ ਜਿਹੜੇ ਫਲ ਫਰੂਟ ਬਾਕੀ ਜਿਹੜੀ ਚੀਜ਼ਾਂ ਨੇ ਉਹਨਾਂ ਦੇ ਰਾਹੀਂ ਹੀ ਉਹਨਾਂ ਦਾ ਇਲਾਜ ਹੁੰਦਾ ਵਾ। ਹਰ ਏਰੀਏ ਦੇ ਵਿੱਚ ਜਿਹੜੀਆਂ ਫਸਲਾਂ ਹੁੰਦੀਆਂ ਉਹਨਾਂ ਦੇ ਬਰਾਬਰ ਬਾਕੀ ਜਿਹੜੇ ਫਲ ਨੇ ਉਹਨਾਂ ਦੇ ਰਾਹੀਂ ਬਿਮਾਰੀਆਂ ਘਟ ਜਾਂਦੀਆਂ ਨੇ। ਇਹ ਇੱਕ ਨੇਚਰ ਦਾ ਸਿਧਾਂਤ ਆ। ਪਰ ਜੇ ਅਸੀਂ ਆਪਣੇ ਜਿਹੜੇ ਲੋਕਲ ਸਾਡੇ ਫਲ ਨੇ, ਜਿੱਦਾਂ ਚਾਹੇ ਅਮਰੂਦ ਆ, ਜਾਮਨ ਆ, ਇੱਦਾਂ ਦੇ ਹੋਰ ਕਈ ਫਲ ਨੇ, ਉਹਨਾਂ ਨੂੰ ਛੱਡ ਕੇ ਤੇ ਅਸੀਂ ਬਾਕੀ ਚੀਜ਼ਾਂ ਵੱਲ ਜਿਹੜਾ ਵਾ ਉਹ ਚੱਲ ਜਾਵਾਂਗੇ ਤੇ ਬਿਮਾਰੀਆਂ ਜਿਹੜੀਆਂ ਨੇ ਉਹ ਜ਼ਿਆਦਾ ਵਧਣਗੀਆਂ। ਇਸੇ ਤਰੀਕੇ ਦੇ ਨਾਲ ਜਿਹੜਾ ਵੈਕਸੀਨ ਦੀ ਜਿਹੜੀ ਹੈਗੀ ਆ ਉਹ ਵੀ ਪ੍ਰੋਬਲਮ ਆ। ਜਿੰਨੀਆਂ ਸਾਇੰਸਿਸ ਹੁਣ ਆਈਆਂ ਨੇ, ਚਾਹੇ ਉਹ ਐਪੀਡੈਮੋਲੋਜੀ ਆ, ਇਮਿਊਨੋਲੋਜੀ ਆ, ਵਾਇਰੋਲੋਜੀ ਆ, ਇਹ ਬੜੀ ਮਿਨਿਊਟਲੀ ਅਸੀਂ ਜਿਹੜਾ ਵਾ ਡਿਟੇਲ ਦੇਖਦੇ ਹਾਂ। ਪਰ ਇੱਕ ਬ੍ਰਾਂਚ ਹੋਰ ਨਿਕਲੀ ਆ ਜਿਹਨੂੰ ਅਸੀਂ ਵੈਕਸੀਨੋਲੋਜੀ ਕਹਿੰਦੇ ਹਾਂ। 2015 ਦੇ ਵਿੱਚ ਇੱਕ ਪ੍ਰੋਫੈਸਰ ਨੇ ਆਪਣੇ ਵਿਦਿਆਰਥੀਆਂ ਨੂੰ ਪੁੱਛਿਆ ਕਿ ਕਿੰਨੇ ਕੁ ਵੈਕਸੀਨ ਜਿਹੜੇ ਨੇ ਦੁਨੀਆ ਦੇ ਵਿੱਚ ਇਨਫੈਕਸ਼ੀਅਸ ਡਿਜ਼ੀਜ਼ਸ ਲਈ ਹੋਣਗੇ, ਤਾਂ ਰੇਂਜ ਸੀਗੀ ਕਿ 100 ਤੋਂ ਲੈ ਕੇ 1000 ਤੱਕ। ਤਾਂ ਪ੍ਰੋਫੈਸਰ ਕਹਿਣ ਲੱਗਾ ਵੀ ਇੰਨੀ ਵੱਡੀ ਤੁਹਾਡੀ ਜਿਹੜੀ ਆ ਉਹ ਆਸ ਆ, ਪਰ ਦਰਅਸਲ ਜਿਹੜੇ ਵੈਕਸੀਨ ਨੇ ਉਹ 50 ਜਾਂ 55 ਹੀ ਨੇ, ਔਰ ਇਹਨਾਂ 50-55 ਚੋਂ 40 ਅਮਰੀਕਾ ਦੀ ਸਰਕਾਰ ਨੇ ਅਪਰੂਵ ਕੀਤੇ ਆ, ਬਾਕੀ ਜਿਹੜੇ ਨੇ ਉਹ ਯਾਨੀ ਅਨਅਫੀਸ਼ੀਅਲੀ ਜਿਹੜਾ ਵਾ ਚੱਲ ਰਹੇ ਨੇ। ਸੋ ਸਾਡੀ ਵੈਕਸੀਨ ਦੀ ਜਿਹੜੀ ਹੈਗੀ ਆ ਉਹ ਵੀ ਸਾਡੀ ਜਿਹੜੀ ਚੇਨ ਆ ਨੈਰੋ ਹੋ ਗਈ, ਔਰ ਹੁਣ ਇਸੇ ਦੇ ਵਿੱਚ ਹੀ ਅਸੀਂ ਫਸੇ ਹੋਏ ਹਾਂ ਕਿ ਕਿਹੜੀ ਇੰਸਟੀਚਿਊਟ ਤੇ ਕਿਹੜੀ ਲੈਬੋਰਟਰੀ ਸਾਨੂੰ ਵਾਇਰਸ ਦਵੇਗੀ, ਤੇ ਹਰ ਕੋਈ ਹੱਥ ਜੋੜ ਰਿਹਾ ਵਾ। ਔਰ ਮੈਂ ਵੀ ਆਸ ਰੱਖਦਾ ਵਾਂ ਕਿ ਇਸ ਦੇ ਵਿੱਚੋਂ ਵਾਇਰਸ ਜਿਹੜਾ ਵਾ, ਵਾਇਰਸ ਦਾ ਜਿਹੜਾ ਇਲਾਜ ਆ ਸਾਡਾ ਜਿਹੜਾ ਵਾ ਵੈਕਸੀਨ ਆ ਉਹ ਜਲਦੀ ਤੋਂ ਜਲਦੀ ਨਿਕਲੇ, ਔਰ ਸਾਨੂੰ ਇਹ ਸਬਕ ਮਿਲੇ ਕਿ ਜਦੋਂ ਇਹ ਚੇਨਸ ਨੈਰੋ ਹੁੰਦੀਆਂ ਨੇ ਤਾਂ ਸਾਨੂੰ ਕਿਸ ਕਿਸਮ ਦੀ ਬਿਪਤਾ ਜਿਹੜੀ ਆ ਉਹ ਪੈਂਦੀ ਆ। ਔਰ ਬਾਕੀ ਮੈਂ ਜਿਹੜਾ ਵਾ ਜਿੱਦਾਂ ਦੇ ਸਵਾਲ ਹੋਣਗੇ ਮੈਂ ਉਸ ਹਿਸਾਬ ਦੇ ਨਾਲ ਜਿਹੜਾ ਵਾ ਉਹ ਆਪਣੇ ਜਿਹੜਾ ਵਾ ਵਿਚਾਰ ਦੱਸਾਂਗਾ। ਬਹੁਤ ਬਹੁਤ ਸ਼ੁਕਰੀਆ ਜੀ ਸਰ, ਬਹੁਤ ਮਿਹਰਬਾਨੀ। ਅਸੀਂ ਸਰ ਇੱਕ ਜਿਹੜਾ ਕੁਐਸਚਨ ਹੈ ਉਹ ਇਹ ਕਿ ਜਿਹੜੇ ਪੰਜਾਬ ਦੇ ਹਵਾਲੇ ਨਾਲ ਅਸੀਂ ਅਗਰ ਕਲੋਨੀਅਲ ਪੀਰੀਅਡ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਬੜੀ ਅਹਿਮ ਗੱਲ ਕੀਤੀ ਜਾਂਦੀ, ਤੁਸੀਂ ਵੀ ਉਸ ਬਾਰੇ ਥੋੜ੍ਹੇ ਜਿਹਾ ਗੱਲ ਕੀਤੀ ਕਿ ਜਿਹੜੀਆਂ ਵਾਇਰਲ ਡਿਜ਼ੀਜ਼ਸ ਨੇ ਜਾਂ ਇਸ ਤਰ੍ਹਾਂ ਦੀਆਂ ਜਿਹੜੀ ਐਪੀਡੈਮਿਕਸ ਨੇ ਜਾਂ ਪੈਂਡੈਮਿਕਸ ਨੇ, ਇਹ ਜਿਹੜੀਆਂ ਬ੍ਰਿਟਿਸ਼ ਪੀਰੀਅਡ ਦੇ ਵਿੱਚ ਆਈਆਂ, ਕੁਛ ਦੇ ਬਾਰੇ ਤਾਂ ਸਿੱਧਾ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਬਕਾਇਦਾ ਫੈਲਾਈਆਂ ਗਈਆਂ, ਤੇ ਕੁਛ ਜਿਹੜੀਆਂ ਨੇ ਨਾ ਉਸ ਪੀਰੀਅਡ 'ਚ ਆਈਆਂ, ਜਿੱਦਾਂ ਤੁਸੀਂ ਕਨਾਲ ਕਲੋਨੀ ਦੇ ਹਵਾਲੇ ਨਾਲ ਕਿ ਕਨਾਲ ਦੀ ਵਜ੍ਹਾ ਤੋਂ ਜਿਹੜੀਆਂ ਨਹਿਰਾਂ ਕੱਢੀਆਂ ਗਈਆਂ ਉਹਦੇ 'ਚੋਂ। ਇੱਥੇ ਜਿਹੜਾ ਹੈ ਉਹ ਅਮਰ ਰਿਆਜ਼ ਸਾਹਿਬ, ਅਮਰ ਟੂਟੂ ਸਾਹਿਬ ਦਾ ਵੀ ਇੱਕ ਸਵਾਲ ਵੀ ਹੈ ਕਿ ਕਨਾਲ ਸਿਸਟਮ ਨੇ ਇਹ ਇਨਕਰੀਜ਼ ਕੀਤਾ ਇਹਨਾਂ ਡਿਜ਼ੀਜ਼ਸ ਨੂੰ, ਤੁਹਾਡੇ ਕੀ ਵਿਚਾਰ ਨੇ? ਬਿਲਕੁਲ, ਜਿਹੜਾ ਮਲੇਰੀਆ ਦਾ ਜਿਹੜਾ ਜ਼ਿਆਦਾ ਹੈਗਾ ਵਾ ਉਹ ਇਹੀ ਵਾਟਰ ਲੌਗਿੰਗ ਦੇ ਨਾਲ ਹੀ ਸੰਬੰਧਿਤ ਆ, ਵਾਟਰ ਲੌਗਿੰਗ ਦੇ ਨਾਲ। ਤੇ ਇੱਕ ਗੱਲ ਯਾਦ ਰੱਖੋ ਕਿ ਜਦੋਂ ਹਰ ਸਾਲ ਇਹ ਮਲੇਰੀਆ ਫੈਲਣਾ ਵਾ ਤਾਂ ਬਹੁਤ ਸਾਰੀ ਆਬਾਦੀ ਜਿਹੜੀ ਆ ਜਾਂ ਛੋਟੇ ਬੱਚੇ ਨੇ ਉਹ ਲੰਮੀ ਉਮਰ ਤੱਕ ਜਿਹੜਾ ਵਾ ਉਹ ਉਹਨਾਂ ਦੀ ਸਿਹਤ ਜਿਹੜੀ ਆ ਕਮਜ਼ੋਰ ਹੋ ਜਾਵੇਗੀ। ਇਸੇ ਤਰੀਕੇ ਨਾਲ ਜਿਹੜੇ ਸੋਕੇ ਨੇ ਜਾਂ ਫੈਮਿਨਸ ਨੇ ਉਹਨਾਂ ਨਾਲ ਵੀ ਸਾਡੀ ਸਿਹਤ ਤੇ ਜਿਹੜਾ ਵਾ ਅਸਰ ਪਵੇਗਾ। ਸੋ ਜਿਹੜੀਆਂ ਆਮ ਕਰਕੇ ਕਹਿੰਦਾ ਕਿ ਫੈਲਾਈਆਂ ਜਾਂਦੀਆਂ ਨੇ, ਇਹ ਜਦੋਂ ਆਪਾਂ ਦੇਖਦੇ ਹਾਂ ਕਿ ਕੋਈ ਹੋਰ ਏਜੰਸੀ ਫੈਲਾ ਰਹੀ ਆ, ਇਹ ਇੱਕ ਸਿਸਟਮ ਆ, ਇੱਕ ਆਪਾਂ ਜਦੋਂ ਚਾਹੇ ਉਹ ਕਮਿਊਨੀਕੇਸ਼ਨ ਆ, ਚਾਹੇ ਉਹ ਸਾਡਾ ਫੂਡ ਦਾ ਸਿਸਟਮ ਆ, ਇਹ ਜਦੋਂ ਫੈਲਦੀਆਂ ਨੇ ਰੁਕਦੀਆਂ ਕਿੱਦਾਂ ਨੇ ਜੇ ਸਾਡੀ ਅਵੇਅਰਨੈਸ ਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਨੂੰ ਜਿਹੜਾ ਵਾ ਉਹ ਰੋਕਣਾ ਵਾ। ਤੁਸੀਂ ਇਹ ਦੇਖੋ ਕਿ ਜਦੋਂ ਹੁਣ ਹਵਾਈ ਜਹਾਜ਼ ਦੇ ਉੱਪਰ ਜਿਹੜਾ ਵਾ ਮੈਡੀਕਲ ਸਾਡਾ ਜਿਹੜਾ ਚੈੱਕਅਪ ਹੋ ਕੇ ਤੇ ਅਸੀਂ ਜਿਹੜਾ ਵਾ ਉਹ ਇੱਕ ਦੂਸਰੇ ਤੋਂ ਦੂਸਰੀ ਦੇਸ਼ 'ਚ ਜਾਂਦੇ ਆ, ਜਦੋਂ ਇਹ ਲੋਕ ਵੁਹਾਨ ਤੋਂ ਜਾਂ ਚਾਈਨਾ ਤੋਂ 24 ਘੰਟਿਆਂ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਫੈਲ ਗਏ
ਤਾਂ ਕਿਉਂਕਿ ਲੋਕ ਅਮੀਰ ਸੀਗੇ, ਇਹਨਾਂ ਵਾਸਤੇ ਕੋਈ ਵੀ, ਔਰ ਇਹ ਚਾਈਨਾ ਦੇ ਵਿੱਚ ਤਾਂ ਇਹ ਵਾਇਰਸ ਦਸੰਬਰ 31 ਤੋਂ ਜਿਹੜਾ ਵਾ ਉਹ ਅਨਾਉਂਸ ਹੋ ਚੁੱਕਾ ਸੀਗਾ। ਔਰ ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਆ, ਮੈਂ ਤੁਹਾਨੂੰ ਹੁਣੇ ਇੱਥੇ ਜਿਹੜਾ ਵਾ ਉਹ ਦੱਸਦਾ ਵਾਂ ਕਿ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਹ ਕਾਫੀ ਹੱਦ ਤੱਕ ਜਿਹੜਾ ਵਾ ਉਹ ਜਿਹੜਾ ਵਾ ਕਲੀਅਰ ਕਰ ਦਿੱਤਾ ਸੀਗਾ। ਤੇ ਇਸ ਕਰਕੇ ਜਿਹੜਾ ਲੋਕਾਂ ਨੂੰ ਜੇ ਕਹਿੰਦੇ ਨੇ ਨਹੀਂ ਪਤਾ, ਮੈਂ ਵੀ ਜੋ ਕੁਝ ਦੇਖ ਰਿਹਾ ਵਾਂ, ਇਹ ਤਕਰੀਬਨ ਵੈਸਟਰਨ ਜਿਹੜੀਆਂ ਨਿਊਜ਼ਪੇਪਰਸ ਨੇ ਉਹਨਾਂ ਦੇ ਹਿਸਾਬ ਦੇ ਨਾਲ ਜਿਹੜਾ ਵਾ ਤੁਹਾਨੂੰ ਦੱਸਾਂਗਾ। ਜਾਨੀ 31 ਦਸੰਬਰ ਤੱਕ ਚਾਈਨਾ ਦੇ ਵਿੱਚ ਕੋਈ ਡੈਥ ਨਹੀਂ, ਤੇ ਚਾਈਨਾ ਨੇ WHO ਨੂੰ ਅਲਰਟ ਕਰ ਦਿੱਤਾ ਕਿ ਸਾਨੂੰ ਕੋਈ ਮੁਸ਼ਕਲ ਆ ਰਹੀ ਆ। 2 ਜਨਵਰੀ ਨੂੰ, 31 ਦਸੰਬਰ ਨੂੰ, 2 ਜਨਵਰੀ ਨੂੰ 8 ਡਾਕਟਰ ਜਿਹੜੇ ਨੇ ਚਾਈਨਾ ਦੇ ਵਿੱਚ ਟੀਵੀ ਤੇ ਆਣ ਕੇ ਇਸ ਦੇ ਬਾਰੇ ਦੱਸਦੇ, ਔਰ ਉੱਥੋਂ ਦੀ ਸਰਕਾਰ ਕਹਿੰਦੀ ਹੈ ਕਿ ਤੁਸੀਂ ਰਿਊਮਰ ਜਿਹੜਾ ਵਾ ਫੈਲਾ ਰਹੇ ਜੇ, ਤੁਹਾਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। 9 ਜਨਵਰੀ ਨੂੰ ਪਹਿਲੀ ਮੌਤ ਹੁੰਦੀ ਆ ਚਾਈਨਾ ਦੇ ਵਿੱਚ, ਤੇ 20 ਜਨਵਰੀ ਨੂੰ ਪ੍ਰੈਜ਼ੀਡੈਂਟ ਜਿਹੜਾ ਵਾ ਲੋਕਾਂ ਨੂੰ ਅਲਰਟ ਕਰ ਦਿੰਦਾ ਵਾ ਚਾਈਨਾ ਦੇ ਵਿੱਚ। ਇਹ ਜਦੋਂ ਚਾਈਨਾ 'ਚ ਵੁਹਾਨ 'ਚ ਲੋਕਡਾਊਨ ਹੋਇਆ ਵਾ, ਤਾਂ ਸਾਰਿਆਂ ਨੂੰ ਪਤਾ ਸੀਗਾ ਕਿ ਚਾਈਨਾ ਦੀ ਕਿਸ ਤਰੀਕੇ ਨਾਲ ਲੋਕ ਜਿਹੜੇ ਨੇ ਮਰ ਰਹੇ ਨੇ। ਜਹਾਜ਼ ਜਿਹੜੇ ਨੇ ਜਦੋਂ ਇਹ ਆਏ ਨੇ ਚੀਨ ਦੇ ਵਿੱਚੋਂ, ਅਸੀਂ ਸਾਰੇ ਕੰਟਰੀ ਦੇ ਵਿੱਚ ਜਿਹੜੇ ਦੇਸ਼ਾਂ ਦੇ ਵਿੱਚ ਨੇ, ਉਹਨਾਂ ਨੇ, ਕਿਉਂਕਿ ਲੋਕ ਅਮੀਰ ਸੀਗੇ, ਉਹਨਾਂ ਨੇ ਚੈੱਕਅਪ ਉਹਨਾਂ ਦਾ ਜਿਹੜਾ ਵਾ ਨਹੀਂ ਕੀਤਾ। ਜਦੋਂ ਉਹ ਫੈਲ ਗਏ ਨੇ, ਹੁਣ ਅਸੀਂ ਆਮ ਲੋਕਾਂ, ਗਰੀਬਾਂ ਦੇ ਵਿੱਚ ਇਸ ਵਾਇਰਸ ਨੂੰ ਜਿਹੜਾ ਵਾ ਉਹ ਲੱਭ ਰਹੇ ਹਾਂ। ਸੋ ਸਾਨੂੰ ਥੋੜਾ ਜਿਹਾ, ਜੇ ਬਿਮਾਰੀਆਂ ਫਾਸਟ ਹੋ ਗਈਆਂ ਨੇ, ਫਾਸਟ ਕਰਨਾ ਪਏਗਾ। ਠੀਕ ਸਰ, ਦੂਸਰਾ ਕੁਐਸਚਨ ਹਰਦੀਪ ਕੌਰ ਵਰੈਚ ਵੱਲੋਂ ਹੈ। ਉਹਨਾਂ ਨੇ ਕੁਐਸਚਨ ਕੀਤਾ ਹੈ ਕਿ ਜੀ ਜਿਹੜੇ ਤੁਸੀਂ, ਜਿਸ ਤਰ੍ਹਾਂ ਤੁਸੀਂ ਪੰਜਾਬੀ ਤੇ ਬ੍ਰਿਟਿਸ਼ ਫੌਜ ਦੀ ਗੱਲ ਕੀਤੀ, ਤੇ ਉਹਨਾਂ ਨੇ ਕਿਹਾ ਕਿ ਕਿਆ ਪੰਜਾਬੀ ਜਿਹੜੇ ਨੇ ਫਿਜ਼ੀਕਲੀ ਜ਼ਿਆਦਾ ਉਹਨਾਂ ਤੋਂ ਫਿਟ ਨੇ ਬ੍ਰਿਟਿਸ਼ ਤੋਂ, ਤੁਹਾਡੇ ਖਿਆਲ ਦੇ ਮੁਤਾਬਕ? ਦੇਖੋ, ਇੱਕ ਗੱਲ ਹੈ ਕਿ ਆਪਾਂ ਨੂੰ ਨਾ ਕਲਚਰਲ ਲੈਵਲ ਤੇ ਇੱਕਦਮ ਜਿਹੜਾ ਵਾ ਉਹ ਇਸ ਤਰੀਕੇ ਨਾਲ ਨਹੀਂ ਕਿਹਾ ਜਾ ਸਕਦਾ। ਉਹਦਾ ਕਾਰਨ ਇਹ ਆ ਕਿ ਅੰਗਰੇਜ਼ ਜਿਹੜੀਆਂ ਇੱਥੋਂ ਦੀਆਂ ਬਿਮਾਰੀਆਂ ਨੇ, ਪਹਿਲਾਂ ਉਹ ਜ਼ਿਆਦਾ ਜਿਹੜਾ ਵਾ ਉਹਨਾਂ ਤੇ ਹਾਵੀ ਹੋਣਗੀਆਂ। ਇਹ ਸਭ ਜਗ੍ਹਾ ਤੇ ਹੀ ਇਦਾਂ ਰਿਹਾ ਵਾ। ਅਸੀਂ ਜਿਹੜਾ ਵਾ ਉਹ ਹੌਲੀ ਹੌਲੀ ਉਹ ਬਿਮਾਰੀਆਂ ਦੇ ਆਦੀ ਬਣ ਚੁੱਕੇ ਸੀਗੇ। ਪਰ ਜਦੋਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦੀ ਜਿਹੜੀ ਆ ਉਹ ਗਿਣਤੀ, ਜਾਂ ਉਹਨਾਂ ਦੀ ਜਿਹੜੀ ਆ ਵਿਰੂਲੈਂਸ ਜਿਹੜੀ ਆ ਵੱਧ ਜਾਏਗੀ, ਤਾਂ ਇੱਥੋਂ ਦੇ ਲੋਕ ਵੀ ਸ਼ਿਕਾਰ ਹੋਣ ਲੱਗ ਪੈਣਗੇ। ਜਿਹੜਾ ਸਿਹਤ ਵਾਲਾ ਕੰਮ ਆ, ਉਹ ਤਾਂ ਜੇ ਅਸੀਂ ਚੰਗੀ ਸਿਹਤ ਰੱਖਦੇ ਹਾਂ, ਹੁਣ ਵੀ ਕੋਈ ਮੁਸ਼ਕਲ ਨਹੀਂ ਆਏਗੀ। ਪਰ ਜਦੋਂ ਕਾਲ ਜਾਂ ਕੋਈ ਕਿਸੇ ਕਿਸਮ ਦਾ ਜਿਹੜਾ ਵਾ ਉਹ ਇਦਾਂ ਸੋਕਾ ਪੈਂਦਾ ਵਾ, ਤਾਂ ਆਮ ਲੋਕਾਂ ਦੀ ਜਿਹੜੀ ਸਿਹਤ ਆ, ਫੌਜ ਵਾਲੇ ਆਪਣੀ ਸਿਹਤ ਮੇਨਟੇਨ ਕਰ ਲੈਣਗੇ, ਪਰ ਆਮ ਲੋਕ ਆਪਣੀ ਸਿਹਤ ਕਿਸ ਤਰੀਕੇ ਨਾਲ ਮੇਨਟੇਨ ਕਰਨਗੇ। ਦੂਸਰਾ ਉਹਨਾਂ ਦਾ ਹੀ ਕੁਐਸਚਨ ਹੈ ਕਿ ਜਿਹੜੀ ਇਹ ਐਪੀਡੈਮਿਕ ਔਰ ਪੈਂਡੈਮਿਕ ਵਗੈਰਾ ਜਿਹੜੇ ਨੇ, ਇਹ ਪਾਵਰ ਚੇਂਜ ਕਰਨ ਦੀ ਵੀ ਕੋਈ ਸਟਰਗਲ ਹੋ ਸਕਦੀ ਹੈ? ਯਾਨੀ ਜਿਹੜੇ ਅਸੀਂ ਨਿਊ ਵਰਲਡ ਆਰਡਰ, ਇਹਦੇ ਤੋਂ ਬਾਅਦ ਕੋਈ ਨਵਾਂ ਨਿਊ ਵਰਲਡ ਆਰਡਰ ਤੇ ਨਹੀਂ ਸਾਡੇ ਸਾਹਮਣੇ ਆਉਣ ਲੱਗਾ? ਇਹ ਇੱਕ ਵਿਚਾਰ ਆ ਇੱਕ ਫਿਲਾਸਫਰ ਦਾ ਕਿ ਇਹ ਇੱਕ ਚੌਥਾ ਘੋੜਾ ਵਾ, ਜਿਹੜਾ ਵਾਇਰਸ ਜਾਂ ਕੋਈ ਵੀ ਪੈਂਡੇਮਿਕ ਹੈ, ਚੌਥਾ ਘੋੜਾ ਵਾ ਜਿਹਦੇ 'ਚ ਉਥਲ ਪੁਥਲ ਹੁੰਦੀ ਆ। ਇੱਕ ਤਾਂ ਘੋੜਾ ਹੈਗਾ ਵਾ ਲੜਾਈ ਦਾ, ਕਿ ਜਦੋਂ ਲੜਾਈਆਂ ਹੁੰਦੀਆਂ ਨੇ। ਦੂਸਰਾ ਰੈਵੋਲੂਸ਼ਨ ਦਾ ਵਾ, ਕ੍ਰਾਂਤੀ ਆਉਂਦੀ ਆ, ਉਦੋਂ ਉਥਲ ਪੁਥਲ ਹੋ ਜਾਂਦੀ ਹੈ। ਤੀਸਰਾ ਅੰਦਰ ਖਾਨਾ ਜੰਗੀ ਹੁੰਦੀ ਆ, ਜਦੋਂ ਇੰਟਰਨਲ ਜਿਹੜਾ ਡਿਸਆਰਡਰ ਹੋ ਜਾਂਦਾ ਵਾ। ਤੇ ਚੌਥਾ ਜਿਹੜਾ ਵਾ ਆ ਬਿਮਾਰੀ ਆ। ਚੌਥਾ ਜਿਹੜਾ ਵਾ ਇਹ ਘੋੜਾ ਵਾ, ਜਿਹਦੇ ਰਾਹੀਂ ਜਿਹੜਾ ਵਾ ਉਹ ਇਨਇਕੁਐਲਿਟੀ ਜਿਹੜੀ ਆ ਉਹ ਖਤਮ ਕੀਤੀ ਜਾਂਦੀ ਆ। ਪਰ ਇੱਕ ਗੱਲ ਖਿਆਲ ਰੱਖੋ ਕਿ ਜਿਹੜੇ ਇੱਥੋਂ ਦੇ ਹਾਕਮ, ਕਿਸੇ ਵੀ ਦੇਸ਼ ਦੇ ਹਾਕਮ ਨੇ, ਉਹ ਬਿਮਾਰੀ ਨਾਲੋਂ ਆਪਣੀ ਪਾਵਰ ਦੇ ਵਿੱਚ ਜ਼ਿਆਦਾ ਲੱਗੇ ਹੋਏ ਆ। ਇਹ ਇੰਨਾ ਆਸਾਨ ਨਹੀਂ ਗਾ। ਸੋ ਇਹ ਆਪਾਂ ਨੂੰ ਮਨ 'ਚ ਰੱਖਣਾ ਚਾਹੀਦਾ ਵਾ। ਪਰ ਜੇ ਬਿਮਾਰੀ ਇੰਨੀ ਹਾਵੀ ਹੋ ਜਾਂਦੀ ਆ, ਤਾਂ ਇਸ ਜਦੋਂ ਪਾਣੀ, ਜਦੋਂ ਕਹਿੰਦੇ ਨੇ ਕਿ ਪੁਲਾਂ ਦੇ ਉੱਪਰੋਂ ਦੀ ਲੰਘ ਜਾਵੇ, ਤਾਂ ਕੁਝ ਵੀ ਹੋ ਸਕਦਾ ਵਾ। ਪਰ ਪੈਨਿਕ ਹੋਣ ਦੀ ਕੋਈ ਲੋੜ ਨਹੀਂ। ਜ਼ਿਆਦਾ ਜਿਹੜਾ ਲੋੜ ਆ ਕਿ ਆਪਣੇ ਆਪ ਨੂੰ ਬੈਲੈਂਸ ਕਿੱਦਾਂ ਰੱਖਣਾ ਵਾ। ਇੱਦਾਂ ਦੀ ਆਸ ਨਾ ਰੱਖੀ ਜਾਵੇ ਕਿ ਬਹੁਤ ਵੱਡਾ ਕੋਈ ਹੋਣ ਵਾਲਾ ਵਾ, ਵੱਡਾ ਆਰਡਰ ਹੋਣ ਵਾਲਾ ਵਾ। ਜਿਹੜੇ ਕਹਿੰਦੇ ਵੀ ਨੇ ਫਿਲਾਸਫਰ, ਉਹ ਇੱਕਦਮ ਸਾਡੀ ਸੋਚ ਨੂੰ ਜਿਹੜਾ ਮੌਜੂਦਾ ਜਿਹੜਾ ਪ੍ਰੈਜ਼ੈਂਟ ਹੈ ਉਹਦੇ ਚੋਂ ਕੱਢ ਕੇ ਤੇ ਭਵਿੱਖ ਵੱਲ ਸੁੱਟਦੇ ਨੇ। ਪਰ ਆਪਾਂ ਰਹਿਤ ਪ੍ਰੈਜ਼ੈਂਟ ਦੇ ਵਿੱਚ ਹੀ ਰਹੇ ਨੇ। ਪਹਿਲਾਂ ਤੇ ਆਪਾਂ ਆਪਣਾ ਆਲਾ ਦੁਆਲਾ ਠੀਕ ਕਰੀਏ, ਆਪਣੀ ਸਿਹਤ ਦਾ ਜਿਹੜਾ ਵਾ ਸੋਚੀਏ, ਤੇ ਫਿਰ ਅਗਲਾ ਨਿਜ਼ਾਮ ਜਿਹੜਾ ਵਾ ਡੈਮੋਕ੍ਰੇਟਿਕ ਕੰਟਰੀਜ਼ ਦੇ ਵਿੱਚ ਲੋਕਾਂ ਦੇ ਹੱਥਾਂ 'ਚ ਆ। ਲੋਕਾਂ ਨੂੰ ਜਿਹੜਾ ਵਾ ਉਹ ਅਹਿਸਾਸ ਹੋਏਗਾ, ਵੀ ਹਰ ਦੇਸ਼ ਦੇ ਲੋਕਾਂ ਨੂੰ ਅਹਿਸਾਸ ਹੋਏਗਾ ਉਹਨਾਂ ਨਾਲ ਕੀ ਵਾਪਰਿਆ। ਸੋ ਡੈਮੋਕ੍ਰੇਟਿਕ ਪ੍ਰੋਸੈਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ। ਜੀ, ਸੁਖਦੀਪ ਕੌਰ ਸਾਹਿਬਾ ਦਾ ਕੁਐਸਚਨ ਹੈ ਕਿ ਹਾਊ ਪੈਂਡੈਮਿਕ ਸ਼ੇਪ ਸੋਸ਼ਲ ਡਿਵੈਲਪਮੈਂਟ?
ਦੇਖੋ ਸੋਸ਼ਲ ਡਿਵੈਲਪਮੈਂਟ ਤਾਂ ਇਹੀ ਆ ਕਿ ਜੇ ਹੁਣ ਲੋਕਾਂ ਨੂੰ ਇਹ ਸਮਝ ਲੱਗ ਜਾਵੇ ਕਿ ਇੱਕ ਹੈਲਥ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਔਰ ਇੱਕ ਤਾਂ ਐਪੀਡੈਮਿਕ ਹੋਰ ਫੈਲੀ ਹੋਈ ਆ ਜਿਹੜੀ, ਜੇ ਤੁਸੀਂ ਜਿਹੜਾ ਮੈਡੀਕਲ ਜਰਨਲ ਨੇ ਉਹਨਾਂ ਨੂੰ ਦੇਖੋ, ਉਹ ਹੈਗੀ ਆ ਓਬੈਸਿਟੀ। ਓਬੈਸਿਟੀ ਆਪਣੇ ਆਪ ਦੇ ਵਿੱਚ, ਮੋਟਾਪਾ ਜਿਹੜਾ ਆਪਣੇ ਆਪ ਦੇ ਵਿੱਚ ਐਪੀਡੈਮਿਕ ਜਿਹੜਾ ਬਣਿਆ ਹੋਇਆ ਵਾ। ਔਰ ਇਹ ਵੀ ਹੁਣ ਦੇਖਣ ਚ ਆਵੇਗਾ ਇੱਕ ਜਿਹੜੀ ਫਾਰਮੂਲੇਸ਼ਨ ਆ ਕਿ ਜਿਹੜੇ ਯੂਰਪ ਤੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਸ਼ਿਕਾਰ ਹੋਏ ਨੇ, ਉਹਨਾਂ 'ਚ ਇਹ ਜਿਹੜੇ ਓਬੀਸ ਲੋਕ ਨੇ, ਜਿਹੜੇ ਮੋਟੇ ਲੋਕ ਨੇ, ਹੋ ਸਕਦਾ ਵਾ ਉਹ ਜ਼ਿਆਦਾ ਸ਼ਿਕਾਰ ਹੋਏ ਹੋਣ ਕਿਉਂਕਿ ਉਹਨਾਂ ਦਾ ਇਮਿਊਨਿਟੀ ਸਿਸਟਮ ਵੀਕ ਆ। ਔਰ ਇਹ ਓਬੈਸਿਟੀ ਦਾ ਇੱਕ ਕਾਰਨ ਆ ਜਿਹੜਾ ਕੈਪੀਟਲਿਜ਼ਮ ਸਿਸਟਮ ਆ, ਜਿਹਦੇ 'ਚ ਫਾਸਟ ਫੂਡ, ਪੈਕਡ ਫੂਡ ਜਿਹੜਾ ਵਾ ਮਿਲਦਾ ਵਾ, ਜਿਹਦੇ 'ਚ ਕੈਲਰੀਜ਼ ਘੱਟ ਨੇ। ਸੋਸ਼ਲ ਸਿਸਟਮ ਸਾਡਾ ਜਿਹੜਾ ਹੁਣ ਜੇ ਇੱਧਰ ਨੂੰ ਜਾਵੇ ਕਿ ਚੰਗੀ ਖੁਰਾਕ, ਨਰੋਈ ਖੁਰਾਕ, ਨਰੋਈ ਸਿਹਤ, ਤਾਂ ਅਸੀਂ ਹੋ ਸਕਦਾ ਵਾ ਆਪਣੀ ਸਿਹਤ ਦਾ ਖਿਆਲ ਰੱਖੀਏ ਤੇ ਇੱਦਾਂ ਦੀਆਂ ਬਿਮਾਰੀਆਂ ਨੂੰ ਅਸੀਂ ਜਿਹੜਾ ਵਾ ਉਹ ਰੋਕ ਸਕੀਏ। ਜੀ, ਜਸਬੀਰ ਸਿੰਘ ਸਾਹਿਬ ਦਾ ਇੱਕ ਕੁਐਸਚਨ ਹੈ ਕਿ ਹਾਊ ਦਾ ਕਲੋਨੀਅਲ ਸਟੇਟ ਰੀਇਨਫੋਰਸ ਇਟਸ ਬਰੂਟਲ ਅਥਾਰਟੀ ਇਨ ਦਾ ਸ਼ੈਡੋ ਆਫ ਐਪੀਡੈਮਿਕਸ, ਮੋਰਓਵਰ ਵੇਅਰ ਡੂ ਯੂ ਲੋਕੇਟ ਦਾ ਮਾਡਰਨ ਵੈਲਫੇਅਰ ਸਟੇਟ ਇਨ ਦਿਸ ਰਿਗਾਰਡ? ਦੇਖੋ ਸਟੇਟ ਭਾਵੇਂ ਕੋਈ ਹੋਵੇ, ਮੈਂ ਪਹਿਲਾਂ ਵੀ ਕਹਿੰਦਾ ਵਾਂ ਕਿ ਸਟੇਟ ਭਾਵੇਂ ਕੋਈ ਹੋਵੇ, ਚਾਹੇ ਉਹ ਏਂਸ਼ੀਅੰਟ ਆ, ਮੀਡੀਵਲ ਆ, ਮਾਡਰਨ ਆ, ਸਟੇਟ ਦਾ ਇੱਕ ਖਾਸਾ ਤਾਕਤ ਦੇ ਰਾਹੀਂ ਲੋਕਾਂ ਨੂੰ ਜਾਂ ਜੋ ਵੀ ਉਹਨਾਂ ਨੂੰ ਜਿਹੜਾ ਵਾ ਕਰਨਾ, ਤੇ ਇਸੇ ਤਰੀਕੇ ਨਾਲ ਜਿਹੜੀ ਕਲੋਨੀਅਲ ਸਟੇਟ ਆ ਬਹੁਤ ਪਾਵਰਫੁਲ ਆ, ਉਹਨਾਂ ਦੇ ਕੋਲ ਕਮਿਊਨੀਕੇਸ਼ਨ ਆ, ਰਿਸੋਰਸਿਸ ਨੇ, ਔਰ ਦੂਸਰੀ ਗੱਲ ਹੈ ਕਿ ਉਹਨਾਂ ਦੇ ਕੋਲ ਬੜੀ ਅਥਾਰਟੀ ਆ, ਉਹ ਕਿਸੇ ਦੀ ਇਲੈਕਸ਼ਨ ਦੇ ਰਾਹੀਂ ਨਹੀਂ ਆਏ। ਸੋ ਉਹ ਜਿਹੜੀ ਅਥਾਰਟੀ ਆ ਉਸ ਦੇ ਰਾਹੀਂ ਉਹ ਐਗਜ਼ਰਟ ਕਰਦੇ ਨੇ। ਔਰ ਜਿਹੜੀ ਸਾਡੀ ਬਾਡੀ ਆ ਉਹਦੇ ਤੇ ਕਿਸ ਤਰੀਕੇ ਨਾਲ ਵੈਸਟਰਨ ਮੈਡੀਸਨ ਦਾ ਜਿਹੜਾ ਵਾ ਕਲੇਮ ਹੁੰਦਾ ਵਾ, ਇਹ ਸਾਨੂੰ ਜਿਹੜਾ ਵਾ ਉਹ ਸਾਹਮਣੇ ਆਉਂਦਾ ਵਾ। ਔਰ ਇਸੇ ਆਸ ਦੇ ਵਿੱਚ ਹੀ ਅਸੀਂ ਜਿਹੜੀ ਫਰੀडम ਸਟਰਗਲ ਆ ਉਹਦੇ ਤੱਕ ਗਏ ਤੇ ਆਜ਼ਾਦੀ ਜਿਹੜੀ ਆ ਲਈ ਹੈ। ਜਿਹੜੀ ਹੁਣ ਸਾਡੀ ਮਾਡਰਨ ਸਟੇਟ ਆ, ਜਿਹੜੀ ਪਬਲਿਕ ਵੈਲਫੇਅਰ ਵਾਸਤੇ ਜਿਹੜਾ ਵਾ ਉਹ ਬਣੀ ਆ, ਉਸ ਨੂੰ ਤੁਸੀਂ ਹੁਣ ਦੇਖ ਸਕਦੇ ਜੇ ਜੇ ਤੁਸੀਂ ਪੈਰਾਡੌਕਸ ਦੇਖੋ, ਜਿੰਨੇ ਵੀ ਥਰਡ ਵਰਲਡ ਕੰਟਰੀ ਨੇ, ਇਸ ਦੇ ਵਿੱਚ ਪੈਰਾਡੌਕਸ ਇਹ ਆ ਰਿਹਾ ਵਾ ਕਿ ਪਬਲਿਕ ਹੈਲਥ ਸਿਸਟਮ ਨੂੰ ਜਿਹੜਾ ਸੀਗਾ ਉਹ ਪਿੱਛੇ ਕਰਕੇ ਤੇ ਪ੍ਰਾਈਵੇਟ ਹੈਲਥ ਸਿਸਟਮ ਜਿਹੜਾ ਵਾ ਉਹ ਕ੍ਰੀਏਟ ਕੀਤਾ ਗਿਆ। ਔਰ ਇਹ ਜਿਹੜੇ ਪ੍ਰਾਈਵੇਟ ਹੈਲਥ ਸਿਸਟਮ ਆ, ਹੈਰਾਨੀ ਵਾਲੀ ਗੱਲ ਆ, ਇਹਨਾਂ ਨੂੰ ਹਾਲੇ ਵੀ ਬਚਾ ਕੇ ਰੱਖਿਆ ਗਿਆ, ਇਹਨਾਂ ਨੂੰ ਬਿਮਾਰੀ ਵਾਲੇ ਬੰਨੇ ਜਿਹੜਾ ਵਾ ਨਹੀਂ ਪਾਇਆ ਗਿਆ। ਤੇ ਹੁਣ ਇੱਕ ਤਾਂ ਐਕਸਪੋਜ਼ ਸਾਡਾ ਪਬਲਿਕ ਹੈਲਥ ਸਿਸਟਮ ਹੋ ਰਿਹਾ ਵਾ, ਇਹਦੇ ਚੋਂ ਲੋਕ ਜਿਹੜੇ ਨੇ ਕਿੱਦਾਂ ਸਬਕ ਲੈਂਦੇ ਨੇ ਕਿ ਜੇ ਸਾਡੇ ਨੁਮਾਇੰਦੇ ਸਾਡੀ ਪਬਲਿਕ ਹੈਲਥ ਨੂੰ ਚੰਗੇ ਤਰੀਕੇ ਨਾਲ ਕਰਨਾ ਚਾਹੁੰਦੇ ਆ ਤਾਂ ਕਾਲਜਸ ਜਿਹੜੇ ਨੇ ਜਾਂ ਮੈਡੀਕਲ ਜਿਹੜੀਆਂ ਇੰਸਟੀਟਿਊਸ਼ਨਸ ਨੇ, ਹਸਪੀਟਲਸ ਨੇ, ਉਹਨਾਂ ਨੂੰ ਜਿਹੜਾ ਵਾ ਪੱਕਿਆਂ ਕਰਨ, ਉਹਨਾਂ ਨੂੰ ਜਿਹੜਾ ਵਾ ਕਰਨ। ਇਹ ਇੱਕ ਹੁਣ ਵੱਡਾ ਸਵਾਲ ਆ ਕਿ ਕੀ ਲੋਕਾਂ ਨੂੰ ਆਪਣੀ ਵੋਟ ਤੋਂ ਬਾਅਦ ਆਪਣੀ ਸਿਹਤ ਦਾ ਜਿਹੜਾ ਵਾ ਉਹ ਅਹਿਸਾਸ ਹੈਗਾ ਵਾ? ਜੇ ਹੈ ਆ ਤਾਂ ਉਹ ਇਲੈਕਸ਼ਨ ਦੇ ਰਾਹੀਂ ਕਰਨ, ਔਰ ਜਿਹੜੇ ਫੰਡਸ ਨੇ ਉਹ ਪਬਲਿਕ ਹੈਲਥ ਵੱਲ ਜਿਹੜਾ ਵਾ। ਔਰ ਇੱਕ ਹੋਰ ਤੁਸੀਂ ਦੇਖੋਗੇ ਯੂਰਪ ਦੇ ਵਿੱਚ ਵੀ ਜਿਨ੍ਹਾਂ ਦੇਸ਼ਾਂ ਦੇ ਵਿੱਚ ਪਬਲਿਕ ਹੈਲਥ ਸਿਸਟਮ ਜ਼ਿਆਦਾ ਸਟਰੋਂਗ ਹੈ, ਚਾਹੇ ਉਹ ਜਰਮਨੀ ਆ ਜਾਂ ਆਸਟਰੀਆ ਵਾ, ਉੱਥੇ ਜਿਹੜਾ ਵਾ ਇਹ ਘੱਟ ਨੇ। ਜਿੱਥੇ ਕਿਹਾ ਜਾਂਦਾ ਸੀਗਾ ਕਿ ਇਹ ਬੜੀਆਂ ਵੈਲਫੇਅਰ ਸਟੇਟ ਨੇ, ਉਹ ਚਾਹੇ ਇੰਗਲੈਂਡ ਆ ਚਾਹੇ ਅਮਰੀਕਾ ਵਾ, ਜਿਹਦੇ ਵਿੱਚ ਸਾਰਾ ਪ੍ਰਾਈਵੇਟ ਸੀ, ਇੰਸ਼ੋਰੈਂਸ ਕੰਪਨੀਆਂ ਸੀ, ਹੁਣ ਕਿਸੇ ਨੇ ਸਾਥ ਨਹੀਂ ਦਿੱਤਾ। ਔਰ ਇਹ ਇੱਕ ਵੱਡਾ ਸਵਾਲ ਹੈ। ਅੱਛਾ ਜੀ, ਇੱਕ ਕੁਐਸਚਨ ਹੈ ਸਰ ਅਸਦੁਰ ਰਹਿਮਾਨ ਵੱਲੋਂ ਕਿ ਅਸੀਂ ਕਿਸ ਤਰ੍ਹਾਂ ਐਗਰੀਕਲਚਰ ਨੂੰ ਰੀਥਿੰਕ ਕਰ ਸਕਦੇ ਹਾਂ, ਹਾਊ ਟੂ ਰੀਥਿੰਕ ਦਾ ਐਗਰੀਕਲਚਰ ਰਿਸਰਚ ਪ੍ਰੋਗਰਾਮ ਇਨ ਪੰਜਾਬ ਟੂ ਡੀਲ ਵਿਦ ਇਮਰਜਿੰਗ ਹੈਲਥ ਇਸ਼ੂਜ਼? ਦੇਖੋ ਇਹ ਇੱਕ ਕਾਫੀ ਵੱਡਾ ਜਾਣੀ ਕਿ ਸਵਾਲ ਹੈ, ਜਿਹਦੇ ਵਿੱਚ ਬਿਮਾਰੀ ਨੇ ਇਹ ਇੱਕ ਨਹੀਂ ਫੈਲਾ ਦਿੱਤਾ ਵਾ। ਪਹਿਲਾਂ ਤਾਂ ਹੁੰਦਾ ਸੀਗਾ ਕਿ ਐਗਰੀਕਲਚਰ ਜਿਹੜਾ ਵਾ ਉਹ ਰਿਡੰਡੈਂਟ ਜਿਹੜਾ ਵਾ ਮੰਨਿਆ ਜਾਂਦਾ ਸੀ ਤੇ ਇੰਡਸਟਰੀ ਨੂੰ ਜਿਹੜਾ ਵਾ ਜ਼ਿਆਦਾ ਜਾਂ ਸਰਵਿਸ ਨੂੰ ਜ਼ਿਆਦਾ ਜਿਹੜਾ ਵਾ ਉਹ ਤਰਜੀਹ ਦਿੱਤੀ ਜਾਂਦੀ ਸੀਗੀ। ਔਰ ਵੱਡੇ ਵੱਡੇ ਜਿਹੜੇ ਨੇ ਉਹ ਆਪਣਾ ਮੈਗਾ ਸਿਟੀਜ਼ ਜਿਹੜੇ ਨੇ ਹੋਣ ਦੇ ਵਿੱਚ ਆਏ। ਔਰ ਇਹ ਜਿਹੜੀ ਬਿਮਾਰੀ ਆ ਇਹ ਹੈ ਵੀ ਐਕਚੁਅਲੀ ਜਿਹੜੇ ਮੈਟਰੋਪੋਲਿਸ ਕੰਟਰੀਜ਼, ਜਿਹੜੇ ਸਿਟੀਜ਼ ਨੇ, ਜਿਹੜੇ ਏਰੀਆਜ਼ ਨੇ, ਵੱਡੇ ਸ਼ਹਿਰ ਨੇ, ਉਹਨਾਂ ਦੇ ਵਿੱਚ ਇਹ ਜ਼ਿਆਦਾ ਵਾ ਕਿਉਂਕਿ ਤਦਾਦ ਇੰਨੀ ਜ਼ਿਆਦਾ ਵਾ। ਪਰ ਦੂਸਰੀ ਗੱਲ ਇਹ ਆ ਕਿ ਜਿਸ ਤਰੀਕੇ ਨਾਲ ਮਾਈਗ੍ਰੈਂਟ ਲੇਬਰ ਨੂੰ ਇੱਥੋਂ ਦੌੜਨਾ ਪਿਆ, ਇਹਦਾ ਮਤਲਬ ਕਿ ਹਾਲੇ ਵੀ ਸਾਰੇ ਹਿੰਦੁਸਤਾਨ ਜਾਂ ਦੁਨੀਆ ਦੇ ਵਿੱਚ ਜਿਹੜੇ ਲੋਕ ਨੇ ਉਹ ਆਪਣੇ ਆਪਣੇ ਜਿਹੜੇ ਪਿੰਡ ਜਾਂ ਆਪਣੇ ਘਰ ਨੇ ਉਹਨਾਂ 'ਚ ਨੇ। ਜਿੱਥੋਂ ਤੱਕ ਐਗਰੀਕਲਚਰ ਦਾ ਵਾ,
ਅਸੀਂ ਆਪਣੇ ਐਗਰੀਕਲਚਰ ਦੇ ਵਿੱਚੋਂ ਡਾਇਵਰਸਿਟੀ ਜਿਹੜੀ ਆ ਉਹ ਗਵਾ ਚੁੱਕੇ ਆ। ਜਿਹੜੀ ਇੱਕ ਕਿਸਮ ਦੀ ਜਿਹੜੀ ਆ ਉਹ ਵੀਟ ਪੈਡੀ ਦੀ ਜਿਹੜੀ ਆ ਉਹਨੂੰ ਅਸੀਂ ਰਿਡਿਊਸ ਕਰ ਦਿੱਤਾ। ਬਿਮਾਰੀਆਂ ਤਾਂ ਵੀ ਜ਼ਿਆਦਾ ਫੈਲ ਰਹੀਆਂ ਨੇ। ਜੇ ਅਸੀਂ ਆਪਣੀਆਂ ਪੁਰਾਣੀਆਂ ਦਾਲਾਂ, ਪੁਰਾਣੇ ਫਲ, ਪੁਰਾਣੀਆਂ ਸਬਜ਼ੀਆਂ ਦੇ ਵਿੱਚ ਆਈਏ ਤੇ ਕਮ ਸੇ ਕਮ ਜਿਹੜੇ ਕਿਸਾਨ ਨੇ ਉਹਨਾਂ ਦੀ ਸਿਹਤ, ਜਾਂ ਪਿੰਡਾਂ ਵਾਲੇ ਜਿਹੜੇ ਨੇ ਉਹਨਾਂ ਦੀ ਸਿਹਤ, ਜੇ ਇੱਕ ਆਰਗੇਨਿਕ ਜਿਹੜੀ ਮੂਵਮੈਂਟ ਚੱਲੇਗੀ, ਮਿਡਲ ਕਲਾਸ ਕੋਲ ਪੈਸਾ ਵਾ, ਉਹਨਾਂ ਨੂੰ ਆਪਣੀ ਸਿਹਤ ਜ਼ਿਆਦਾ ਪਿਆਰੀ ਆ, ਉਹ ਵੱਧ ਪੈਸਾ ਵੀ ਦੇ ਸਕਦੇ ਨੇ। ਅੱਜ ਕੱਲ੍ਹ ਲੋਕ ਖੰਡ ਛੱਡ ਕੇ ਤੇ ਸ਼ੱਕਰ ਜਿਹੜੀ ਆ ਮਹਿੰਗੇ ਭਾਅ ਦੀ, ਇਸੇ ਕਰਕੇ ਕਿ ਸਿਹਤ ਜਿਹੜੀ ਆ, ਸਿਹਤ ਬਾਰੇ ਹਰ ਕੋਈ ਕੌਨਸ਼ੀਅਸ ਆ। ਪਰ ਜੇ ਅਸੀਂ ਐਗਰੀਕਲਚਰ ਦੇ ਵਿੱਚ ਕਿਸਾਨਾਂ ਨੂੰ ਇਹ ਸਮਝਾ ਸਕੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਤੌਰ ਤੇ ਨਿਰਭਰ ਹੋ ਸਕਦੇ ਹਾਂ, ਟੈਕਨੋਲੋਜੀ ਦੇ ਨਾਲ ਲੋਕ ਲਿੰਕ ਨੇ, ਔਰ ਥੋੜਾ ਜਿਹਾ ਤੁਸੀਂ ਹਿੰਮਤ ਕਰੋ ਤੇ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਤੱਕ ਪਹੁੰਚ ਸਕਦੀਆਂ ਨੇ। ਕਮਿਊਨੀਕੇਸ਼ਨ ਵੀ ਇੰਨੀ ਕੋਈ ਮੁਸ਼ਕਿਲ ਨਹੀਂ ਹੈਗੀ। ਜੀ ਜੀ। ਤਾਂ ਸਰ ਤੁਹਾਡਾ ਕਿਉਂਕਿ ਅੱਜ ਟੌਪਿਕ ਬੜਾ ਇੰਟਰਸਟਿੰਗ ਹੈ ਔਰ ਕਾਫੀ ਸਾਰੇ ਸਟੂਡੈਂਟਸ ਜਿਹੜੇ ਨੇ ਉਹ ਜੁੜੇ ਨੇ, ਸਕਾਲਰਸ ਸਵਾਲ ਕਰ ਰਹੇ ਨੇ। ਖੋਲਾ ਚੀਮਾ ਨੇ ਕੀਤਾ ਕਿ ਵਾਈ ਸਟਿਲ ਸਬ ਕੰਟੀਨੈਂਟ ਇਜ਼ ਲੈਸ ਇਫੈਕਟਡ ਦੈਨ ਦ ਯੂਰਪੀਅਨ ਕੰਟਰੀਜ਼ ਆਰ USA ਬਾਈ COVID-19, ਇਜ਼ ਆਵਰ ਕੁਜ਼ੀਨ ਐਨ ਐਲੀਮੈਂਟ ਇਨ ਇਟ? ਆਪਾਂ ਨੂੰ ਭੁਲੇਖਾ ਵਾ ਕਿ ਇਹ ਇਸ ਤਰੀਕੇ ਦੇ ਨਾਲ ਲੱਗਦਾ ਵਾ ਕਿਉਂਕਿ ਬਿਮਾਰੀਆਂ ਜਿਹੜੀ ਆ ਆਪਣੇ ਘੱਟ ਆ। ਇਹ ਜਿਨ੍ਹਾਂ ਦੇਸ਼ਾਂ ਦੇ ਵਿੱਚ ਫੈਲੀ ਆ ਉਹਨਾਂ ਦਾ ਚੀਨ ਨਾਲ ਜਾਂ ਆਪਣੇ ਆਪਣੇ ਦੇਸ਼ਾਂ ਨਾਲ ਉਹਨਾਂ ਦਾ ਸੰਬੰਧ ਜ਼ਿਆਦਾ ਸੀਗਾ ਤੇ ਜਹਾਜ਼ਾਂ ਦੇ ਰਾਹੀਂ ਇਹ ਇੱਕਦਮ ਫੈਲ ਗਈ। ਇੱਕ ਤਾਂ ਇਹ ਆ। ਦੂਸਰਾ ਇਹ ਆ ਕਿ ਜਿੱਥੇ ਇਹ ਫੈਲੀ ਉਹਨਾਂ ਦੀਆਂ ਸਰਕਾਰਾਂ ਨੇ ਪਹਿਲੀ ਵਾਰ ਇਹਨੂੰ ਸਮਝਿਆ ਹੀ ਨਹੀਂ। ਉਹ ਆਪਣੇ ਲਾਈਫ ਸਟਾਈਲ ਨੂੰ ਮੰਨਦੇ ਰਹੇ ਤੇ ਲੋਕਡਾਊਨ ਨੂੰ ਉਹਨਾਂ ਨੂੰ ਭੁਲੇਖਾ ਉਹਨਾਂ ਦਾ ਟੁੱਟ ਚੁੱਕਾ ਸੀਗਾ। ਇੰਗਲੈਂਡ ਦੀ ਜੇ ਤੁਸੀਂ ਐਗਜ਼ਾਮਪਲ ਲਓਗੇ, ਉੱਥੇ ਬੜੀ ਡਿਬੇਟ ਚੱਲਦੀ ਰਹੀ ਕਿ ਲੋਕਡਾਊਨ ਲਾਉਣਾ ਕਿ ਨਹੀਂ ਕਰਨਾ। ਤਾਂ ਇਹ ਤਾਂ 18 ਮਾਰਚ ਨੂੰ ਜਿਹੜਾ ਨੀਲ ਫਰਗੂਸਨ ਪ੍ਰੋਫੈਸਰ ਆ ਇੰਪੀਰੀਅਲ ਕਾਲਜ ਲੰਡਨ ਦਾ, ਉਸਨੇ ਰਿਪੋਰਟ ਸਬਮਿਟ ਕੀਤੀ ਤੇ ਉਸਨੇ ਜਿਹੜਾ ਉੱਥੋਂ ਦਾ ਪ੍ਰਾਈਮ ਮਿਨਿਸਟਰ ਹੈ ਉਹਦੇ ਕੰਨ 'ਚ ਪਾਇਆ ਕਿ ਬਹੁਤ ਵੱਡਾ ਨੁਕਸਾਨ ਹੋਣ ਜਾ ਰਿਹਾ ਵਾ ਤੇ ਤੁਸੀਂ ਲੋਕਡਾਊਨ ਸ਼ੁਰੂ ਕਰੋ। ਤੇ 23 ਮਾਰਚ ਨੂੰ ਪ੍ਰਾਈਮ ਮਿਨਿਸਟਰ ਨੇ ਲੋਕਡਾਊਨ ਸ਼ੁਰੂ ਕੀਤਾ। ਉੱਥੇ ਇੱਕ ਸੀਗੀ ਕਿ ਹਰਡ ਇਮਿਊਨਿਟੀ ਦੇ ਕਨਸੈਪਟ ਦੇ ਨਾਲ ਇੱਕ ਵਾਰੀ ਫੈਲਣ ਦੋ, ਜਿਨ੍ਹਾਂ ਨੇ ਮਰਨਾ, ਜਿਹੜੇ ਕਮਜ਼ੋਰ ਨੇ ਮਰ ਜਾਣਗੇ, ਪਰ ਬਿਮਾਰੀ ਇਸ ਤਰੀਕੇ ਦੇ ਨਾਲ ਨਹੀਂ ਵਰਤੇਗੀ। ਹਰਡ ਇਮਿਊਨਿਟੀ ਦਾ ਕਨਸੈਪਟ ਉਦੋਂ ਹੀ ਹੁੰਦਾ ਵਾ ਜਦੋਂ ਸਾਡੇ ਕੋਲ ਵੈਕਸੀਨ ਆ, ਨਹੀਂ ਤਾਂ ਇਹ ਇੰਨੀ ਡੇਂਜਰਸ ਗੇਮ ਆ। ਅਮਰੀਕਾ ਦਾ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਵੀ ਇਹੀ ਕਹਿੰਦਾ ਸੀ ਹਰਡ ਇਮਿਊਨਿਟੀ, ਪਰ ਬਾਅਦ ਦੇ ਵਿੱਚ ਕਿਹਾ ਕਿ ਨਹੀਂ ਲੋਕਡਾਊਨ ਲਗਾਉਣਾ ਵਾ। ਹੁਣ ਵੀ ਉੱਥੇ ਜਿਹੜੇ ਬੀਚਸ ਨੇ ਉਹਨਾਂ ਦੇ ਵਿੱਚ ਫਰੀडम, ਲੋਕ ਸੋਚ ਨਹੀਂ ਰਹੇ ਕਿ ਕਿਉਂਕਿ ਉਹਨਾਂ ਦੀ ਪਰਸੈਪਸ਼ਨ ਦਾ ਬਿਮਾਰੀ ਹਿੱਸਾ ਨਹੀਂ, ਔਰ ਉਸ ਦੇ ਵਿੱਚੋਂ ਇਹ ਜਿਹੜਾ ਵਾ ਵੱਧਦੀ ਜਾ ਰਹੀ। ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਵਿੱਚ ਇਹ ਘੱਟ ਆ, ਇੱਕ ਤਾਂ ਉਹਨਾਂ ਦਾ ਲਿੰਕੇਜ ਜਿਹੜਾ ਵਾ ਉਹ ਬਹੁਤ ਘੱਟ ਸੀਗਾ, ਤੇ ਦੂਸਰਾ ਸਾਡੇ ਇੱਥੇ ਦੇਸ਼ ਦੇ ਵਿੱਚ ਵੇਲੇ ਸਿਰ ਜਿਹੜਾ ਵਾ ਉਹ ਲੋਕਡਾਊਨ ਹੋ ਗਿਆ ਤੇ ਸਾਡੀ ਕਾਫੀ ਹੱਦ ਤੱਕ ਬਚਤ ਆ। ਲੋਕ ਪਰੇਸ਼ਾਨ ਨੇ ਪਰ ਬਿਮਾਰੀ ਦੀ ਪਰੇਸ਼ਾਨੀ ਇਸ ਤੋਂ ਜ਼ਿਆਦਾ ਹੋਣੀ ਸੀਗੀ ਤੇ ਅਸੀਂ ਕਾਫੀ ਜਿਹੜਾ ਵਾ ਇੱਥੇ ਇੰਡੀਆ ਦੇ ਵਿੱਚ ਜਿਹੜਾ ਵਾ ਇਸ ਦਾ ਜਿਹੜਾ ਵਾ ਅਸਰ ਜਿਹੜਾ ਵਾ ਰੋਕਿਆ ਹੋਇਆ ਵਾ। ਤੇ ਆਸ ਆ ਕਿ ਇਸ ਨੂੰ ਜਿਹੜਾ ਵਾ ਉਹ ਲੋਕ ਜੇ ਹਿੰਮਤ ਕਰਨ ਤੇ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਇਹ ਥੋੜੀ ਜਿਹੀ ਮੁਸ਼ਕਲ ਆਉਂਦੀ, ਉਹਨਾਂ ਨੂੰ ਖਾਣ ਪੀਣ ਤੱਕ, ਕਿਉਂਕਿ ਭੁੱਖਮਰੀ ਦਾ ਸ਼ਿਕਾਰ ਨਾ ਹੋਣ ਤਾਂ ਇਹਦੇ ਤੋਂ ਜਿਹੜਾ ਵਾ ਨਿਜਾਤ ਜਿਹੜੀ ਆ ਉਹ ਮਿਲ ਸਕਦੀ ਆ। ਪਰ ਜਦੋਂ ਇਹ ਗਰੀਬ ਦੇਸ਼ਾਂ 'ਚ ਚਲਾ ਗਿਆ, ਜਦੋਂ ਇਹ ਝੁੱਗੀ ਝੌਪੜੀਆਂ 'ਚ ਚਲਾ ਗਿਆ ਔਰ ਜਿੱਥੇ ਆਬਾਦੀ ਬਹੁਤ ਜ਼ਿਆਦਾ ਵਾ, ਤਾਂ ਬਹੁਤ ਵੱਡੀ ਤਬਾਹੀ ਜਿਹੜੀ ਆ ਉਹ ਹੋਣ ਵਾਲੀ ਆ। ਇਸ ਕਰਕੇ ਆਪਾਂ ਨੂੰ ਇਹ ਭੁਲੇਖੇ 'ਚ ਨਹੀਂ ਰਹਿਣਾ ਚਾਹੀਦਾ ਕਿ ਸ਼ਾਇਦ ਸਾਡੇ ਕੁਜ਼ੀਨ 'ਚ ਫਰਕ ਹੈਗਾ ਵਾ। ਸਾਡੇ ਕੁਜ਼ੀਨ 'ਚ ਫਰਕ ਇਸ ਕਰਕੇ ਨਹੀਂ ਕਿ ਸਾਰਿਆਂ ਦੀ ਹੀ ਵੈਸਟਰਨਾਈਜੇਸ਼ਨ ਹੋਈ ਆ, ਇੱਥੇ ਵੀ ਉੱਦਾਂ ਦਾ ਹੀ, ਯਾਨੀ ਕਿ ਫੂਡ ਹੈਬਿਟਸ ਨੇ ਇੱਥੇ ਵੀ ਉੱਦਾਂ ਦਾ ਹੀ ਜਿਹੜਾ ਵਾ ਉਹ ਮੌਲ ਕਲਚਰ ਆ। ਤੇ ਸ਼ਹਿਰਾਂ ਦੇ ਵਿੱਚ ਸਾਰੇ ਬਹੁਤੀ ਕੋਈ ਇਮਿਊਨਿਟੀ ਨਹੀਂ ਹੈਗੀ। ਜੇ ਇਹ ਖੁਦਾ ਨਾ ਖਾਸਤਾ ਇਹ ਜੇ ਬਿਮਾਰੀ ਜਿਹੜੀ ਆ ਬਹੁਤ ਜ਼ਿਆਦਾ ਫੈਲ ਜਾਵੇ ਤੇ ਇਹ ਬਹੁਤ ਵੱਡੀ ਜਿਹੜੀ ਪੱਧਰ ਤੇ ਨੁਕਸਾਨ ਜਿਹੜਾ ਵਾ ਹੋ ਸਕਦਾ ਵਾ। ਸਰ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ, ਡਾਕਟਰ ਮੋਹਿਤ ਅਗਰਵਾਲ ਸਾਹਿਬ ਨੇ ਵੀ ਇਹੀ ਗੱਲ ਕੀਤੀ ਹੈ ਕਿ what will be the outcome of economic depression due to this pandemic? ਦੇਖੋ, ਇੱਕ ਤਾਂ ਗੱਲ ਇਹ
ਆਪਣਾ ਜਦੋਂ ਆਪਾਂ ਦੇਖਦੇ ਹਾਂ, ਇੱਕ ਤਾਂ ਗੱਲ ਸਾਬਤ ਹੋ ਗਈ ਕਿ 1950 ਤੋਂ ਬਾਅਦ ਇੱਕ ਇਕਨੋਮਿਕ ਲੈਵਲ ਤੇ ਜਿਹੜਾ ਵਾ ਬੜੀ ਕਸ਼ਮਕਸ਼ ਚੱਲ ਰਹੀ ਸੀਗੀ। ਇੱਕ ਬੰਨੇ ਜਿਹੜਾ ਵਾ ਉਹ ਕੇਨਜ਼ੀਅਨ ਥਾਟ ਸੀਗਾ, ਜਿਹਦੇ ਚ ਸਟੇਟ ਪਾਵਰਫੁਲ ਹੋਣੀ, ਸਟਰੋਂਗ ਹੋਣੀ ਚਾਹੀਦੀ ਆ, ਸਟੇਟ ਪਬਲਿਕ ਹੈਲਥ ਸਿਸਟਮ ਜਾਂ ਪਬਲਿਕ ਇੰਸਟੀਟਿਊਸ਼ਨਸ ਨੂੰ, ਇੰਪਲੋਇਮੈਂਟ ਨੂੰ ਜਿਹੜਾ ਵਾ ਸਪੋਰਟ ਕਰੇ। ਦੂਸਰੇ ਬੰਨੇ ਜਿਹੜਾ ਨਵਾਂ ਸਿਸਟਮ ਨਿਊ ਲਿਬਰਲਿਜ਼ਮ ਆ ਰਿਹਾ ਸੀ, ਜਾਂ ਯੂਰਪੀਅਨ ਜਿਹੜਾ ਵੈਸਟਰਨ ਅਮਰੀਕਨ ਵੈਸਟਰਨ ਜਿਹੜਾ ਵਾ ਉਹ ਆ ਰਿਹਾ ਸੀ, ਦੇ ਵਿੱਚ ਇੱਕ ਮਿਲਟਨ ਫਰੈਡਮੈਨ ਉਹ ਆਪਣਾ ਸਿਧਾਂਤ ਦੇ ਰਿਹਾ ਸੀਗਾ ਕਿ ਜਿਹੜੀ ਮਾਰਕੀਟ ਆ ਔਰ ਜਿਹੜਾ ਪ੍ਰੋਫਿਟ ਆ ਉਹ ਜ਼ਿਆਦਾ ਹੋਣਾ ਚਾਹੀਦਾ ਵਾ, ਔਰ ਉਹ ਹਾਵੀ ਹੋ ਗਿਆ। ਮਾਰਕੀਟ ਜਿਹੜੀ ਸੀਗੀ ਹਾਵੀ ਹੋ ਗਈ। ਉਸ ਦੇ ਵਿੱਚੋਂ ਜੋ ਕੁਛ ਹੁਣ ਨਿਕਲਿਆ ਵਾ, ਤੇ ਹੁਣ ਦੁਬਾਰਾ ਲੋਕ ਇਹ ਸੋਚਦੇ ਨੇ ਕਿ ਕੇਨਸ ਨੂੰ ਯਾਦ ਕਰ ਰਹੇ ਨੇ ਕਿ ਅਸੀਂ ਜਿਹੜਾ ਵਾ ਉਹ ਕਿਸ ਤਰੀਕੇ ਨਾਲ ਦੁਬਾਰਾ ਕੇਨਸ ਨੂੰ ਜਿਹੜਾ ਵਾ ਲਿਆਈਏ। ਔਰ ਤੁਸੀਂ ਦੇਖੋ ਵੀ ਕੇਨਸ ਦੀ ਜਾਨੀ ਕਿ ਜਿਹੜੀ ਪਰਸਪੈਕਟਿਵ ਜਾਂ ਕੇਨਸ ਦਾ ਜਿਹੜਾ ਵਾ ਉਹ ਪੱਖ ਕਿਸ ਤਰੀਕੇ ਨਾਲ, ਜਦੋਂ ਤਾਂ ਪ੍ਰੋਫਿਟ ਸੀ ਉਦੋਂ ਇਹ ਲੋਕ ਜਿਹੜੇ ਰੂਲਿੰਗ ਉੱਥੋਂ ਦੀ ਜਿਹੜੀ ਇਕਨੋਮਿਕ ਐਲੀਟ ਆ, ਉਦੋਂ ਪ੍ਰੋਫਿਟ ਦੇ ਵਿੱਚ ਲੋਕਾਂ ਨੂੰ ਜਿਹੜਾ ਵਾ ਪਿੱਛੇ ਕਰ ਦਿੱਤਾ। ਹੁਣ ਜਦੋਂ ਆਪ ਡੁੱਬਣ ਲੱਗੇ ਨੇ ਤੇ ਕੇਨਸ ਨੂੰ ਜਿਹੜਾ ਵਾ ਯਾਦ ਕਰ ਰਹੇ ਨੇ, ਤਾਂ ਕਿ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਵਾ ਰੈਵਨਿਊ ਆ, ਲੋਕਾਂ ਦਾ ਜਿਹੜਾ ਪੈਸਾ ਇਕੱਠਾ ਕੀਤਾ ਬਜਟ ਦੇ ਵਿੱਚ ਆ, ਉਹ ਇਹਨਾਂ ਨੂੰ ਬਚਾਉਣ ਦੇ ਵਿੱਚ ਜਿਹੜਾ ਵਾ ਲੱਗੇ। ਤੇ ਕੇਨਸ ਜਿਹੜਾ ਵਾ ਉਹ ਦੱਬਿਆ ਹੋਇਆ ਮਰਿਆ ਹੋਇਆ ਜਿਹੜਾ ਵਾ ਹੁਣ ਦੁਬਾਰਾ ਕਿ ਸਟੇਟ ਜ਼ਿੰਮੇਵਾਰੀ ਲਵੇ। ਤੇ ਫਿਰ ਮਾਰਕੀਟ ਜਿਹੜੀ ਸੀਗੀ ਇਹਨਾਂ 50 ਸਾਲ ਲੋਕਾਂ ਨੂੰ ਜਿਹੜਾ ਵਾ ਉਹ ਇੱਕ ਅਜੀਬ ਕਿਸਮ ਨਾਲ ਡਿਸਟੋਰਸ਼ਨ ਦੇ ਦਿੱਤੀ। ਮਾਰਕੀਟ ਦਾ ਕੀ ਬਣਿਆ? ਤੇ ਹੁਣ ਜਦੋਂ ਇਹ ਕਹਿ ਰਹੇ ਨੇ ਕਿ ਇਹ ਦੁਬਾਰਾ ਜਿਹੜਾ ਵਾ ਖੜਾ ਢਾਂਚਾ ਹੋ ਸਕਦਾ ਵਾ ਤੇ ਲੋਕਾਂ ਦੇ ਪੈਸੇ ਦੇ ਨਾਲ ਜਿਹੜਾ ਵਾ ਖੜਾ ਹੋ ਸਕਦਾ ਵਾ, ਇਹ ਇੱਕ ਪੈਰਾਡੌਕਸ ਜਿਹੜਾ ਵਾ ਚੱਲ ਰਿਹਾ ਵਾ। ਜੀ, ਮੁਹੰਮਦ ਸ਼ਫੀਕ ਸਾਹਿਬ ਨੇ ਆਖਿਆ ਹੈ ਕਿ ਜੀ ਹਕੀਮ ਜਾਂ ਵੇਦ ਲੋਕਾਂ ਨੂੰ ਸਬਜ਼ੀਆਂ ਤੇ ਫਲ ਖਵਾ ਕੇ ਠੀਕ ਕਰ ਲੈਂਦੇ ਸਨ, ਤੇ ਉਹਨਾਂ ਦਾ ਰਵੱਈਆ ਹੋਲਿਸਟਿਕ ਹੁੰਦਾ ਸੀ। ਸਰਮਾਇਆਦਾਰੀ ਨੇ ਸਾਡੇ ਮੁਲਕ ਵਿੱਚ ਤੇ ਮੈਡੀਕਲ ਦੀ ਅੰਗਰੇਜ਼ੀ ਪੱਖ ਨੂੰ ਵਧਾਵਾ ਦਿੱਤਾ। ਕੀ ਅਸੀਂ ਆਪਣੇ ਘਰਾਂ ਵਿੱਚ ਉਸ ਵੇਦੀ ਤੇ ਹਕੀਮੀ ਨਿਜ਼ਾਮ ਨਾਲ ਠੀਕ ਨਹੀਂ ਕਰ ਸਕਦੇ? ਕਰ ਸਕਦੇ ਹਾਂ। ਇਹੀ ਤਾਂ ਮੈਂ ਕਹਿ ਰਿਹਾ ਵਾਂ ਕਿ ਜਿਹੜੀ ਸਾਡੀ ਬਾਇਓਡਾਇਵਰਸਿਟੀ ਆ, ਜਿਹੜੀ ਅਸੀਂ ਫੂਡ ਚੇਨ ਬਹੁਤ ਕਲੋਜ਼ ਕਰ ਦਿੱਤੀ ਆ, ਇਸ ਦੇ ਵਿੱਚ ਜਿਹੜਾ ਵਾ ਉਹ ਸਾਨੂੰ ਸੋਚਣਾ ਚਾਹੀਦਾ ਵਾ। ਮੈਨੂੰ ਹਾਲੇ ਵੀ ਯਾਦ ਆ, ਅਸੀਂ ਜਦੋਂ ਪਿੰਡ ਘਰ ਦੇ ਵਿੱਚ ਸੀਗੇ ਤਾਂ ਸਾਡੇ ਜਿਹੜੇ ਪੇਰੈਂਟਸ ਸੀਗੇ ਸਾਨੂੰ ਚਾਹ ਨਹੀਂ ਸੀਗੇ ਪੀਣ ਦਿੰਦੇ, ਔਰ ਜਿਹੜਾ ਚਾਹ ਪੀਂਦਾ ਸੀ ਉਸ ਨੂੰ ਅਕਸਰ ਕਹਿੰਦੇ ਸੀਗੇ ਇਹ ਅਮਲੀ ਆ। ਔਰ ਅੱਜ ਕੱਲ੍ਹ ਜਿਹੜਾ ਪਿੰਡਾਂ ਦੇ ਵਿੱਚ ਆ ਤਾਂ ਦੁੱਧ ਜਿਹੜਾ ਵਾ ਉਹ ਡੇਅਰੀਆਂ ਤੇ ਵੇਚਿਆ ਜਾਂਦਾ ਵਾ। ਆਪਣੇ ਬੱਚਿਆਂ ਨੂੰ ਜਿਹੜਾ ਵਾ ਉਹ ਚਾਹ ਤੇ ਪੈਪਸੀ ਤੇ ਜਾਂ ਹੋਰ ਇੱਧਰ ਉੱਧਰ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ। ਅਸੀਂ ਆਪਣੇ ਖਿੱਤੇ ਦੀ, ਕੋਈ ਵੀ ਕੰਟਰੀ ਆ, ਆਪਣੇ ਖਿੱਤੇ ਦੇ ਜਿਹੜੇ ਫਲ ਫਰੂਟ ਸਬਜ਼ੀਆਂ ਨੇ ਉਹਨਾਂ ਦੇ ਵਿੱਚੋਂ ਆਪਣੀ ਸਿਹਤ ਜਿਹੜੀ ਆ, ਜੇ ਤਾਂ ਲੋਕਾਂ ਨੇ ਇੱਦਾਂ ਸੋਚਿਆ, ਔਰ ਮੈਨੂੰ ਆਸ ਆ ਕਿ ਲੋਕ ਸੋਚਣਗੇ, ਜੇ ਮਹਾਮਾਰੀ ਦਾ ਇਸ ਦਾ ਪ੍ਰਕੋਪ ਉਹਦਾ ਡਰ ਉਹਨਾਂ ਨੂੰ ਹੈਗਾ, ਤੇ ਜੇ ਹੁਣ ਵੀ ਆਪਣੇ WhatsApp ਮੈਸੇਜ ਦੇ ਵਿੱਚ ਲੱਗੇ ਹੋਏ ਨੇ, ਇੱਧਰ ਉੱਧਰ ਜਿਹੜੇ ਭੱਜੇ ਫਿਰ ਰਹੇ ਨੇ, ਹੋ ਸਕਦਾ ਵਾ ਕਿ ਰੂਲਿੰਗ ਐਲੀਟ ਫਿਰ ਦੁਬਾਰਾ ਇੱਕ ਅਜੀਬ ਕਿਸਮ ਦਾ ਭੁਲੇਖਾ ਪਾ ਕੇ ਤੇ ਆਪਣੀਆਂ ਚੀਜ਼ਾਂ ਫਿਰ ਜਿਹੜਾ ਵਾ ਉਹ ਲੋਕਾਂ ਦੇ ਘਰਾਂ 'ਚ ਸੁੱਟ ਦੇਵੇ। ਸਰ, ਹਰਦੀਪ ਕੌਰ ਵੜੈਤ ਸਾਹਿਬਾ ਦਾ ਕੁਐਸਚਨ ਹੈ ਕਿ ਆਰ ਵੀ ਹੈਡਿੰਗ ਟੂਵਰਡਸ ਮੋਰ ਪਬਲਿਕ ਸੈਕਟਰ? ਦੇਖੋ, ਜੇ ਹੁਣ ਇਸ ਮਸਲੇ ਨੂੰ ਜਦੋਂ ਹੱਲ ਕਰ ਰਹੇ ਸੀਗੇ ਤੇ ਬਾਕੀ ਜਿਹੜੇ ਪ੍ਰਾਈਵੇਟ ਸੈਕਟਰ ਵਾਲੇ ਆ ਉਹ ਤਾਂ ਆਪ ਤਰਲਿਆਂ ਤੇ ਆ ਗਏ ਆ ਕਿ ਸਾਨੂੰ ਤੁਸੀਂ ਬਚਾਓ, ਤੇ ਪਬਲਿਕ ਸੈਕਟਰ ਦੇ ਉੱਤੇ ਸਾਰਾ ਜਿਹੜਾ ਵਾ ਬੋਝ ਪਾ ਦਿੱਤਾ, ਜਿਹਦੇ ਕੋਲ ਇੰਨੀ ਸਮਰੱਥਾ ਨਹੀਂ ਸੀ। ਉਦੋਂ ਸਾਰੇ ਹੀ ਮਜ਼ਾਕ ਕਰਦੇ ਸੀਗੇ ਕਿ ਇਹਨੂੰ ਛੇਤੀ ਛੇਤੀ ਖਤਮ ਕਰੋ, ਛੇਤੀ ਛੇਤੀ ਖਤਮ ਕਰੋ। ਪਤਾ ਨਹੀਂ ਵਾਇਰਸ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਫਿਰ ਦੁਬਾਰਾ ਜਿਹੜਾ ਵਾ ਯਾਦ ਕਰਾਇਆ ਵਾ। ਤੇ ਹੁਣ ਪਬਲਿਕ ਸੈਕਟਰ ਦਾ ਮਤਲਬ ਇਹ ਆ ਕਿ ਜਿਹੜੇ ਏਰੀਆਜ਼ ਦੇ ਵਿੱਚ ਲੋਕਾਂ ਦੀ ਸਿਹਤ, ਲੋਕਾਂ ਦੀ ਵਿਦਿਆ ਵਾ, ਉਹ ਤਾਂ ਕਮ ਸੇ ਕਮ ਲੋਕਾਂ ਤੱਕ ਹੋਵੇ। ਬਾਕੀ ਜਿਹੜਾ ਚੀਜ਼ਾਂ ਨੇ ਉਹਨਾਂ ਦੀ ਚੋਇਸ ਆ, ਪ੍ਰਾਈਵੇਟ ਸੈਕਟਰ 'ਚ ਜਿਹੜੀਆਂ ਚੀਜ਼ਾਂ ਜਾਣੀਆਂ ਨੇ ਉਹ ਚੱਲ ਜਾਣ, ਆਪਣੇ ਹੋਟਲ ਬਣਾਉਣ, ਆਪਣਾ ਫੂਡ ਜਿਹਨੇ ਜੋ ਕੁਝ ਖਵਾਉਣਾ ਵਾ ਖਵਾਉਣ। ਪਰ ਜਦੋਂ ਸਿਹਤ ਜਿਨ੍ਹਾਂ ਨੇ ਸਾਧਨ ਚੰਗੇ ਸਰਕਾਰ ਵੱਲ ਹੋਣਗੇ, ਮੈਡੀਕਲ ਸਟਾਫ ਹੋਵੇਗਾ, ਡਾਕਟਰ ਹੋਣਗੇ, ਉਹਨਾਂ ਦਾ ਇਲਾਜ ਕਰਨਗੇ, ਤਾਂ ਇਹ ਜਿਹੜਾ ਵਾ ਆਉਣ ਵਾਲੇ, ਵੇਖੋ ਇੱਕ ਤਾਂ ਗੱਲ ਹੈ ਆ ਕਿ ਇੱਦਾਂ ਦੀਆਂ ਬਿਮਾਰੀਆਂ ਆਮ ਫੈਲਣਗੀਆਂ,
ਉਹਦਾ ਕਾਰਨ ਇਹ ਆ ਕਿ ਜੇ ਇੰਨੀ ਜਲਦੀ ਜਿਹੜਾ ਵਾ ਜਹਾਜ਼ਾਂ ਦੇ ਰਾਹੀਂ ਚੀਜ਼ਾਂ ਜਿਹੜੀਆਂ ਨੇ ਆਦਾਨ ਪ੍ਰਦਾਨ ਹੋ ਰਿਹਾ ਵਾ ਤੇ ਵਾਇਰਸ ਵੀ ਇਹਨਾਂ ਕੋ ਉਹ ਫਾਸਟ ਆ। ਇੱਕ ਤਾਂ ਇਹ ਆ, ਦੂਸਰਾ ਇਹ ਆ ਕਿ ਇਹਨੂੰ ਰੋਕਣਾ ਕਿੱਦਾਂ ਵਾ, ਉਹ ਸਾਡੀ ਸੋਚ ਤੇ ਨਿਰਭਰ ਕਰਦਾ ਵਾ। ਸਾਡੀ ਆਪਣੀ ਹੈਲਥ ਆ, ਸੈਨੀਟੇਸ਼ਨ ਆ, ਕਿੱਦਾਂ ਅਸੀਂ ਹੱਥ ਆਪਣੇ ਸਾਫ਼ ਰੱਖਣੇ ਆ। ਜੇ ਸਾਨੂੰ ਸਰਕਾਰ ਕਹਿੰਦੀ ਇਦਾਂ ਦੀ ਮੁਸ਼ਕਲ ਆਈ ਆ ਜਾਂ ਅਖਬਾਰਾਂ ਤੋਂ ਪਤਾ ਲੱਗਦਾ ਵਾ, ਪਹਿਲਾਂ ਹੀ ਅਸੀਂ ਆਪਣੇ ਆਪ ਨੂੰ ਜਿਹੜਾ ਵਾ ਉਸ ਤਰੀਕੇ ਨਾਲ ਢਾਲ ਲਈਏ। ਕਿਉਂ ਅਸੀਂ ਹਮੇਸ਼ਾ ਤਾਕਤ ਜਿਹੜੀ ਆ ਉਹਦੇ ਥੱਲੇ ਹੀ ਆਪਣੇ ਆਪ ਨੂੰ ਜਿਹੜਾ ਵਾ ਉਹ ਸੋਚਦੇ ਆ। ਇੱਕ ਜਿਹੜਾ ਸਿਵਲ ਜਿਹੜੀ ਸੈਂਸ ਆ ਉਹ ਡਿਵੈਲਪ ਹੋਣੀ ਚਾਹੀਦੀ ਹੈ। ਜੀ ਸਰ, ਡਾਕਟਰ ਜਸਬੀਰ ਸਾਹਿਬ ਵੱਲੋਂ ਇੱਕ ਕੁਐਸਚਨ ਹੈ ਕਿ ਡਿਡ ਰੇਡੀਓ ਪਲੇਡ some role in the containment of the diseases, or it was just colonial counterpart of present day the noisy media? ਦੇਖੋ, ਜਿਹੜੀ ਇਨਫੋਰਮੇਸ਼ਨ ਮਿਲਦੀ ਆ, ਸਰਕਾਰ ਭਾਵੇਂ ਕੋਈ ਵੀ ਹੋਵੇ, ਸਰਕਾਰ ਹਮੇਸ਼ਾ ਪੈਨਿਕ ਦੇ ਵਿੱਚ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਆਪਣੀ ਜਿਹੜੀ ਆ ਪਾਵਰ ਦਾ ਜਿਹੜਾ ਵਾ ਫਿਕਰ ਹੁੰਦਾ ਵਾ, ਚਾਹੇ ਉਹ ਕਲੋਨੀਅਲ ਸਟੇਟ ਸੀਗੀ। ਜਦੋਂ ਵੀ ਇਨਫੋਰਮੇਸ਼ਨ ਹੁੰਦੀ ਆ ਰੇਡੀਓ ਦੇ ਵਿੱਚ, ਤੁਸੀਂ ਦੇਖਦੇ ਜੇ ਉਦੋਂ ਤਾਂ ਕੋਈ ਇੱਦਾਂ ਦੀਆਂ ਰਿਊਮਰਸ ਨਹੀਂ ਹੋਣਗੀਆਂ। ਮੈਡੀਸਨ ਦੇ ਬਾਰੇ ਦੱਸਦੇ ਹੋਣਗੇ, ਵੈਕਸੀਨੇਸ਼ਨ ਦੇ ਬਾਰੇ ਦੱਸਦੇ ਹੋਣਗੇ। ਤੋ ਇਸ ਤਰੀਕੇ ਨਾਲ ਜਿਹੜਾ ਹੁਣ ਸਾਨੂੰ ਜਿਹੜਾ ਵਾ ਆਫੀਸ਼ੀਅਲ ਜਿਹੜਾ ਕਮਿਊਨੀਕੇਸ਼ਨ ਹੈ ਮੀਡੀਆ ਵਾ ਉਹਦੇ ਰਾਹੀਂ ਹੋਏਗਾ। ਸਮੱਸਿਆ ਅਸਲ 'ਚ ਇਹ ਆ ਕਿ ਜਿਹੜਾ ਆ ਵਿੱਚ ਨਾਲ ਜਿਹੜਾ WhatsApp ਦਾ ਜਿਹੜਾ ਵਾ ਯੂਨੀਵਰਸਿਟੀ ਨਾਲ ਖੁੱਲੀ ਹੋਈ ਆ ਤੇ ਆਪਣੀ ਜਿਹੜੀ ਮੈਡੀਕਲ ਜਿਹੜੀਆਂ ਨੇ ਉਹ ਸਲਾਹਾਂ ਜਿਹੜੀਆਂ ਦੇ ਕੇ ਤੇ ਕਨਫਿਊਜ਼ ਲੋਕਾਂ ਨੂੰ, ਔਰ ਲੋਕ ਉਸੇ ਵੇਲੇ ਆਣ ਕੇ ਕਹਿਣ ਲੱਗ ਪੈਂਦੇ ਜੀ ਤੁਸੀਂ ਐਵੇਂ ਝੂਠ ਬੋਲਦੇ ਜੇ, ਆਹ ਦੇਖੋ ਇੱਕ ਇੱਧਰੋਂ ਆ ਗਿਆ, ਆਓ ਦੇਖੋ। ਇਹ ਜਿਹੜਾ ਹੋ ਗਿਆ ਵਾ ਕਨਫਿਊਜ਼ਨ ਕਿਓਸ ਜਿਹੜੀ ਆ, ਇਹਨੂੰ ਜਿਹੜਾ ਵਾ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ ਵਾ। ਇਹ ਦੇਖੋ ਵਾਇਰਸ ਜਿਹੜਾ ਵਾ, ਇਹ ਜਦੋਂ ਮੈਂ ਹੁਣ ਜੇ ਜੌਨ ਡਰਾਈਡਨ ਨੂੰ ਯਾਦ ਕਰਾਂ, ਜਿਹਨੇ ਕਿਹਾ ਹੋਇਆ ਸੀਗਾ ਕਿ ਜਿਹੜਾ ਵਾ ਜੈਲਸੀ ਇਜ਼ ਦ ਜੌਂਡਿਸ ਆਫ ਸੋਲ, ਜੇ ਇਹਨੂੰ ਥੋੜਾ ਜਿਹਾ ਬਦਲੋ ਤਾਂ ਜਿਹੜਾ ਇਹ ਹੇਟ ਆ, ਹੇਟ ਇਜ਼ ਜੌਂਡਿਸ ਆਫ ਸੋਲ। ਨਫ਼ਰਤ ਦੀ ਜਿਹੜੀ ਇੱਕ ਭਾਵਨਾ ਜਿਹੜੀ ਫੈਲ ਰਹੀ ਆ ਕਿ ਅਸੀਂ ਵਾਇਰਸ ਨੂੰ ਲੱਭਣ ਦੀ ਬਜਾਏ ਉਹ ਤੇ ਲੈਬੋਰਟਰੀਜ਼ 'ਚ ਕਹਿੰਦੇ ਨੇ ਲੱਭ ਰਹੇ ਨੇ ਤੇ ਅਸੀਂ ਲੋਕਾਂ ਦੇ ਵਿੱਚ ਜਿਹੜਾ ਵਾ ਉਹ ਲੱਭ ਰਹੇ ਹਾਂ। ਵਾਇਰਸ ਖਤਮ ਹੋ ਜਾਵੇਗਾ ਇਹਦੀ ਕੋਈ ਗੱਲ ਨਹੀਂ, ਪਰ ਇਹ ਜਿਹੜੀਆਂ ਅਜੀਬ ਕਿਸਮ ਦੀਆਂ ਹਰਕਤਾਂ ਨੇ, ਇਸ ਦੀ ਜਿਹੜੀ ਆ ਉਹ ਸਾਨੂੰ ਜਿਹੜਾ ਵਾ ਉਹ ਜਿਹੜੀ ਨੁਕਸਾਨ ਆ ਉਹ ਸਮਾਜ ਦੇ ਵਿੱਚ ਆਉਣ ਵਾਲੇ ਸਮੇਂ ਜਿਹੜਾ ਵਾ ਝੇਲਣਾ ਪਏਗਾ। ਜੀ, ਇੱਕ ਕੁਐਸਚਨ ਮੁਹੰਮਦ ਸ਼ਫੀਕ ਸਾਹਿਬ ਵੱਲੋਂ ਕਿ 19ਵੀਂ ਸਦੀ ਵਿੱਚ ਬਾਇਓਡਾਇਵਰਸਿਟੀ ਮੌਜੂਦ ਸੀ, ਫਿਰ ਵੀ ਕਿਉਂ ਇੰਨੇ ਲੋਕ ਮਰੇ? ਦੇਖੋ, ਬਾਇਓਡਾਇਵਰਸਿਟੀ ਸੀਗੀ ਪਰ ਅੰਗਰੇਜ਼ਾਂ ਦੇ ਨਿਜ਼ਾਮ ਨੇ ਬਾਇਓਡਾਇਵਰਸਿਟੀ ਖਤਮ ਕਰ ਦਿੱਤੀ। ਉਹਦਾ ਕਾਰਨ ਕੀ ਸੀਗਾ ਕਿ ਅੰਗਰੇਜ਼ਾਂ ਨੂੰ 3 ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਚਾਹੀਦੀਆਂ ਸੀਗੀਆਂ, ਕਣਕ, ਚਾਵਲ ਤੇ ਕਪਾਹ। ਜਿੰਨੀ ਸਭ ਤੋਂ ਵੱਡੀ ਐਕਸਪੈਰੀਮੈਂਟ ਅਗਰੇਰੀਅਨ ਐਕਸਪੈਰੀਮੈਂਟ ਹੋਇਆ ਵਾ ਉਹ ਕਨਾਲ ਕਾਲੋਨੀਜ਼ ਦੇ ਵਿੱਚ ਹੈ, ਔਰ ਇਹਨਾਂ ਕਨਾਲ ਕਾਲੋਨੀਜ਼ ਦੇ ਵਿੱਚ ਇਹ ਜਿਹੜੀਆਂ ਫਸਲਾਂ ਨੇ ਇਹਨਾਂ ਨੂੰ ਤਰਜੀਹ ਦਿੱਤੀ ਗਈ। ਔਰ ਜਦੋਂ ਇਹ ਫਸਲਾਂ ਹੋਣਗੀਆਂ ਤਾਂ ਹੌਲੀ ਹੌਲੀ ਬਾਇਓਡਾਇਵਰਸਿਟੀ ਖਤਮ ਹੋ ਜਾਵੇਗੀ। ਇਹ ਜਿਹੜੀ ਬਾਇਓਡਾਇਵਰਸਿਟੀ ਹੁੰਦੀ ਹੈ ਗਿਵਨ ਹੁੰਦੀ ਆ, ਪਰ ਜਦੋਂ ਮਾਰਕੀਟ ਆਉਂਦੀ ਆ ਉਸ ਸਮੇਂ ਇਹ ਹੌਲੀ ਹੌਲੀ ਜਿਹੜਾ ਵਾ ਉਹ ਪਿੱਛੇ ਚੱਲ ਜਾਂਦੀ, ਸੋਚ ਦੇ ਵਿੱਚ ਵੀ ਪਿੱਛੇ ਚੱਲ ਜਾਂਦੀ ਆ। ਔਰ ਜਦੋਂ ਸਾਡੀ ਸੋਚ ਦਾ ਹਿੱਸਾ ਨਹੀਂਗਾ ਤਾਂ ਅਸੀਂ ਜਿਹੜਾ ਵਾ ਉਹ ਦੁਬਾਰਾ ਹੁਣ ਜੇ ਸੋਚਾਂਗੇ ਕਿ ਸਾਡੇ ਨਾਲ ਕੀ ਵਾਪਰਿਆ। ਮੈਨੂੰ ਹਾਲੇ ਵੀ ਯਾਦ ਆ ਸਾਡੇ ਜਿਹੜੀ ਕਿ ਪਰਿਵਾਰ ਦੇ ਵਿੱਚ ਹਲਦੀ ਜਾਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਜਿਹੜੀਆਂ ਨੇ ਬੀਜਦੇ ਸੀਗੇ ਤੇ ਹੁਣ ਦਾਲਾਂ ਜਿਹੜੀਆਂ ਅਸੀਂ ਆਮ ਬੀਜਦੇ ਸੀਗੇ ਤੇ ਹੁਣ ਸੋਚਿਆ ਵੀ ਨਹੀਂ ਜਾ ਸਕਦਾ। ਜੇ ਕੋਈ ਕਹਿੰਦਾ ਵੀ ਆ ਮੇਰੇ ਵਰਗਾ ਪਿੰਡ ਦੇ ਲੋਕਾਂ ਨੂੰ ਉਹ ਮਜ਼ਾਕ ਕਰਦੇ ਨੇ ਕਿ ਇਹ ਹੁਣ ਕਿਤਾਬੀ ਆਣ ਕੇ ਸਾਨੂੰ ਦੱਸਣ ਲੱਗ ਪਿਆ। ਲੱਗਦਾ ਵਾ ਕਿ ਪੈਸਾ ਜਿਹੜਾ ਵਾ, ਕੈਸ਼ ਜਿਹੜਾ ਵਾ ਉਹ ਭਾਵੇਂ ਕਿੱਦਾਂ ਵੀ ਹੋਵੇ, ਉਹ ਤੇ ਛੱਡੋ ਦੁੱਧ ਨੂੰ ਵੀ ਜਿਹੜਾ ਵਾ ਕੈਸ਼ 'ਚ ਕਨਵਰਟ ਕਰ ਲੈਂਦੇ ਨੇ। ਬਾਇਓਡਾਇਵਰਸਿਟੀ ਤਾਂ ਬਾਅਦ ਦੀ ਗੱਲ ਹੈ। ਬਹੁਤ ਸਾਰੇ ਸਰ ਕੁਐਸਚਨ ਨੇ ਲੇਕਿਨ ਸਾਡਾ ਟਾਈਮ ਖਤਮ ਹੋ ਗਿਆ। ਦੋਸਤਾਂ ਅੱਗੇ ਰਿਕੁਐਸਟ ਹੈ ਕਿ ਜਿਹੜੇ ਸਾਨੂੰ ਵੇਖ ਰਹੇ ਨੇ ਉਹ ਪਲੀਜ਼ ਆਪਣੇ ਕਮੈਂਟਸ ਦੇ ਵਿੱਚ ਜਿਹੜੇ ਨਾ ਆਪਣੇ ਕੁਐਸਚਨ ਜ਼ਰੂਰ ਕਰਦੇ ਜਾਣ ਤੇ ਉਹਦੇ ਤੋਂ ਇਲਾਵਾ ਜਿਹੜਾ ਨਾ ਉਹ ਅਸੀਂ ਉਹਨਾਂ ਦੇ ਸਾਡੇ ਜਿਹੜੇ ਸਕੋਲਰ ਨੇ ਉਹ ਵੇਖ ਲੈਣਗੇ, ਉਹਨਾਂ ਦਾ ਆਪਣਾ ਗੱਲਬਾਤ ਕਰ ਲੈਣਗੇ। ਸਰ, ਇੱਕ ਇਰਫਾਨ ਸਫਦਰ ਚੀਮਾ ਸਾਹਿਬ ਨੇ, ਉਹਨਾਂ ਦਾ ਇੱਕ ਕੁਐਸਚਨ ਆਇਆ ਹੈ। ਉਹਨਾਂ ਨੇ ਕਿਹਾ ਕਿ ਜੀ ਵਿਲ ਦਿਸ ਪੈਂਡੈਮਿਕ ਕ੍ਰਿਪਲ ਆਵਰ ਇਕੋਨਮੀ ਐਟ ਵਰਲਡ ਲੈਵਲ? ਦੇਖੋ, ਇੰਨਾ ਪੈਨਿਕ ਆਪਾਂ ਨੂੰ ਜਿਹੜਾ ਵਾ ਨਹੀਂ ਹੋਣਾ ਚਾਹੀਦਾ। ਇੱਕ ਤਾਂ ਆਪਾਂ ਨੂੰ ਇਹ ਮਨ 'ਚ ਸੋਚਣਾ ਚਾਹੀਦਾ ਵਾ ਕਿ ਅਸੀਂ ਏਡਾ ਵੱਡਾ ਜਿਹੜਾ ਵਾ ਉਹ ਆਰਥਿਕ ਨਿਜ਼ਾਮ ਜਿਹੜਾ ਵਾ ਬਣਾਇਆ। ਯੂਰਪ ਨੇ ਤਾਂ, ਵੈਸਟ ਅਮਰੀਕਾ ਨੇ ਤਾਂ ਬਹੁਤ ਵੱਡਾ ਨਿਜ਼ਾਮ ਬਣਾਇਆ,
ਤੇ 2 ਮਹੀਨਿਆਂ ਦੇ ਵਿੱਚ ਜਿਹੜੀ ਆ ਉਹ ਬੱਲੇ ਬੱਲੇ ਜਿਹੜੀ ਦੋ ਮਰੂ ਮਰੂ ਜਿਹੜਾ ਵਾ ਹੋਣ ਲੱਗ ਪਿਆ ਵਾ। ਤੇ ਕਿਹੜਾ ਆਪਾਂ ਇੱਕ ਇਕਨੋਮਿਕ ਸਿਸਟਮ ਦੀ ਗੱਲ ਜਿਹੜੀ ਆ ਕਰਦੇ ਆ, ਇਹ ਕ੍ਰਿਪਲ ਹੋਏਗਾ ਇਹਦੇ ਬਾਰੇ ਜਿਹੜਾ ਵਾ ਉਹ ਆਪਾਂ ਨਹੀਂ ਕਹਿ ਸਕਦੇ। ਉਹਦਾ ਕਾਰਨ ਆ ਕਿ ਜਿਹੜੀ ਵੀ ਟੈਕਨੋਲੋਜੀ ਇਨਸਾਨ ਦੇ ਕੋਲ ਹੁੰਦੀ ਆ, ਉਹ ਜਦੋਂ ਵੀ ਥੋੜਾ ਜਿਹਾ ਜਾਣੀ ਕਿ ਸਮਾਂ ਆਵੇਗਾ, ਉਸ ਟੈਕਨੋਲੋਜੀ ਦੇ ਨਾਲ, ਉਸ ਸੋਚ ਦੇ ਨਾਲ ਦੁਬਾਰਾ ਇਹ ਸਿਸਟਮ ਚੱਲੇਗਾ। ਪਰ ਹੁਣ ਜਿਹੜੀ ਮੁਸ਼ਕਲ ਆ ਉਹ ਇਹ ਆ ਕਿ ਜਿੰਨੇ ਕੁ ਸਾਧਨ ਹੈਗੇ ਨੇ ਉਹਨਾਂ ਦੇ ਨਾਲ ਜਿਹੜੇ ਨੇ ਲੋਕ ਬਚਾਏ ਜਾਣ ਔਰ ਉਹਨਾਂ ਦੇ ਵਿੱਚ ਜਿਹੜਾ ਵਾ ਨਿਰਾਸ਼ਾ ਜਿਹੜੀ ਨਾ ਆਵੇ, ਇਹ ਜ਼ਿਆਦਾ ਜਿਹੜੀ ਹੈਗੀ ਆ। ਇਕਨੋਮੀ ਵਾਲਾ ਜਿਹੜਾ ਹੈਗਾ ਵਾ ਉਹ ਉਹਨਾਂ ਨੂੰ ਫਿਕਰ ਲੱਗਾ ਹੋਇਆ ਜਿਨ੍ਹਾਂ ਦੀਆਂ ਇੰਡਸਟਰੀਜ਼ ਨੇ, ਪਰ ਉਹਨਾਂ ਨੂੰ ਜਾਨਾਂ ਦਾ ਜਿਹੜਾ ਵਾ ਉਹ ਪਰਵਾਹ ਨਹੀਂ ਗੀ ਕਿ ਜਿਨ੍ਹਾਂ ਦੀਆਂ ਜਾਨਾਂ ਜਾਣੀਆਂ ਨੇ। ਉਹ ਹੌਸਲਾ ਰੱਖਣ, ਜਦੋਂ ਇਹ ਇਕਨੋਮੀ ਚੱਲੀ ਤਾਂ ਦੁਬਾਰਾ ਫਿਰ ਉਸੇ ਪਹਿਲੀ ਸਟੇਜ ਦੇ ਉੱਪਰ ਹੀ ਹਿਸਟਰੀ ਦੇ ਵਿੱਚ ਇਦਾਂ ਜਿਗ ਜੈਗ ਜਿਹੜੇ ਨੇ ਹੁੰਦੇ ਨੇ, ਇਹ ਸਿੱਧਾ ਕੋਰਸ ਨਹੀਂ ਹੁੰਦਾ। ਕਈ ਵਾਰੀ ਕੋਈ ਨੈਚੁਰਲ ਕਲੈਮਿਟੀ ਆ ਜਾਂਦੀ ਆ, ਪਿੱਛੇ ਚੱਲ ਜਾਈਦਾ ਵਾ। ਜਿਹੜਾ 50 ਸਾਲ ਪਿੱਛੇ ਚੱਲ ਜਾਂਦੇ ਨੇ ਉਹ 10 ਸਾਲਾਂ 'ਚ ਕਵਰ ਹੋ ਜਾਂਦਾ ਵਾ। ਜੇ ਇਹ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਮੁਸ਼ਕਲ ਹੱਲ ਹੋ ਜਾਂਦੀ ਆ ਤਾਂ ਬਹੁਤ ਜਲਦੀ ਇਹ ਇਕਨੋਮੀ ਦੁਬਾਰਾ ਜਿਹੜੀ ਆ ਉਹ ਰਿਵਾਈਵ ਹੋ ਜਾਏਗੀ। ਇਹਦੇ 'ਚ ਕੁਝ ਚੇਂਜਸ ਹੋ ਸਕਦੀਆਂ ਨੇ, ਲੋਕਾਂ ਨੂੰ ਜਿਹੜਾ ਵਾ ਆਪਣੀਆਂ ਪ੍ਰੈਫਰੈਂਸਿਸ ਜਿਹੜੀਆਂ ਨੇ ਚੇਂਜ ਕਰਨੀਆਂ ਪੈਣਗੀਆਂ, ਉਸ ਦੇ ਮੁਤਾਬਕ ਇੰਡਸਟਰੀ ਦਾ ਨੇਚਰ ਜਿਹੜੀ ਆ ਉਹ ਬਦਲ ਜਾਏਗੀ। ਠੀਕ ਸਰ ਬਹੁਤ ਸ਼ੁਕਰੀਆ, ਤੁਸੀਂ ਇਹ ਸਰ ਸਾਨੂੰ ਟਾਈਮ ਦਿੱਤਾ ਅੱਜ, ਔਰ ਦੋਸਤਾਂ ਦਾ ਵੀ ਬਹੁਤ ਸ਼ੁਕਰੀਆ ਜਿਨ੍ਹਾਂ ਵੇਖਿਆ। ਬਹੁਤ ਸਾਰੇ ਦੋਸਤ ਜਿਹੜੇ ਤੁਹਾਡੇ ਸਟੂਡੈਂਟਸ ਨੇ ਔਰ ਜਿਹੜੇ ਅਦਰਵਾਈਜ਼ ਸਕਾਲਰਸ ਨੇ ਸਾਡੀ ਸਾਈਡ ਤੋਂ ਵੀ ਔਰ ਦੂਸਰੇ ਪੰਜਾਬ ਦੀ ਸਾਈਡ ਤੋਂ ਵੀ, ਅਦਰਵਾਈਜ਼ ਜਿਹੜੇ ਬਾਹਰ ਡਾਇਸਪੋਰਾ, ਸਾਰਿਆਂ ਨੇ ਬਹੁਤ ਸ਼ੁਕਰੀਆ ਸਰ ਕੀਤਾ, ਥੈਂਕ ਯੂ ਬੋਲਿਆ ਸਾਰਿਆਂ ਦੋਸਤਾਂ ਨੇ। ਤੇ ਸਰ ਅਸੀਂ ਤੁਹਾਡੇ ਨਾਲ ਹੀ ਅਸੀਂ ਸ਼ੁਰੂ ਦੇ ਦਿਨਾਂ 'ਚ ਵੀ ਅਸੀਂ ਇਹ ਗੱਲ ਰੱਖੀ ਸੀ, ਅਸੀਂ ਇਹ ਜਿਹੜੀ ਲੈਕਚਰ ਸੀਰੀਜ਼ ਸ਼ੁਰੂ ਕੀਤੀ, ਉਹ ਜਿਸ ਟਾਈਮ ਅਸੀਂ ਇਹ ਕਰ ਰਹੇ ਸਾਂ ਤੇ ਉਸ ਟਾਈਮ ਅਸੀਂ ਫਿਰ ਤੁਹਾਡੇ ਸਟੂਡੈਂਟਸ ਦੇ ਨਾਲ ਹੀ ਗੱਲ ਕੀਤੀ ਕਿ ਉਹਦੇ 'ਚ ਮਨੀਸ਼ ਸਿੰਘ ਨੇ ਸਾਡਾ ਬੜਾ ਸਾਥ ਦਿੱਤਾ, ਉਹਨਾਂ ਨੇ ਕੀਤਾ। ਜਸਬੀਰ ਹੋਰਾਂ ਦੇ ਨਾਲ ਗੱਲ ਹੋਈ ਤੇ ਸਾਡੇ ਇੱਧਰਲੀ ਸਾਈਡ ਦੇ ਜਿਹੜੇ ਚੜ੍ਹਦੇ ਪੰਜਾਬ ਵੱਲੋਂ ਕਾਫੀ ਸਾਰੇ ਜਿਹੜੇ ਸਕਾਲਰਸ ਆਏ ਔਰ ਜਿਹੜਾ ਨਾ ਉਹਨਾਂ ਨੇ ਵੀ ਆ ਕੇ ਸਾਡੇ ਨਾਲ ਕੀਤਾ। ਤੇ ਇਹੀ ਰਿਕੁਐਸਟ ਹੈ ਕਿ ਅਸੀਂ ਇਸ ਪਲੇਟਫਾਰਮ ਨੂੰ ਅੱਗੇ ਚਲਾਈਏ ਔਰ ਇਹਦੇ ਨਾਲ ਮੁਖਤਲਿਫ। ਤੇ ਦੂਜਾ ਸਾਡਾ ਜਿਹੜਾ ਮੇਨ ਮਕਸਦ ਸੀ, ਕਿਉਂਕਿ ਅਸੀਂ ਬੈਠੇ ਹਾਂ ਲਾਈਵ, ਅਸੀਂ ਗੱਲ ਕਰ ਰਹੇ ਹਾਂ ਕਿ ਸਾਡਾ ਮਕਸਦ ਸੀ ਕਿ ਸਾਡੀ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਨੂੰ ਰਿਚ ਕਰਨ ਵਾਸਤੇ ਅਸੀਂ ਬਹੁਤ ਸਾਰੇ ਜਿਹੜੇ ਸਾਡੇ ਸਕਾਲਰ ਦਾ ਐਡਾ ਜ਼ਬਰਦਸਤ ਕੰਮ ਹੈ ਉਹ ਆਮ ਬੰਦਿਆਂ ਤੱਕ ਵੀ ਪਹੁੰਚੇ। ਆਮ ਲੋਕ ਜਿਹੜੇ ਸਾਡੇ ਇੱਥੇ ਵੇਖਣ ਵਾਲੇ ਹੁੰਦੇ ਨੇ, ਕਾਫੀ ਵੱਡੀ ਤਾਦਾਦ ਵਿੱਚ 2-3 ਦਿਨ ਵਿੱਚ ਕੋਈ 3-4 ਹਜ਼ਾਰ ਲੋਕ ਇਹਨੂੰ ਵੇਖ ਲੈਣਗੇ ਔਰ ਆਮ ਲੋਕ ਉਹਨੂੰ ਵੇਖ ਲੈਣਗੇ। ਇਹਦੇ ਨਾਲ ਸਕਾਲਰ ਦਾ ਇੱਕ ਇੰਪੈਕਟ ਜਿਹੜਾ ਉਹ ਪਬਲਿਕ ਤੱਕ ਵੀ ਜਾਏਗਾ ਔਰ ਇਸ ਕਹਿਰ ਦੇ ਦਿਨਾਂ ਦੇ ਵਿੱਚ ਸਾਡੇ ਕੋਲੋਂ ਜਿਹੜਾ ਸੀ ਨਾ ਇੱਕ ਬਿਹਤਰ ਸਾਨੂੰ ਰਸਤਾ ਇਹ ਮਿਲਿਆ ਕਿ ਅਸੀਂ ਇਹਦੇ ਥਰੂ ਜਿਹੜਾ ਨਾ ਆਪਣੇ ਟੀਚਰਸ ਨੂੰ, ਆਪਣੇ ਸਾਥੀਆਂ ਨੂੰ, ਆਪਣੇ ਉਸਤਾਦਾਂ ਨੂੰ, ਗੁਰੂਆਂ ਨੂੰ ਜਿਹੜਾ ਨਾ ਬੁਲਾ ਕੇ ਤੇ ਅਸੀਂ ਗੱਲਬਾਤ ਕਰਵਾ ਸਕੀਏ। ਤੇ ਸਾਰੇ ਇਸ ਤਰ੍ਹਾਂ ਹੀ ਸਾਡਾ ਇੱਕ ਛੋਟਾ ਜਿਹਾ ਗਰੁੱਪ ਹੈ ਦੋਸਤਾਂ ਦਾ, ਜਿਹੜਾ ਯੰਗ ਲਾਇਲਪੁਰ ਹਿਸਟੋਰੀਅਨ ਦੇ ਨਾਂ ਤੋਂ ਅਸੀਂ ਥੱਲੇ ਲਿਖਦੇ ਵੀ ਹਾਂ। ਲਾਇਲਪੁਰ ਯੰਗ ਹਿਸਟੋਰੀਅਨਸ ਕਲੱਬ ਇੱਕ ਸਾਡਾ, ਉਹਦੇ 'ਤੇ ਅਸੀਂ ਆਪਣੇ ਸਕਾਲਰਸ ਨੂੰ ਬੁਲਾਉਂਦੇ ਰਹਿੰਦੇ ਮੁਲਕ ਤੋਂ ਬਾਹਰ ਸਾਰੇ। ਹੁਣ ਕਿਉਂਕਿ ਬੰਦ ਸੀ ਤੇ ਵਾਇਆ ਸੀ ਇਹਦੇ ਅਸੀਂ ਕੀਤਾ। ਤੇ ਸਰ ਇਹਦੇ ਨਾਲ ਹੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਅੱਜ ਸਾਨੂੰ ਟਾਈਮ ਦਿੱਤਾ, ਬੜਾ ਮਜ਼ਾ ਆਇਆ, ਬਹੁਤ ਅੱਛੀ ਡਿਸਕਸ਼ਨ ਰਹੀ ਸਰ। ਸ਼ੁਕਰੀਆ, ਰੱਬ ਰਾਖਾ, ਆਪਣੀ ਸਿਹਤ ਦਾ ਖਿਆਲ ਰੱਖੋ। ਓਕੇ ਜੀ ਸਾਰੇ ਸਾਡੇ ਵੇਖਣ ਵਾਲਿਆਂ ਨੂੰ ਥੈਂਕ ਯੂ। ਟਾਈਮ ਜਿਹੜਾ ਹੈ ਉਹ ਥੋੜ੍ਹਾ ਜਿਹਾ ਬਦਲਿਆ ਸੀ ਅਸੀਂ, ਕਿਉਂਕਿ 10 ਵਜੇ ਤੋਂ 9 ਵਜੇ ਕੀਤਾ ਤੇ ਜਿਹੜੇ ਸਾਡੇ ਦੋਸਤ ਥੋੜ੍ਹੇ ਲੇਟ ਆਏ, ਮੇਰਾ ਖਿਆਲ ਹੈ ਕਿ ਉਹ 10 ਵਜੇ ਦੇ ਹਿਸਾਬ ਨਾਲ ਆਏ ਨੇ। ਮੈਂ ਫਿਰ ਵੀ ਫੇਸਬੁੱਕ 'ਤੇ ਵੀ ਲਾਇਆ ਸੀ ਕਿ ਅਸੀਂ 9 ਵਜੇ ਆਵਾਂਗੇ ਤੇ ਜਿਹੜੇ ਸਾਡੇ ਵੇਖਣ ਦੋਸਤ ਨੇ ਜਿਹੜੇ ਰੈਗੂਲਰ ਆਉਂਦੇ ਨੇ ਉਹਨਾਂ ਨੂੰ ਇਹ ਰਿਕੁਐਸਟ ਹੈ ਕਿ 9 ਵਜੇ ਵਾਲਾ ਟਾਈਮ ਜਿਹੜਾ ਹੈ ਨਾ ਉਹ ਹੁਣ ਪੱਕਾ ਟਾਈਮ ਹੋ ਗਿਆ ਸਾਡਾ ਕਿ ਅਸੀਂ 9 ਵਜੇ ਆਵਾਂਗੇ, ਕਿਉਂਕਿ ਬਹੁਤ ਸਾਰੇ ਸਕਾਲਰ ਦਾ ਕਹਿਣਾ ਸੀ ਕਿ 10 ਸਾਡੇ ਇੱਥੇ 10 ਵਜਦੇ ਨੇ, ਕਈ ਜਗ੍ਹਾ 10:30 ਔਰ ਕਈ ਮਤਲਬ ਸਿੰਗਾਪੁਰ ਵਗੈਰਾ ਵਾਲੀ ਸਾਈਡ ਤੇ ਰਾਤ ਦੇ 1-2 ਵੱਜ ਜਾਂਦਾ। ਤੇ ਉਹਨਾਂ ਦੇ ਵੱਲੋਂ ਵੀ ਤੇ ਇੱਥੇ ਦੇ ਲੋਕਾਂ ਵੱਲੋਂ ਵੀ ਇਹ ਰਿਕੁਐਸਟ ਸੀ ਕਿ ਬਲਕਿ ਇੱਕ ਡੈਮੋਕ੍ਰੈਟਿਕ ਇੱਕ ਡਿਸੀਜਨ ਹੋਇਆ ਕਿ ਇਹਨੂੰ 9 ਵਜੇ ਕਰ ਲਿਆ ਜਾਏ। ਸੋ ਗੱਲ ਇਹ ਹੈ ਕਿ ਸਾਰੇ ਦੋਸਤਾਂ ਨੂੰ ਦੁਬਾਰਾ, ਕਿਉਂਕਿ 10 ਵਜੇ ਦਾ ਟਾਈਮ ਸਾਡਾ ਬਿਲਕੁਲ ਚੱਲ ਰਿਹਾ ਸੀ, ਹੁਣ ਅਸੀਂ 9 ਵਜੇ ਇਹਨੂੰ ਕੀਤਾ ਤੇ 9 ਵਜੇ ਅਸੀਂ ਜਿਹੜਾ ਨਾ ਉਹ ਹਰ ਰੋਜ਼ ਯਾਨੀ ਕੱਲ ਨਹੀਂ ਤੇ ਪਰਸੋਂ, ਯਾਨੀ ਇੱਕ ਦਿਨ ਛੱਡ ਕੇ ਅਸੀਂ ਇੱਕ ਦਿਨ ਅਲਟਰਨੇਟਿਵ ਡੇਜ਼ ਤੇ ਆ ਰਹੇ ਹਾਂ। ਤੇ ਹੁਣ ਸਾਡਾ ਟਾਈਮ 9 ਵਜੇ ਦਾ ਹੀ ਹੈ। ਸਭ ਦੋਸਤ ਆਪਣੀ ਆਪਣੀ ਪ੍ਰੋਫਾਈਲ ਦੇ ਰਾਹੀਂ ਆਪਣੇ ਆਪਣੇ ਦੋਸਤਾਂ ਨੂੰ 9 ਵਜੇ ਦਾ ਟਾਈਮ, ਪਾਕਿਸਤਾਨੀ ਟਾਈਮ ਜਿਹੜਾ ਉਹ 9 ਵਜੇ ਦਾ ਹੋਏਗਾ। ਤੇ ਬਾਕੀ ਤੁਸੀਂ ਜਿਹੜੇ ਕਮੈਂਟ ਕਰ ਰਹੇ ਹੋ, ਚੀਜ਼ਾਂ ਕਰ ਰਹੇ ਹੋ, ਜਿਹੜਾ ਹੈ ਉਹ ਖੋਲਾ ਚੀਮਾ ਨਾਲ ਤੁਹਾਨੂੰ ਜਿਹੜੇ ਉਹਦਾ ਰਿਪਲਾਈ ਕਰੀ ਜਾਣਗੇ। ਜ਼ਾਹਿਰ ਅਸੀਂ ਦੋਵੇਂ ਮਿਲ ਕੇ ਹੀ ਕਰ ਰਹੇ ਹੁੰਦੇ, ਮੈਂ ਇੱਥੇ ਕਰ ਰਿਹਾ ਹੁੰਦਾ ਤੇ ਅਦਰਵਾਈਜ਼ ਪਿੱਛੇ ਸਾਰਾ ਉਹੀ ਜਿਹੜੇ ਨਾ ਉਹ ਕਰ ਰਹੇ ਹੁੰਦੇ ਨੇ। ਸੋ
ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਨੇ। ਪਲੀਜ਼ ਟਾਈਮ ਨੋਟ ਕਰ ਲਓ ਕਿ ਅਸੀਂ ਅੱਗੇ ਤੋਂ ਅੱਜ ਤੋਂ ਯਾਨੀ 9 ਵਜੇ ਜਿਹੜਾ ਹੈ ਉਹ ਅਸੀਂ ਪਾਕਿਸਤਾਨੀ ਟਾਈਮ ਦੇ ਮੁਤਾਬਕ ਆਵਾਂਗੇ। ਫੇਸਬੁੱਕ ਤੇ ਵੀ ਅਸੀਂ ਇਹਦੇ ਨਾਲ 9 ਵਜੇ ਟਾਈਮ ਲਿਖਿਆ ਸੀ, ਲੇਕਿਨ ਬਹੁਤ ਸਾਰੇ ਦੋਸਤਾਂ ਨੂੰ ਪਤਾ ਹੈ ਕਿ 10 ਵਜੇ ਆਉਂਦੇ ਤੇ 110, ਸੋ 9 ਵਜੇ ਦਾ ਟਾਈਮ ਪੱਕਾ ਹੋ ਗਿਆ। 9 ਵਜੇ ਹੀ ਅਸੀਂ ਸਭ ਲੋਕ ਜਿਹੜੇ ਨਾ ਉਹ ਮਿਲਿਆ ਕਰਾਂਗੇ। ਸੋ ਮਿਲਨੇ ਆ ਅਗਲੇ ਲੈਕਚਰ ਦੇ ਨਾਲ, ਕੱਲ ਨਹੀਂ ਪਰਸੋਂ ਮਿਲਾਂਗੇ, ਔਰ ਪਰਸੋਂ ਅਸੀਂ ਉਸ ਲੈਕਚਰ ਦੇ ਹਵਾਲੇ ਨਾਲ ਡਿਸਕਸ਼ਨ ਕਰਾਂਗੇ, ਗੁਫ਼ਤਗੂ ਕਰਾਂਗੇ। ਲੇਕਿਨ ਕੱਲ ਅਸੀਂ ਪੋਸਟਰ ਲਾ ਦਿਆਂਗੇ, ਉਹ ਪੋਸਟਰ ਵੀ ਦੋਸਤ ਸ਼ੇਅਰ ਕਰਨ, ਉਹਦੇ ਹਵਾਲੇ ਨਾਲ ਪੜ੍ਹ ਵੀ ਲੈਣ ਔਰ ਉਹਦੇ ਹਵਾਲੇ ਨਾਲ ਡਿਸਕਸ਼ਨ ਜਿਹੜੀ ਹੈ ਤਿਆਰ ਕਰਕੇ ਰੱਖਣ। ਤੇ ਅਸੀਂ ਉਮੀਦ ਕਰਨੇ ਆ ਕਿ ਪਰਸੋਂ ਸਾਰੇ ਦੋਸਤ ਜਿਹੜੇ ਪੂਰੇ 9 ਵਜੇ ਜਿਹੜੇ ਉਹ ਆ ਜਾਣਗੇ ਫੇਸਬੁੱਕ ਤੇ, ਔਰ ਜ਼ਿਆਦਾ ਤੋਂ ਜ਼ਿਆਦਾ ਨੂੰ ਸ਼ੇਅਰ ਕਰੋ ਤਾਂ ਕਿ ਸਾਡੇ ਹਿਸਟੋਰੀਅਨਸ ਦਾ ਇੱਕ ਪਲੇਟਫਾਰਮ ਬਣ ਜੇ, ਦੋਸਤ ਇੱਥੇ ਗੱਲਬਾਤ ਕਰ ਲੈਣ। ਔਰ ਇੱਕ ਜਿਹੜੀ ਇਹਦੇ ਨਾਲ ਸਾਡੇ ਸਟੂਡੈਂਟਸ ਜਿਹੜੇ ਨੇ PhD ਦੇ, MPhil ਦੇ, BS ਦੇ, ਸਾਡੇ ਐਸ ਪੰਜਾਬ ਉਧਰ ਔਰ ਦੁਨੀਆ ਜਿੱਥੇ ਵੀ ਬੈਠੇ ਨੇ ਉਹ ਆਣ। ਔਰ ਇਹਦੇ ਨਾਲ ਨਾਲ ਇੱਕ ਅਹਿਮ ਗੱਲ ਕਿ ਸਾਡੀ ਮਾਂ ਬੋਲੀ ਪੰਜਾਬੀ ਦੇ ਹਵਾਲੇ ਨਾਲ ਕਿ ਇਹਨੂੰ ਅਸੀਂ ਇਨਰਿਚ ਕਰੀਏ, ਜਿਹੜੇ ਸਾਡੇ ਅਸੀਂ ਸਕੋਲਰ ਆ, ਕਿ ਇਹਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਸਾਡਾ ਕੰਮ ਹੈ ਉਹ ਵੀ ਹੋਵੇ, ਜਿਹੜੇ ਇਹਨੂੰ ਸੁਣਨ ਵਾਲੇ ਨੇ, ਇਹਨੂੰ ਸਮਝਣ ਵਾਲੇ ਨੇ, ਉਹ ਵੀ ਸਮਝ ਸਕਣ। ਇਹਦੇ ਨਾਲ ਹੀ ਬਹੁਤ ਸ਼ੁਕਰੀਆ। ਮਿਲਨੇ ਹਿਸਟਰੀ ਲੈਕਚਰ ਸੀਰੀਜ਼ ਦੇ ਅਗਲੇ ਲੈਕਚਰ ਦੇ ਵਿੱਚ। ਰੱਬ ਰਾਖਾ ਜੀ।